वाहिगुरू जी का खालसा वाहिगुरू जी की फतेह अस्सलाम वालेकुम अदाबर्स मैं हाँ ਤੁਹਾਡੀ ਹੋਸਟ ਅਨਿਲ ਮੁਖਤਨਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਦੀਪ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आया प्रोग्राम सचो सच विच बहुत शुक्रिया जी डॉक्टर साहब आज 2 मार्च 2022 19 फग्गन नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸ਼ੀਨ ਕੇਬਲ ਬੈਲਫਾਰਮ ਕੇਬਲ ਕੈਨੇਡਾ roku ਜਾਦੂ ਬਾਕਸ ਆਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसी टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵੀਰ ਕਿਰਪਾਲ ਸਿੰਘ ਜੀਰਾ ਵੱਲੋਂ ਨਿਊਯਾਰਕ ਤੋਂ। ਸੋ ਇਹਨਾਂ ਨੇ ਟੀਵੀ 84 ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਔਰ ਵਾਹਿਗੁਰੂ ਕੌਮ ਨੂੰ ਸੇਧ ਦੇਣ ਵਾਲਿਆਂ ਦੇ ਸਿਰ ਤੇ ਮੇਰ ਪ੍ਰੇਰ ਹੱਥ ਰੱਖਣ। ਸੋ ਇਹਨਾਂ ਨੇ ਸਵਾਲ ਪੁੱਛਿਆ ਹੈ ਕਿ ਅਸੀਂ ਹਰਮੰਦਰ ਸਾਹਿਬ ਅੰਦਰ ਜੈਕਾਰਾ ਕਿਉਂ ਨਹੀਂ ਲਾ ਸਕਦੇ ਕਿ ਜੈਕਾਰਾ ਲਾਉਣਾ ਅੰਗਰੇਜ਼ਾਂ ਨਾਲ ਕਿਸੇ ਸੰਧੀ ਤਹਿਤ ਬੰਦ ਹੋਇਆ ਸੀ। ਲਲਕਾਰ ਚੜ੍ਹਦੀ ਕਲਾ ਅਤੇ ਆਜ਼ਾਦੀ ਦਾ ਪ੍ਰਤੀਕ ਜੈਕਾਰਾ ਦਰਬਾਰ ਸਾਹਿਬ ਵਿੱਚ ਕਿਉਂ ਨਹੀਂ ਲਗਾਇਆ ਜਾਂਦਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ रूस ਅਤੇ यूक्रेन ਦੇ ਹਵਾਲੇ ਨਾਲ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ रूस ਦੀ यूक्रेन ਤੇ ਹਮਲੇ ਲਈ ਨਖੇਦੀ ਕਰਦਿਆਂ ਉਸ ਨੂੰ ਫੌਰਨ ਫੌਜਾਂ ਵਾਪਸ ਕੱਢਣ ਦਾ ਹੁਕਮ ਜਿਹੜਾ ਹੈ ਸੁਣਾਇਆ ਹੈ। ਸੋ ਇਸੇ ਤਰ੍ਹਾਂ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਆਪਣੇ ਸਟੇਟ ਆਫ ਦਾ ਯੂਨੀਅਨ ਲੈਕਚਰ ਵਿੱਚ रूस ਦੀ ਕਾਫੀ ਝਾੜ ਫੰਡ ਕੀਤੀ ਹੈ ਅਤੇ यूक्रेन ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਹੈ। ਸੋ यूक्रेन ਵਿੱਚ ਮੌਜੂਦਾ ਹਾਲਾਤਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕਿਰਪਾਲ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਸਾਡੇ ਉਹਨਾਂ ਵੀਰਾਂ ਚੋਂ ਨੇ ਜਿਹੜੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਔਰ ਸਾਡੇ ਨਾਲ ਕੋਈ ਨਿੱਜੀ ਰਾਬਤਾ ਨਹੀਂ ਹੈ ਪਰ ਪ੍ਰੋਗਰਾਮ ਦੇ ਰਾਹੀਂ ਇਹ ਸਮਝਦੇ ਨੇ ਕਿ ਟੀਵੀ 84 ਜੋ ਆਪਣਾ ਇੱਕ ਰੋਲ ਅਦਾ ਕਰ ਰਿਹਾ ਹੈ ਅੱਜ ਦੇ ਕੌਮੀ ਸੰਘਰਸ਼ ਦੇ ਵਿੱਚ ਉਹ ਉਸ ਨੂੰ ਐਪਰੀਸ਼ੀਏਟ ਕਰਦੇ ਨੇ ਐਡਮਾਇਰ ਕਰਦੇ ਨੇ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਸ ਕਿਸਮ ਦੇ ਵੀਰ ਭੈਣਾਂ ਸਾਡੇ ਨਾਲ ਰਾਬਤਾ ਕਰਕੇ ਸਪਾਂਸਰਸ਼ਿਪ ਦਿੰਦੇ ਨੇ ਕਿਉਂਕਿ ਇਸ ਤੋਂ ਸਾਨੂੰ ਹੁੰਦਾ ਹੈ ਕਿ ਵੀ ਸਾਡੇ ਪ੍ਰੋਗਰਾਮ ਦੀ ਆਊਟਰੀਚ ਜਾਂ ਉਸ ਦਾ ਕਿਤੇ ਨਾ ਕਿਤੇ ਜਿਹੜਾ ਉਸ ਦੇ ਚੰਗੇ ਪ੍ਰਭਾਵ ਨੇ ਉਹ ਆਮ ਗੁਰਸਿੱਖਾਂ ਦੇ ਵਿੱਚ ਵੀ ਮਹਿਸੂਸ ਕੀਤੇ ਜਾਂਦੇ ਨੇ ਕਿਉਂਕਿ ਵਕਤ ਦੇ ਨਾਲ ਸਾਨੂੰ ਇਹ ਵੀ ਦੇਖਣਾ ਪੈਂਦਾ ਹੈ ਵੀ ਕਿਤੇ ਸਿਰਫ ਇੱਕ ਐਡਮਾਇਰਰਸ ਦਾ ਗਰੁੱਪ ਤਾਂ ਨਹੀਂ ਹੈ ਜਿਹੜਾ ਸ਼ੁਰੂ ਤੋਂ ਨਾਲ ਤੁਰਿਆ ਹੈ ਕਿ ਵੀ ਅਸੀਂ ਸਿਰਫ ਉਹਨਾਂ ਤੱਕ ਹੀ ਜਿਹੜਾ ਸਾਡੀ ਗੱਲ ਪਹੁੰਚਦੀ ਹੈ ਪਰ ਸਾਨੂੰ ਖੁਸ਼ੀ ਹੈ ਕਿ ਜਦੋਂ ਦਾ ਅਸੀਂ ਸਪਾਂਸਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ ਦੂਰ ਦੁਰਾਡਿਓਂ ਔਰ ਉਹਨਾਂ ਖੇਤਰਾਂ ਤੋਂ ਵੀ ਔਰ ਇਹ ਸਾਰੇ ਕਿਰਤੀ ਵੀਰ ਨੇ ਜਿਹੜੇ ਮਿਹਨਤ ਕਰਕੇ ਕਈ 12-12 ਘੰਟੇ ਕੰਮ ਕਰਦੇ ਨੇ ਲੇਕਿਨ ਉਹਨਾਂ ਦੀ ਪ੍ਰੀਤ ਪੰਥ ਨਾਲ ਹੈ ਔਰ ਉਹ ਪੰਥ ਨੂੰ ਸਮਰਪਿਤ ਹੋਏ ਇਸ ਟੀਵੀ 84 ਨੂੰ ਸਪੋਰਟ ਕਰਦੇ ਨੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦਾ ਸਵਾਲ ਦਰਬਾਰ ਸਾਹਿਬ ਦੇ ਅੰਦਰ ਜੈਕਾਰਾ ਵੈਸੇ ਉਹਨਾਂ ਨੇ ਲਫ਼ਜ਼ ਨਗਾਰਾ ਤੇ ਨਹੀਂ ਕਿਹਾ ਜੈਕਾਰਾ ਤੇ ਨਗਾਰਾ ਨਾ ਹੋਣਾ। ਦੇਖੋ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 1849 ਤੋਂ ਬਾਅਦ ਜਦੋਂ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਿਆ ਦਰਬਾਰ ਸਾਹਿਬ ਕੰਪਲੈਕਸ ਦਾ ਔਰ ਬਾਕੀ ਇਤਿਹਾਸਕ ਗੁਰਦੁਆਰੇ ਜਿਹੜੇ ਨੇ ਉਹ
ਸਿੱਧੇ ਜਾਂ ਸਿੱਧੇ ਤੌਰ ਤੇ ਅੰਗਰੇਜ਼ੀ ਪ੍ਰਭਾਵ ਥੱਲੇ ਆਏ। ਨਨਕਾਣਾ ਸਾਹਿਬ ਔਰ ਦੂਸਰੇ ਵੱਡੇ ਗੁਰਦੁਆਰਾ ਸਾਹਿਬਾਨ, ਉਹਨਾਂ ਦੇ ਵਿੱਚ ਤਾਂ ਕਿਵੇਂ ਉਦਾਸੀ ਮਹੰਤਾਂ ਨੂੰ ਅੰਗਰੇਜ਼ਾਂ ਨੇ ਉਹਨਾਂ ਨੂੰ ਦੀ ਪੁਸ਼ਤਪਨਾਹੀ ਕੀਤੀ, ਉਹਨਾਂ ਨੂੰ ਹਕੂਕ ਦਿੱਤੇ। ਦਰਬਾਰ ਸਾਹਿਬ ਅੰਮ੍ਰਿਤਸਰ, ਤਰਨਤਾਰਨ ਸਾਹਿਬ ਤੇ ਬਾਬਾ ਅਟਲ, ਇਹ ਸਿੱਧੇ ਤੌਰ ਤੇ ਜਿਹੜਾ ਅੰਗਰੇਜ਼ਾਂ ਨੇ ਜਿਹੜਾ ਕਮਿਸ਼ਨਰ ਜਾਂ ਡਿਪਟੀ ਕਮਿਸ਼ਨਰ ਜੋ ਵੀ ਉਦੋਂ ਟਰਮ ਯੂਜ਼ ਹੁੰਦੀ ਸੀ, ਉਹਨੇ ਆਪਣੇ ਅਧਿਕਾਰ ਖੇਤਰ 'ਚ ਲਏ ਔਰ ਇਹਨਾਂ ਤਿੰਨਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੇ ਲਈ ਜਿਨ੍ਹਾਂ ਨੂੰ ਸਰਬਰਾਹ ਕਿਹਾ ਜਾਂਦਾ ਸੀ ਉਹ ਅਪਾਇੰਟ ਕੀਤਾ। ਅੱਛਾ, ਹੁਣ ਉਹ ਸਰਬਰਾਹ ਵੀ ਅੰਗਰੇਜ਼ੀ ਹਕੂਮਤ ਦੇ ਹੁਕਮ ਥੱਲੇ ਹੀ ਜਿਹੜਾ ਆਪਰੇਟ ਕਰਦੇ ਸੀ, ਪਰ ਅੱਗੋਂ ਜਿਹੜਾ ਜਿਨ੍ਹਾਂ ਦੇ ਕੋਲ ਪ੍ਰਬੰਧ ਸੀ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਨਿਰਮਲੇ ਜਾਂ ਉਦਾਸੀ ਸੰਤ ਪਰੰਪਰਾ ਦੇ ਲੋਕ ਸੀ, ਉਹ ਧਾਰਮਿਕ ਕਾਰਜ ਔਰ ਉਹਦੇ 'ਚ ਈਵਨ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਸਾਂਭ ਸੰਭਾਲ ਕਰਨ ਵਾਲੇ ਸੀ, ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਬਾਕੀ ਸਾਰੀ ਮਰਿਆਦਾ ਨਿਭਾਉਣ ਵਾਲੇ, ਉਹਨਾਂ ਦੇ ਲਈ ਲਫ਼ਜ਼ ਵੀ ਪੁਜਾਰੀ ਇਸਤੇਮਾਲ ਕੀਤਾ ਜਾਂਦਾ ਸੀ ਔਰ ਇਹ ਪੁਰਾਣੇ ਰਿਕਾਰਡਸ ਦੇ ਵਿੱਚ ਦੇਖਿਆ ਜਾ ਸਕਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਕੁਝ ਚੀਜ਼ਾਂ ਜਿਹੜੀਆਂ ਕਿ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਮਰਿਆਦਾ ਦਾ ਨਾਂ ਦੇ ਕੇ ਅੱਜ ਤੱਕ ਵੀ ਉਹਨਾਂ ਦੇ ਉੱਤੇ ਡਿਬੇਟ ਹੁੰਦੀ ਹੈ ਕਿ ਭਾਈ ਇਹ ਕਿਵੇਂ ਹੋਏ, ਬੀਬੀਆਂ ਕੀਰਤਨ ਕਿਉਂ ਨਹੀਂ ਕਰ ਸਕਦੀਆਂ, ਸੇਵਾ 'ਚ ਕਿਉਂ ਨਹੀਂ ਆ ਸਕਦੀਆਂ ਪਾਲਕੀ ਦੀ ਜਾਂ ਦੂਸਰਾ। ਸੋ ਇਹ ਬਹੁਤ ਸਾਰਾ ਕੁਝ ਉਸ ਪੀਰੀਅਡ ਦੇ ਵਿੱਚ ਐਸਾ ਵਿੱਚ ਆ ਜਾਂਦਾ ਹੈ ਜਿਹੜਾ ਉਹਨਾਂ ਦੀਆਂ ਪਰੰਪਰਾਵਾਂ ਮੁਤਾਬਕ, ਕਿਉਂਕਿ ਉਦਾਸੀ ਜਿਹੜੇ ਨੇ ਉਹ ਤਾਂ ਗ੍ਰਸਤੀ ਨਹੀਂ ਨੇ ਔਰ ਬਹੁਤ ਸਾਰੀਆਂ ਸਨਾਤਨੀ ਰਸਮਾਂ ਵੀ ਜਿਹੜੀਆਂ ਉਹ ਜੋ ਮੰਦਰਾਂ ਦੇ ਵਿੱਚ ਹੁੰਦੀਆਂ ਸੀ ਉਸ ਕਿਸਮ ਦੀਆਂ ਉਹਨਾਂ ਰਾਹੀਂ ਗੁਰਦੁਆਰਿਆਂ 'ਚ ਵੀ ਆਈਆਂ, ਕਿਉਂਕਿ ਉਹਨਾਂ ਦੇ ਉੱਤੇ ਪ੍ਰਭਾਵ ਸੀ ਸਨਾਤਨੀ ਸਾਰੀ ਵਿਚਾਰਧਾਰਾ ਦਾ। ਔਰ ਇਹ ਵੀ ਇੱਕ ਕਾਰਨ ਹੈ, ਹਾਲਾਂਕਿ ਸ਼੍ਰੋਮਣੀ ਕਮੇਟੀ ਕੋਲ ਕੰਟਰੋਲ ਆਇਆ ਵੀ 100 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਪਰ ਇੱਕ ਗੱਲ ਦਾ ਧਿਆਨ ਰਹੇ, ਕਈ ਵਾਰ ਮਜ਼ਹਬ ਦੇ ਪ੍ਰਿੰਸੀਪਲ ਨੂੰ ਉਲੰਘਣਾ ਸੌਖਾ ਹੁੰਦਾ ਹੈ। ਜਿਹੜੀ ਰਵਾਇਤ ਹੁੰਦੀ ਹੈ, ਜਿਹਨੂੰ ਟ੍ਰੈਡੀਸ਼ਨ ਕਿਹਾ ਜਾਂਦਾ ਹੈ, ਪਰੰਪਰਾ, ਉਹ ਤੁਸੀਂ ਆਪਣੇ ਘਰਾਂ 'ਚ ਵੀ ਦੇਖੋਗੇ ਕਿ ਜੇ ਨੂੰਹ ਆਈ ਹੈ ਉਹ ਕਹੇਗੀ ਜੀ ਮੇਰੀ ਸੱਸ ਨੇ ਮੈਨੂੰ ਆਂਦਿਆਂ ਪਹਿਲੀ ਗੱਲ ਇਹ ਸਮਝਾਈ ਸੀ, ਉਹ ਆਪਣੀ ਨੂੰਹ ਨੂੰ ਵੀ ਕਹੇਗੀ ਕਿ ਇਵੇਂ ਹੀ ਕਰੋ। ਉਹ ਕੋਈ ਕਾਨੂੰਨ ਦੀ ਕਿਤਾਬ 'ਚ ਨਹੀਂ ਲਿਖਿਆ ਹੁੰਦਾ ਕਿਤੇ, ਪਰ ਉਹ ਇੱਕ ਉਸ ਕਿਸਮ ਦਾ ਹੀ ਜਿਹੜਾ ਵਰਤਾਰਾ ਰਹਿੰਦਾ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਉਸ ਪੀਰੀਅਡ ਦੇ ਵਿੱਚ ਜਿਹੜੀਆਂ ਕੁਝ ਇਸ ਕਿਸਮ ਦੀਆਂ ਚੀਜ਼ਾਂ, ਹਾਲਾਂਕਿ ਇਸ ਬਾਰੇ ਅਕਸਰ ਇੱਥੇ ਸਾਡੇ ਇੱਕ ਵਿਦਵਾਨ ਸਕਾਲਰ ਸਰਦਾਰ ਮਨੋਹਰ ਸਿੰਘ ਮਾਰਕੋ, ਉਹਨਾਂ ਦਾ ਇਹ ਕਹਿਣਾ ਸੀ, ਜਿਵੇਂ ਵੀਰ ਕਿਰਪਾਲ ਸਿੰਘ ਹੋਰਾਂ ਨੇ ਕਿਹਾ ਕਿ ਅੰਗਰੇਜ਼ਾਂ ਦੇ ਨਾਲ ਸਮਝੌਤੇ ਦੇ ਤਹਿਤ, ਮੈਂ ਸਮਝਦਾ ਵੀ ਇਹ ਇਸ ਗੱਲ ਦੀ ਕਿਤੇ ਲਿਖਤ ਤਾਂ ਨਹੀਂ ਮਿਲਦੀ, ਪਰ ਕੱਲਾ ਇਹੀ ਨਹੀਂ ਹੈ ਕਿ ਵੀ ਜਿਹੜਾ ਉੱਥੇ ਜੈਕਾਰਾ ਨਹੀਂ ਗਜਾਇਆ ਜਾਂਦਾ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਹੀਂ ਹੁੰਦਾ। ਅੰਤ ਜਿਵੇਂ ਅਸੀਂ ਹਰ ਥਾਂ ਤੇ ਅਰਦਾਸ ਤੋਂ ਬਾਅਦ ਜਿਹੜਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ को मिल बूझ है खोज शब्द में ले, राज करेगा खालसा आकी रहे न कोई, ख्वार होए सब मिलेंगे बचे शरण जो होए। ਹੁਣ ਇਹ ਜਿਹੜਾ ਦੋਹਰਾ ਜਿਸ ਨੂੰ ਅਸੀਂ ਕਹਿੰਦੇ ਹਾਂ, ਇਹ ਵੀ ਹਰਮੰਦਰ ਸਾਹਿਬ ਦੇ ਅੰਦਰ ਨਹੀਂ ਪੜਿਆ ਜਾਂਦਾ। ਹਾਲਾਂਕਿ ਬਾਅਦ ਦੇ ਵਿੱਚ ਇਹਨੂੰ ਜਸਟੀਫਾਈ ਕਰਨ ਦੇ ਲਈ ਇਹ ਕਿਹਾ ਜਾਂਦਾ ਹੈ ਕਿ ਜੀ ਇਹ ਪੀਰੀ ਦਾ ਮੁਕਾਮ ਹੈ, ਇੱਥੇ ਸਿਰਫ ਤੇ ਸਿਰਫ ਗੁਰਬਾਣੀ ਕੀਰਤਨ ਔਰ ਦੂਸਰਾ ਹੋਏਗਾ ਜਿਹੜਾ ਅਕਾਲ ਤਖਤ ਸਾਹਿਬ ਮੀਰੀ ਦਾ ਮੁਕਾਮ ਹੈ, ਉੱਥੇ ਜੈਕਾਰਾ ਨਗਾਰਾ ਹੈ, ਕਿਉਂਕਿ ਜ਼ਾਹਰ ਹੈ ਜਦੋਂ ਉੱਥੋਂ ਗੁਰੂ ਗ੍ਰੰਥ ਸਾਹਿਬ ਦੀ ਭੀੜ ਜਿਹੜੀ ਕਿ ਸਵੇਰ ਵੇਲੇ ਦਰਸ਼ਨਾਂ ਲਈ ਅੰਦਰ ਪ੍ਰਕਾਸ਼ ਲਈ ਲਿਆਂਦੀ ਜਾਂਦੀ ਹੈ, ਨਗਾਰੇ ਦੀ ਚੋਟ ਹੁੰਦੀ ਹੈ। ਨਗਾਰਾ ਸਿੱਖ ਰਹਿਤ ਮਰਿਆਦਾ ਮੁਤਾਬਕ ਹਰ ਗੁਰਦੁਆਰੇ ਦੇ ਵਿੱਚ ਹੋਣਾ ਜ਼ਰੂਰੀ ਹੈ ਔਰ ਚੰਗਾ ਰੁਝਾਨ ਹੈ। ਮੈਂ ਹੁਣ ਇਹਨਾਂ ਮੁਲਕਾਂ ਦੇ ਵਿੱਚ ਦੇਖਦਾ ਕਿ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ 'ਚ ਅਰਦਾਸ ਵੇਲੇ ਵੀ ਨਗਾਰਾ, ਲੰਗਰ ਦੀ ਸ਼ੁਰੂਆਤ ਵੇਲੇ ਵੀ, ਔਰ ਇਹ ਐਜ਼ ਪਰ ਸਿੱਖ ਰਹਿਤ ਮਰਿਆਦਾ, ਕਿਉਂਕਿ ਜੈਕਾਰਾ ਔਰ ਨਗਾਰਾ ਇਹ ਇਨਸੈਪਰੇਬਲ ਪਾਰਟ ਨੇ ਸਾਡੀ ਰਵਾਇਤ ਦੇ। ਲੇਕਿਨ ਹਰਮੰਦਰ ਸਾਹਿਬ ਦੇ ਅੰਦਰ ਜਿਵੇਂ ਕੁਝ ਚੀਜ਼ਾਂ ਇਸ ਕਿਸਮ ਦੀਆਂ ਨੇ, ਅਜੇ ਮੈਂ ਮੈਂਸ਼ਨ ਨਹੀਂ ਕਰਾਂਗਾ ਕਿ ਕੁਝ ਇਸ ਕਿਸਮ ਦੀਆਂ ਵੀ ਸੀ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਜਿਨ੍ਹਾਂ ਨੂੰ ਖਤਮ ਕੀਤਾ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਜੇ ਅਸੀਂ ਇੱਕ ਯੂਨੀਫਾਰਮਟੀ ਲਿਆਣੀ ਹੈ, ਔਰ ਜਦੋਂ ਅੱਜ ਕੋਈ ਇਸ ਦੇ ਉੱਤੇ ਗੱਲ ਕਰੇ ਤੇ ਫਿਰ ਇਹ ਹੁੰਦਾ ਹੈ ਕਿ ਜੀ ਇਸ ਨੂੰ ਨਾ ਹੀ ਸ਼ੁਰੂ ਕੀਤਾ ਜਾਏ ਕਿਸੇ ਵੀ ਨਵੇਂ ਡਿਬੇਟ ਨੂੰ, ਕਿਉਂਕਿ ਹੁਣ ਆਲਮੋਸਟ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਥੱਲੇ ਵੀ 100 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਤੇ ਇੱਕ ਰਵਾਇਤ ਬਣੀ ਹੈ। ਪਰ ਵਕਤ ਆਉਣ ਦੇ ਉੱਤੇ ਮੇਰਾ ਖਿਆਲ ਹੈ ਵੀ ਜਿਹੜੀ ਯੂਨੀਫਾਰਮਿਟੀ ਹੈ ਹਰ ਥਾਂ ਦੇ ਉੱਤੇ, ਕਿਉਂਕਿ
ਹਰ ਥਾਂ ਕੁਛ ਨਾ ਕੁਛ ਐਸਾ ਹੈ ਜਿਹੜਾ ਸਮੇਂ ਦੇ ਪ੍ਰਭਾਵ ਥੱਲੇ ਆਇਆ, ਅੰਗਰੇਜ਼ੀ ਰਾਜ ਦੇ ਪ੍ਰਭਾਵ ਥੱਲੇ ਆਇਆ। ਔਰ ਇਹ ਮਾਰਕੋ ਸਾਹਿਬ ਦਾ ਕਹਿਣਾ ਸੀ, ਮੇਰੇ ਕੋਲ ਕੋਈ ਉਹਦੇ ਪੁਖਤਾ ਸਬੂਤ ਨਹੀਂ ਨੇ, ਕਿ ਅੰਗਰੇਜ਼ਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਕਿਉਂਕਿ ਜੋ ਕੁਛ ਹਰਿਮੰਦਰ ਸਾਹਿਬ ਦੇ ਅੰਦਰ ਹੁੰਦਾ ਹੈ ਉਹੀ ਸਿੱਖਾਂ ਦੇ ਲਈ ਕੇਂਦਰੀ ਸਥਾਨ ਹੋਣ ਕਰਕੇ, ਮੁਕੱਦਸ ਥਾਂ ਹੋਣ ਕਰਕੇ ਇੱਕ ਆਦੇਸ਼ ਵਾਂਗ ਹੁੰਦਾ ਹੈ। ਸੋ ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਇਹ ਅੰਗਰੇਜ਼ੀ ਰਾਜ ਦੇ ਵੇਲੇ ਜਿਹੜਾ ਅੰਦਰ ਦਿਓਰਾ ਵੀ ਨਾ ਪੜਿਆ ਜਾਣਾ ਹੈ, ਰਾਜ ਕਰੇਗਾ ਖਾਲਸਾ, ਤਾਂ ਕਿ ਅੰਗਰੇਜ਼ ਇਹ ਸਮਝਦੇ ਸੀ ਵੀ ਸਿੱਖਾਂ ਤੋਂ ਰਾਜ ਖੋਇਆ ਤੇ ਇਹਨਾਂ ਦੇ ਅੰਦਰ ਇਹ ਜਿਹੜੀ ਹੈ ਰਾਜ ਦੀ ਗੱਲ ਵਾਪਸ ਨਾ ਆਏ। ਹਾਲਾਂਕਿ ਜਦੋਂ ਅਸੀਂ ਅਦਰਵਾਈਜ਼ ਜਿਹੜੇ ਬੁੱਢਾ ਦਲ ਨਿਹੰਗ ਸਿੰਘ, ਭਾਵੇਂ ਉਹ ਇੱਕ ਪਰੰਪਰਾ ਨੂੰ ਹੀ ਜਾਰੀ ਰੱਖ ਰਹੇ ਨੇ, ਉਹ ਜਦੋਂ ਇਸ ਦਿਓਰੇ ਨੂੰ ਪੜ੍ਹਦੇ ਨੇ ਉਹਦੇ ਨਾਲ 2 ਲਾਈਨਾਂ ਹੋਰ ਜਿਹੜੀਆਂ ਉਹ ਉਸ ਦੇ ਵਿੱਚ ਸ਼ਾਮਲ ਹੁੰਦੀਆਂ ਨੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿलेंगे बचे, शरण जो होए दिल्ली तख्त पर बहेगी, आप गुरु की फौज छतर चुलेंगे सीस पर, बड़ी करेगी मौज। सो ਜ਼ਾਹਰ ਹੈ ਕਿ ਉਹਨਾਂ ਦਾ ਫੋਕਸ ਬਿਲਕੁਲ ਦਿੱਲੀ ਤਖਤ ਰਿਹਾ। ਔਰ ਅੱਜ ਵੀ ਜਦੋਂ ਹੁਣ ਲਾਲ ਕਿਲੇ ਤੇ ਝੰਡਾ ਜਾਂ ਨਿਹੰਗ ਸਿੰਘਾਂ ਦੀ ਮੌਜੂਦਗੀ, ਉਹ ਸਾਰੀ ਪਰੰਪਰਾ ਨੂੰ ਕਿਉਂ ਤਕਲੀਫ ਹੋਈ ਸਾਰੇ ਭਾਰਤ ਦੇ ਜਿਹੜੇ ਉਹਨਾਂ ਦੇ ਆਈਡੀਆਲੌਗਸ ਤੋਂ ਲੈ ਕੇ ਕਾਮਨ ਲੋਕ ਸੀ, ਕਿਉਂਕਿ ਉਹ ਸਿੱਖ ਸਾਈਕੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਈ ਅਲਟੀਮੇਟਲੀ ਟਾਰਗੇਟ ਦਿੱਲੀ ਹੈ, ਲਾਲ ਕਿਲਾ ਹੈ। ਔਰ ਕਈ ਵਾਰ ਇਸ ਲਈ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਜਾਂ ਦਰਿਆਏ ਜਮਨਾ ਤੋਂ ਵਾਘਾ ਤੱਕ ਦੀ ਗੱਲ ਕਰਦੇ ਤੇ ਕਈ ਜਿਹੜੇ ਨੇ ਉਹ ਸ਼ਰਾਰਤ ਕਰਨ ਦੇ ਲਈ ਕਹਿਣਗੇ ਕਿ ਜੀ ਸਿੱਖ ਰਾਜ ਦੀ ਰਾਜਧਾਨੀ ਤਾਂ ਲਾਹੌਰ ਸੀ, ਪਹਿਲਾਂ ਲਾਹੌਰ ਲਓ। ਸੋ ਇਹ ਉਹਨਾਂ ਦੀ ਇੱਕ ਸ਼ਰਾਰਤ ਹੁੰਦੀ ਹੈ ਕਿਉਂਕਿ ਇਹ ਉਹਨਾਂ ਨੂੰ ਪਤਾ ਹੈ ਅਲਟੀਮੇਟਲੀ ਕਿ ਲਾਲ ਕਿਲੇ ਤੱਕ ਜਿਹੜੀ ਮੌਜੂਦਾ ਖਾਲਿਸਤਾਨ ਦੀਆਂ ਹੱਦਾਂ ਨੇ ਦਰਿਆਏ ਜਮਨਾ ਤੋਂ ਵਾਘਾ ਤੱਕ ਇਹ ਹੋਣੀਆਂ ਨੇ। ਔਰ ਇਹ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਵਜਨ ਹੋ ਸਕਦਾ ਹੈ ਕਿ ਇਹ ਦਿਓਰਾ ਨਾ ਪੜਨ ਦੇਣਾ ਹਰਮੰਦਰ ਸਾਹਿਬ ਦੇ ਅੰਦਰ, ਜਾਂ ਈਵਨ ਜੈਕਾਰਾ ਵੀ ਨਾ ਗਜਾਣ ਦੇਣਾ। ਇਸ ਗੱਲ ਦਾ ਵੀ ਧਿਆਨ ਰਹੇ ਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸਾਡੀ ਵਾਰ ਕਰਾਈ ਵੀ ਹੈ। ਜਦੋਂ ਜੰਗ ਦੇ ਮੈਦਾਨ ਦੇ ਵਿੱਚ ਵੀ ਜਦੋਂ ਨਗਾਰਾ ਵੱਜ ਜਾਂਦਾ ਸੀ, ਨਗਾਰਾ ਵਜਾਣਾ ਜੰਗ ਦਾ ਐਲਾਨ ਸੀ, ਔਰ ਉਸ ਤੋਂ ਬਾਅਦ ਨਗਾਰੇ ਤੋਂ ਬਾਅਦ ਜੈਕਾਰਾ ਛੱਡ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਫਿਰ ਖਾਲਸਾ ਜਿਹੜਾ ਹੈ ਉਹ ਦੁਸ਼ਮਣ ਦਲਾਂ ਦੇ ਵਿੱਚ ਜਿਹੜਾ ਹੈ ਉਹ ਜਾ ਕੇ ਉਹਨਾਂ ਦੇ ਉੱਤੇ ਵਾਰ ਕਰਦਾ ਸੀ। ਸੋ ਇਸ ਗੱਲ ਦੇ ਵਿੱਚ ਵੇਟ ਹੋ ਸਕਦਾ ਹੈ ਜਿਹੜਾ ਸਰ ਕਿਰਪਾਲ ਸਿੰਘ ਹੋਰਾਂ ਨੇ ਕਿਹਾ। ਔਰ ਅੱਜ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ, ਉਹਨਾਂ ਦਾ 113ਵਾਂ ਜਨਮ ਦਿਨ ਵੀ ਹੈ। 2 ਮਾਰਚ 1909 ਨੂੰ ਉਹਨਾਂ ਦਾ ਜਨਮ ਹੋਇਆ। ਔਰ ਅਕਸਰ ਅਸੀਂ ਜਦੋਂ ਵੀ ਕੋਈ ਪ੍ਰੋਗਰਾਮ ਐਸਾ ਨਹੀਂ ਹੁੰਦਾ ਜਾਂ ਮੇਰੀ ਕੋਈ ਸਪੀਚ ਕਦੇ ਮੁਕੰਮਲ ਨਹੀਂ ਹੁੰਦੀ ਜਿਹਦੇ 'ਚ ਮੈਂ ਸਰ ਕਪੂਰ ਸਿੰਘ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਜ਼ਿਕਰ ਨਾ ਕਰਾਂ, ਕਿਉਂਕਿ ਸਰ ਕਪੂਰ ਸਿੰਘ 20ਵੀਂ ਸਦੀ ਦੀ ਉਹ ਦਾਸਤਾਨ ਨੇ ਸਿੱਖ ਕੌਮ ਦੇ ਉਸ ਸਾਰੀ ਜਿਹੜੀ ਟ੍ਰੈਜਡੀ ਚੋਂ ਅੱਜ ਅਸੀਂ ਗੁਜ਼ਰ ਰਹੇ ਹਾਂ 75 ਸਾਲ ਤੋਂ, ਉਸ ਤੋਂ ਲਗਭਗ 30-35 ਸਾਲ ਪਹਿਲਾਂ ਜੋ ਕੁਝ ਵਾਪਰਿਆ ਉਹਦੀ ਟੈਸਟੀਮਨੀ ਨੇ, ਉਹਦੀ ਸਾਖੀ ਨੇ, ਉਹਦੀ ਐਵੀਡੈਂਸ ਨੇ। ਔਰ ਉਹਨਾਂ ਦੀ ਜੀਵਨ ਕਹਾਣੀ ਨਹੀਂ ਹੈ, ਉਹ ਅਸਲ ਵਿੱਚ ਸਾਡੀ ਬਦਕਿਸਮਤੀ ਦੀ ਕਹਾਣੀ ਵੀ ਹੈ, ਜਿਹੜੀ ਹੈ ਉਹ ਮਿਸਡ ਓਪਰਚੁਨਿਟੀਜ਼ ਦੀ ਕਹਾਣੀ ਵੀ ਹੈ। ਔਰ ਬਾਰ-ਬਾਰ ਜਦੋਂ ਅੱਜ ਅਸੀਂ ਗੁਲਾਮੀ ਦੇ ਨਾਲ ਜੂਝ ਰਹੇ ਹਾਂ, ਆਪਣੇ ਦੁਸ਼ਮਣ ਦੀਆਂ ਇੱਕ ਤੋਂ ਬਾਅਦ ਇੱਕ ਚਾਲਾਂ ਦਾ ਸ਼ਿਕਾਰ ਹੋ ਰਹੇ ਹਾਂ, ਤਾਂ ਫਿਰ ਸਰ ਕਪੂਰ ਸਿੰਘ ਹੋਰਾਂ ਦਾ ਇਹ ਅਲਫਾਜ਼ ਕਿ ਅੱਜ ਯਾਦ ਆਇਆ ਮੈਨੂੰ ਉਹ ਸਜਨ ਜਿਹਦੇ ਮਗਰ ਉਲਾਂਬੜਾ ਜੱਗ ਦਾ ਏ। ਬਾਰ-ਬਾਰ ਸਰ ਕਪੂਰ ਸਿੰਘ ਯਾਦ ਆਉਂਦੇ ਨੇ ਕਿ ਉਹਨਾਂ ਨੇ ਕਿਵੇਂ ਉਸ ਪੀਰੀਅਡ ਦੇ ਵਿੱਚ ਅਕਾਲੀ ਲੀਡਰਾਂ ਨੂੰ ਖਬਰਦਾਰ ਕੀਤਾ, ਕਿਵੇਂ ਉਹਨਾਂ ਨੇ ਉਹਨਾਂ ਦੀ ਅਲਾਮਾ ਇਕਬਾਲ ਦੇ ਨਾਲ ਵੀ ਐਜ਼ ਏ ਟੀਚਰ, ਐਜ਼ ਏ ਮੁਰਸ਼ਦ, ਜਿਹੜਾ ਫਿਲਾਸਫੀ ਦੇ ਉਹ ਸਟੂਡੈਂਟ ਸਨ, ਉਹਨਾਂ ਦੇ ਨਾਲ ਉਹਨਾਂ ਦੇ ਤਾਲੁਕਾਤ ਸਨ। ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਨਾਲ ਵੀ ਉਹਨਾਂ ਦਾ ਇੱਕ ਨਿੱਘਾ ਰਿਸ਼ਤਾ ਸੀ, ਔਰ ਉਹ ਸਾਰੇ ਪੀਰੀਅਡ ਦੀ ਉਹ ਵਿਟਨੈਸ ਨੇ ਕਿ ਕਿਵੇਂ ਉਹਨਾਂ ਨੇ ਅਕਾਲੀ ਲੀਡਰਸ਼ਿਪ ਨੂੰ, ਔਰ ਈਵਨ ICS ਅਫਸਰ ਹੋਣ ਦੇ ਨਾਤੇ ਉਹਨਾਂ ਨੇ ਉਹ ਮੈਸੇजेस ਵੀ ਜਿਹੜੇ ਕਿ ਅੰਗਰੇਜ਼ੀ ਸਾਮਰਾਜ ਵਾਲਿਆਂ ਨੇ ਉਹਨਾਂ ਰਾਹੀਂ ਅਕਾਲੀ ਲੀਡਰਾਂ ਤੱਕ ਪਹੁੰਚਾਏ ਕਿ ਭਾਈ ਕੁਛ ਕਰ ਲਓ, ਕੁਛ ਤੁਹਾਡਾ ਅਸੀਂ ਬਣਾਉਣਾ ਚਾਹੁੰਦੇ ਹਾਂ। ਕਿਵੇਂ ਸਾਡੀ ਬੁੱਝੜ ਔਰ ਅਹਿਮਕ
ਅਕਾਲੀ ਲੀਡਰਸ਼ਿਪ ਨੇ ਅੰਗਰੇਜ਼ੀ ਆਫਰਸ ਨੂੰ ਵੀ ਸਪਰਨ ਕੀਤਾ, ਕਾਇਦੇ ਆਜ਼ਮ ਦੀ ਆਫਰ ਨੂੰ ਵੀ ਠੁਕਰਾਇਆ ਔਰ ਅਲਟੀਮੇਟਲੀ ਸਿੱਖ ਕੌਮ ਨੂੰ ਗਾਂਧੀ ਔਰ ਨਹਿਰੂ ਦੇ ਝਾਂਸਿਆਂ 'ਚ ਆ ਕੇ ਹਿੰਦੂਤਵੀ ਗੁਲਾਮੀ ਦੇ ਵਿੱਚ ਜਕੜਿਆ। ਸੋ ਇਹ ਕਹਾਣੀ ਲਗਾਤਾਰਤਾ ਦੇ ਨਾਲ, ਔਰ ਇਹ ਗੱਲ ਮੈਂ ਅਕਸਰ ਆਪਣੀਆਂ ਸਪੀਚਸ ਦੇ ਵਿੱਚ ਵੀ ਦੁਹਰਾਉਂਦਾ ਕਿ ਸਰ ਕਪੂਰ ਸਿੰਘ ਹੋਰਾਂ ਨੇ 1970ਵਿਆਂ ਦੇ ਵਿੱਚ ਇਹ ਉਹ ਪੀਰੀਅਡ ਸੀ ਜਦੋਂ ਅਜੇ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਪੰਥਕ ਸੀਨ ਤੇ ਨਹੀਂ ਸੀ ਆਏ। ਇਹ ਉਹ ਪੀਰੀਅਡ ਸੀ ਜਦੋਂ ਕਿ ਅਜੇ ਦਿੱਲੀ ਸਾਮਰਾਜ ਦੇ ਜ਼ਾਲਮ ਕਰੂਅਲ ਫੇਸ ਨੂੰ ਨਹੀਂ ਸੀ ਦੇਖਿਆ ਸਿੱਖ ਕੌਮ ਨੇ, ਤੇ ਉਹਨਾਂ ਨੇ 1970ਵਿਆਂ 'ਚ ਵੈਨਕੂਵਰ ਉਹ ਆਏ ਔਰ ਇੱਕ ਪਬਲਿਕ ਹਾਲ ਦੇ ਵਿੱਚ ਉਹਨਾਂ ਦਾ ਐਡਰੈਸ ਸੀ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਇਫ ਸਿੱਖਸ ਵਾਂਟ ਹੈਵ ਪੋਲੀਟੀਕਲ ਪਾਵਰ their sons will be the peons in the offices or wayside robbers or security guards in front of the Hindu-owned hotels or drivers in the big Hindu-owned Mercedes cars, nothing more than that. ਕਿ ਜੇ ਸਿੱਖਾਂ ਦੇ ਕੋਲ ਸਿਆਸੀ ਤਾਕਤ ਨਾ ਹੋਈ ਤੇ ਜਾਂ ਉਹ ਦਫ਼ਤਰਾਂ ਦੇ ਵਿੱਚ ਚਪੜਾਸੀ ਹੋਣਗੇ ਜਾਂ ਜਿਹੜੇ ਦੂਸਰਿਆਂ ਦੀ ਬਹੁ ਗਿਣਤੀ ਦੀ ਮਲਕੀਅਤ ਵਾਲੀਆਂ ਕਾਰਾਂ ਦੇ ਡਰਾਈਵਰ ਹੋਣਗੇ ਜਾਂ ਉਹਨਾਂ ਦੀ ਮਲਕੀਅਤ ਵਾਲੇ ਹੋਟਲਾਂ ਦੇ ਅੱਗੇ ਜਿਹੜਾ ਉਹ ਸਿਕਿਉਰਿਟੀ ਗਾਰਡ ਲੱਗੇ ਹੋਣਗੇ ਜਾਂ ਲਟੇਰੇ ਹੋਣਗੇ, ਇਸ ਤੋਂ ਬਿਨਾਂ ਉਹਨਾਂ ਦਾ ਭਵਿੱਖ ਨਹੀਂ ਹੈ। ਹੁਣ ਅੱਜ ਤੁਸੀਂ ਬਹੁਤ ਵਾਰ ਇਹ ਜਦੋਂ ਦੇਖੋਗੇ ਖਬਰਾਂ, ਉਹ ਕਿਤੇ ਬੈਂਕ ਲੁੱਟਣ ਦੀ ਹੋਏ, ਵੇਸਾਈਡ ਰੋਬਰੀ ਦੀ ਹੋਏ, ਜਾਂ ਈਵਨ ਅਸੀਂ ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਵੀ ਡਰੱਗ ਦੇ ਨਾਲ ਜੁੜੇ ਹੋਣ ਜਾਂ ਦੂਜੇ ਹੋਣ, ਤੁਹਾਨੂੰ ਆਪਣੇ ਨਾਵਾਂ ਵਾਲੇ ਜਿਹੜੇ ਨੇ ਬੱਚੇ ਨਜ਼ਰ ਆ ਜਾਣਗੇ। ਔਰ ਅਨਐਮਪਲੋਇਮੈਂਟ ਦਾ ਲੈਵਲ ਕਿੱਥੇ ਪਹੁੰਚ ਗਿਆ ਹੈ, ਔਰ ਇਹ ਪਿਛਲੇ ਸੀ ਕਿ ਪਿਛਲੇ 3-4 ਸਾਲ 'ਚ 5 ਲੱਖ ਤੋਂ ਜ਼ਿਆਦਾ ਬੱਚੇ ਬੱਚੀਆਂ ਪੰਜਾਬ ਦੀ ਧਰਤੀ ਤੋਂ ਬਾਹਰ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਏ ਨੇ। ਹੁਣ ਇਹ ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ, ਇਹ ਕਿਸੇ ਧਰਮ ਦੇ ਖਿਲਾਫ ਗੱਲ ਨਹੀਂ ਹੈ, ਕਿਉਂਕਿ ਜ਼ਾਹਰ ਹੈ ਕਿ ਸਿੱਖ ਧਰਮ ਤਾਂ ਕਿਸੇ ਨਾਲ ਨਫ਼ਰਤ ਨਹੀਂ ਸਿਖਾਉਂਦਾ, ਪਰ ਉਹੀ ਪੋਲੀਟੀਕਲ ਪਾਵਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਸਿੱਖ ਰਾਜ ਸਥਾਪਿਤ ਹੁੰਦਾ ਹੈ ਤੇ ਅਸੀਂ ਦੇਖਦੇ ਹਾਂ ਇਟਾਲੀਅਨ, ਰਸ਼ੀਅਨ, ਅਮਰੀਕਨ ਔਰ ਫ੍ਰੈਂਚ ਜਨਰਲ, ਡਾਕਟਰ ਦੂਜੇ ਉਹ ਆ ਕੇ ਸਿੱਖ ਰਾਜ ਦੇ ਵਿੱਚ ਨੌਕਰੀ ਕਰਦੇ ਨੇ। 52 ਤੋਂ ਜ਼ਿਆਦਾ ਇਸ ਕਿਸਮ ਦੇ ਜਨਰਲ ਅਲਾਰਡ, ਜਨਰਲ ਵੈਂਤੁਰਾ, ਉਹਨਾਂ ਦੀ ਲਿਸਟ ਸਰ ਮਹਾਨ ਕੋਸ਼ ਦੇ ਵਿੱਚ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੇ ਦਿੱਤੀ ਹੋਈ ਹੈ। ਹੁਣ ਇਹ ਪੋਲੀਟੀਕਲ ਪਾਵਰ ਹੈ, ਔਰ ਉਹ ਕਿਉਂਕਿ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੈ, ਜਿਹੜੇ ਉਹਨਾਂ ਦੇ ਜਨਰਲ ਜਾਂ ਦੂਜੇ ਨੇ ਉਹਨਾਂ ਨੇ ਵੀ ਲੰਮੀਆਂ ਦਾੜੀਆਂ ਰੱਖੀਆਂ ਹੋਈਆਂ ਨੇ, ਵਾਲ ਵੀ ਰੱਖੇ ਹੋਏ ਨੇ, ਔਰ ਇਹ ਐਦ ਵੀ ਸੀ ਕਿ ਉਹ ਸਮੋਕਿੰਗ ਨਹੀਂ ਸੀ ਕਰਦੇ, ਔਰ ਅਦਰਵਾਈਜ਼ ਹਾਲਾਂ ਉਹਨਾਂ ਨੂੰ ਆਪਣਾ ਅੱਡ ਧਰਮ, ਉਹ ਕ੍ਰਿਸਚੀਅਨ ਸਨ, ਉਸ ਜੀਵਨ ਜਾਚ ਦੀ ਉਹਨਾਂ ਨੂੰ ਮੁਕੰਮਲ ਆਜ਼ਾਦੀ ਸੀ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਉਦੋਂ ਤੁਹਾਡੀ ਤਹਿਜ਼ੀਬ ਸਿਰਜੀ ਜਾਂਦੀ ਹੈ, ਉਦੋਂ ਤੁਹਾਡਾ ਫਖਰ, ਪ੍ਰਾਈਡ ਹੁੰਦਾ ਹੈ। ਔਰ ਅੱਜ ਹੀ ਕਿਉਂਕਿ ਅੱਜ ਦੀ ਆਵਾਜ਼ ਪ੍ਰੋਗਰਾਮ ਜਿਹਦੇ 'ਚ ਮੈਂ ਪਿਛਲੇ ਲਗਭਗ 25 ਸਾਲ ਤੋਂ ਹੁੰਦਾ ਹੈ, 1 ਘੰਟੇ ਦਾ ਪ੍ਰੋਗਰਾਮ ਹੁੰਦਾ, ਔਰ ਅੱਜ ਵੀ ਜਦੋਂ ਇਸ ਯੂਕਰੇਨ ਦੇ ਹਵਾਲੇ ਨਾਲ ਗੱਲ ਚੱਲ ਰਹੀ ਸੀ ਕਿ ਮਾਈਨੋਰਿਟੀਜ਼ ਦਾ ਕੀ ਫੇਟ ਹੈ, ਤੇ ਮੇਰਾ ਇਹ ਕਹਿਣਾ ਸੀ ਵੀ 8000 ਸਾਲ ਦੀ ਹਿਊਮਨ ਹਿਸਟਰੀ ਚੁੱਕ ਕੇ ਦੇਖ ਲਓ, ਮਾਈਨੋਰਿਟੀ ਨੋ ਮੈਟਰ ਕਿੱਥੇ ਹੈ, ਉਹ ਹਮੇਸ਼ਾ ਮੈਜੋਰਿਟੀ ਦੇ ਰਹਿਮੋ ਕਰਮ ਤੇ ਹੀ ਹੋਏਗੀ। ਉਹਨਾਂ ਨੂੰ ਹਮੇਸ਼ਾ ਉਹਨਾਂ ਨੂੰ ਗੁੱਡ ਹਿਊਮਰ 'ਚ ਰੱਖਣਾ ਪਏਗਾ, ਤੇ ਜਦੋਂ ਉਹਨਾਂ ਨੂੰ ਲੱਗੇਗਾ ਕਿ ਭਾਈ ਉਹ ਕਿਸੇ ਪਾਸਿਓਂ ਮੈਜੋਰਿਟੀ ਫੇਲ ਹੋ ਰਹੀ ਹੈ, ਉਹ ਸਾਰਾ ਭਾਂਡਾ ਜਿਹੜਾ ਉਹ ਮਾਈਨੋਰਿਟੀ ਦੇ ਸਿਰ ਤੇ ਭੰਨਣਗੇ, ਜਿਵੇਂ ਹਿਟਲਰ ਨੇ, ਨਾਜ਼ੀਆਂ ਨੇ ਯਹੂਦੀਆਂ ਦੇ ਸਿਰ ਤੇ ਭੰਨਿਆ। ਜਾਂ ਅਸੀਂ ਭਾਰਤ ਦੇ ਹਵਾਲੇ ਨਾਲ ਦੇਖਦੇ ਕਿ ਜਦੋਂ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ ਤੇ ਕਿਵੇਂ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਉਹਨਾਂ ਦੇ ਖਿਲਾਫ ਕਿਸ ਹੱਦ ਤੱਕ ਬਹੁ ਗਿਣਤੀ ਦੀ ਨਫ਼ਰਤ ਪੈਦਾ ਕੀਤੀ ਗਈ। ਕਿ ਬਹੁਤ ਵਾਰ ਅਸੀਂ ਮੋਦੀ ਦੀ 2019 ਦੇ ਵਿੱਚ 300 ਤੋਂ ਜ਼ਿਆਦਾ ਸੀਟਾਂ ਲੈਣਾ ਕਿ ਜੀ ਹਿੰਦੂਤਵਾ ਹਿਰਦੇ ਸਮਰਾਟ, ਪਰ ਲੋਕ ਭੁੱਲ ਜਾਂਦੇ ਨੇ ਕਿ ਰਾਜੀਵ ਗਾਂਧੀ ਜਿਹਨੇ 1984 ਦੇ ਐਂਡ 'ਚ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਉਹਨੂੰ ਲੀਡ ਕੀਤਾ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾ ਕੇ, ਕਿਉਂਕਿ ਜੂਨ 84 ਦਾ ਘੱਲੂਕਾਰਾ ਹੋ ਚੁੱਕਾ ਸੀ, ਇੰਦਰਾ ਗਾਂਧੀ ਮਾਰੀ ਜਾ ਚੁੱਕੀ ਸੀ, ਔਰ ਉਹ ਸੋ ਕਾਲਡ ਸਿੰਪਥੀ ਵੇਵ ਦੇ ਥੱਲੇ ਰਾਜੀਵ ਗਾਂਧੀ ਦੀ ਕਾਂਗਰਸ ਨੂੰ 400 ਤੋਂ ਜ਼ਿਆਦਾ ਸੀਟਾਂ ਇੰਡੀਆ ਦੀ ਪਾਰਲੀਮੈਂਟ 'ਚ ਮਿਲੀਆਂ ਸੀ,
ਕਿਉਂਕਿ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਈ ਗਈ ਸੀ। ਜੀ ਇਹੀ ਕੁਝ 2002 ਚ ਮੋਦੀ ਅਮਿਤ ਸ਼ਾਹ ਨੇ ਗੁਜਰਾਤ ਦੇ ਵਿੱਚ ਜੋ ਮੁਸਲਮਾਨਾਂ ਦੇ ਨਾਲ ਕੀਤਾ ਔਰ ਉਸ ਦਾ ਨਤੀਜਾ ਸੀ ਕਿ ਮੋਦੀ ਜਿਹੜੇ ਨੇ ਹਿੰਦੂ ਹਿਰਦੇ ਸਮਰਾਟ ਦਾ ਉਹਨਾਂ ਨੂੰ ਟਾਈਟਲ ਦਿੱਤਾ ਔਰ ਉਹ ਪਾਰਲੀਮੈਂਟ ਦੇ ਵਿੱਚ ਜਿਹੜੇ ਨੇ ਪਹੁੰਚੇ ਔਰ ਪ੍ਰਾਈਮ ਮਿਨਿਸਟਰ ਬਣੇ। ਸੋ ਇਹ ਸਿੰਪਲ ਕਹਾਣੀ ਹੈ, ਇਹਦੇ 'ਚ ਕੋਈ ਰਾਕਟ ਸਾਇੰਸ ਨਹੀਂ ਚਾਹੀਦੀ। ਸੋ ਸਰ ਕਪੂਰ ਸਿੰਘ ਵਰਗੀ ਸ਼ਖਸੀਅਤ ਜਿਹੜੀ ਵਾਰਨ ਕਰਦੀ ਰਹੀ ਔਰ ਉਹਨਾਂ ਨੇ ਸਰ ਕਪੂਰ ਸਿੰਘ ਹੋਰਾਂ ਨੇ ਆਪਣੀ ਕਿਤਾਬ ਸਾਚੀ ਸਾਖੀ ਦੇ ਵਿੱਚ ਕਾਇਦੇ ਆਜ਼ਮ ਦੀ ਆਫਰ ਔਰ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਔਰ ਅਸੀਂ ਅੱਜ ਦਾ ਪ੍ਰੋਗਰਾਮ ਸਰ ਕਪੂਰ ਸਿੰਘ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ। ਪਰ ਕਿਉਂਕਿ ਇਸ ਵੇਲੇ ਵੱਡਾ ਇਸ਼ੂ ਦੁਨੀਆ ਦੇ ਵਿੱਚ ਜਿਹੜਾ ਸਭ ਪਾਸੇ ਇਕੱਲਾ ਚਰਚਾ ਦਾ ਵਿਸ਼ਾ ਹੀ ਨਹੀਂ ਹੈ, ਹਰ ਇੱਕ ਇਸ ਨੂੰ ਲੈ ਕੇ ਫਿਕਰਮੰਦ ਵੀ ਹੈ ਕਿ ਇਹ ਜੰਗ ਜਿਹੜੀ ਅੱਜ 7ਵਾਂ ਦਿਨ ਹੈ ਜਿਸ ਦੇ ਵਿੱਚ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਨੇ, ਹਾਲਾਂ ਨੰਬਰ ਵੇਰੀ ਕਰਦੇ ਨੇ। ਰਸ਼ੀਆ ਨੇ ਇਹ ਮੰਨਿਆ ਕਿ ਉਹਨਾਂ ਦੇ 498 ਰੂਸੀ ਫੌਜੀ ਮਰੇ ਨੇ, ਹਾਲਾਂ ਯੂਕਰੇਨ ਵੱਲੋਂ ਇਹ ਜਿਹੜੀ ਫਿਗਰ ਹੈ ਇਹ 5000 ਤੋਂ ਜ਼ਿਆਦਾ ਹੈ। ਲੇਕਿਨ ਸਿਵਿਲੀਅਨਸ ਕਿਉਂਕਿ ਹੁਣ ਪਿਛਲੇ 24 ਘੰਟੇ ਦੇ ਵਿੱਚ ਸਿਵਿਲੀਅਨ ਟਾਰਗੇਟਸ ਨੂੰ ਵੀ ਰਸ਼ੀਅਨ ਫੌਜ ਨੇ ਉਹਨਾਂ ਦੀ ਹਵਾਈ ਫੌਜ ਨੇ ਲਿਆ। ਇਸ ਬਾਰੇ ਜਿਹੜੇ ਨੇ ਉਹ ਕਨਫਲਿਕਟਿੰਗ ਵਿਊ ਨੇ ਦੋਨੋਂ ਪਾਸਿਓਂ ਕਿ ਭਾਈ ਕਿਹੜਾ ਏਰੀਆ ਉਹਨਾਂ ਨੇ ਕੈਪਚਰ ਕਰ ਲਿਆ ਕਿਹੜਾ ਨਹੀਂ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ 7ਵਾਂ ਦਿਨ ਹੋਣ ਦੇ ਬਾਵਜੂਦ ਵੀ ਅਜੇ ਉਹਨਾਂ ਦੀ ਰਾਜਧਾਨੀ ਕੀਵ ਔਰ ਵੱਡੇ ਦੋਵੇਂ ਸ਼ਹਿਰ ਜਿਨ੍ਹਾਂ ਦੇ ਇੱਕ ਸ਼ਹਿਰ ਬਾਰੇ ਇਹ ਕਿਹਾ ਜਾ ਰਿਹਾ ਕਿ ਜੀ ਉਹਨਾਂ ਨੇ ਜਿਹੜਾ ਉਹ ਥੱਲੇ ਉਤਾਰ ਦਿੱਤੇ ਨੇ ਪੈਰਾ ਟਰੂਪਰ ਜਾਂ ਦੂਸਰੇ। ਲੇਕਿਨ ਗੱਲ ਕੱਲੀ ਪੈਰਾ ਟਰੂਪਰ ਦੇ ਉਤਰਨ ਨਾਲ ਹੁੰਦਾ ਤਾਂ ਇਹ ਹੋਏਗਾ ਕਿ ਜਦੋਂ ਫੁੱਲ ਕੰਟਰੋਲ ਸ਼ਹਿਰਾਂ ਪਿੰਡਾਂ ਦਾ ਔਰ ਮੈਨੇਜਮੈਂਟ ਐਮਰਜੈਂਸੀ ਸਰਵਿਸਿਜ਼ ਔਰ ਜਿਹੜਾ ਫਿਰ ਲੋਕਾਂ ਦੀ ਰੈਜ਼ਿਸਟੈਂਸ ਹੋਣੀ ਹੈ ਇਹ ਔਰ ਕੱਲੀ ਲੋਕਾਂ ਦੇ ਨਹੀਂ, ਜਿਵੇਂ ਹੁਣ ਉਹਨਾਂ ਨੇ ਖੁੱਲ੍ਹੇਆਮ ਇਹ ਕਿਹਾ ਕਿ ਭਾਈ ਆਓ ਡਿਫੈਂਡ ਕਰੋ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਯੂਕਰੇਨੀਅਨ ਮੂਲ ਦੇ ਵੀ ਜਾ ਰਹੇ ਨੇ ਔਰ ਪੋਸੀਬਲ ਹੈ ਵੀ ਕਿਉਂਕਿ ਅਮਰੀਕਾ ਔਰ ਨੈਟੋ ਜਿਨ੍ਹਾਂ ਦਾ ਆਪਣਾ ਇਸ ਚੋਂ ਸਿਆਸੀ ਮਫਾਦ ਲੈਣ ਦਾ ਵੀ ਹੈ ਉਹ ਵੀ ਜਿਵੇਂ ਬਲੈਕ ਵਾਟਰ ਵਰਗੀਆਂ ਕੰਪਨੀਆਂ ਜਾਂ ਦੂਜੇ ਲੋਕ ਜਿਨ੍ਹਾਂ ਨੇ ਪ੍ਰਾਈਵੇਟ ਹਾਇਰ ਕੀਤੇ ਹੁੰਦੇ ਨੇ ਫੁੱਲੀ ਟ੍ਰੇਨਡ ਫੌਜੀਆਂ ਵਾਂਗ ਹੁੰਦੇ ਨੇ ਉਹ ਵੀ ਉਸ ਫਾਰਮ ਦੇ ਵਿੱਚ ਉੱਥੇ ਜੁਆਇਨ ਕਰ ਸਕਦੇ ਨੇ। ਕਿਉਂਕਿ ਜੇ ਇਹ ਰਸ਼ੀਆ ਉੱਥੇ ਆ ਕੇ ਬੈਠਦਾ ਕੋਈ ਗੱਲਬਾਤ ਹੁਣ ਅੱਜ ਗੱਲਬਾਤ ਵੀ ਸ਼ੁਰੂ ਹੋਣ ਵਾਲੀ ਹੈ ਪਰ ਕੋਈ ਸਿੱਟੇ ਨਿਕਲਦੇ ਨਜ਼ਰ ਆਉਂਦੇ ਨਹੀਂ ਹੈ ਤੇ ਜੇ ਪ੍ਰੋਟਰੈਕਟਿਡ ਵਾਰ ਹੁੰਦੀ ਹੈ ਤੇ ਇੱਕ ਪ੍ਰੌਕਸੀ ਵਾਰ ਬਣ ਜਾਏਗੀ। ਅਮਰੀਕਾ ਨੈਟੋ ਇਸ ਕਿਸਮ ਦੇ ਜਿਨ੍ਹਾਂ ਦੇ ਰਾਹੀਂ ਉਹਨਾਂ ਨੂੰ ਅੱਗੇ ਕਰਕੇ ਯੂਕਰੇਨ ਨੂੰ ਉਸ ਲੜਾਈ ਨੂੰ ਲੜੇਗਾ ਔਰ ਇਹ ਵੇਟ ਕਰ ਰਹੇ ਕਿਉਂਕਿ ਜਿੰਨੀਆਂ ਸੀਵੀਅਰ ਸੈਂਕਸ਼ਨਸ ਰਸ਼ੀਆ ਤੇ ਲਾਈਆਂ ਗਈਆਂ ਇਹ ਹੋਪ ਕਰਦੇ ਨੇ ਕਿ ਰਸ਼ੀਆ ਦੀ ਇਕਨੋਮੀ ਜਿਹੜੀ ਆ ਉਹ ਕਲੈਪਸ ਹੋਏਗੀ, ਰਸ਼ੀਆ ਮਜਬੂਰ ਹੋਏਗਾ ਇਸ ਸਾਰੇ ਦੇ ਉੱਤੇ ਸਮਝੌਤਾ ਕਰਨ ਦੇ ਉੱਤੇ ਫੌਜ ਯੂਕਰੇਨ ਚੋਂ ਵਿਦਡਰਾ ਕਰਨਾ। ਪਰ ਇਹ ਲੱਗਦਾ ਹੈ ਕਿ ਵੀ ਜੇ ਤੁਸੀਂ ਪੁਤਿਨ ਦਾ ਪਿਛੋਕੜ ਦੇਖਦੇ ਹੋ ਔਰ ਇਸ ਸਾਰੇ ਦੇ ਚੱਲਦੇ ਆ ਜੇ ਇਹ ਗੱਲ ਕਿਸੇ ਕੰਡੇ ਨਹੀਂ ਲੱਗਦੀ ਤੇ ਅੱਜ ਈਵਨ ਰਸ਼ੀਆ ਦੇ ਫੋਰਨ ਮਿਨਿਸਟਰ ਨੇ ਅਗੇਨ ਨਿਊਕਲੀਅਰ ਆਪਸ਼ਨ ਦੀ ਧਮਕੀ ਦਿੱਤੀ ਹੈ ਤੇ ਫਿਰ ਅਸੀਂ ਸਾਰੇ ਹੀ ਉਸ ਦਾ ਸ਼ਿਕਾਰ ਹੋ ਸਕਦੇ ਹਾਂ। ਹਜ਼ਾਰਾਂ ਨਿਊਕਲੀਅਰ ਵਾਰਹੈਡ ਰਸ਼ੀਆ ਕੋਲ ਨੇ, ਹਜ਼ਾਰਾਂ ਅਮਰੀਕਾ ਕੋਲ ਨੇ ਔਰ ਇਹ ਫਿਰ ਗੱਲ ਕਿਤੇ ਰੁਕੇਗੀ ਨਹੀਂ, ਰੱਬ ਨਾ ਕਰੇ ਉਹ ਵਕਤ ਆਏ ਔਰ ਗੱਲ ਹੋ ਸਕਦਾ ਹੈ ਕਿ ਰਸ਼ੀਆ ਵੀ ਇਕੱਲਾ ਯੂਕਰੇਨ ਤੱਕ ਨਾ ਰੁਕੇ। ਹੁਣ ਬੈਲਾਰੂਸ ਜਿਹੜਾ ਇੱਕ ਇੰਡੀਪੈਂਡੈਂਟ ਮੁਲਕ ਸੀ ਚੋਣਾਂ ਹੋ ਕੇ ਉੱਥੇ ਪ੍ਰੈਜ਼ੀਡੈਂਟ ਵੀ ਬਣਿਆ ਲੇਕਿਨ ਕਿਵੇਂ ਰਸ਼ੀਆ ਨੇ ਇੰਟਰਵੀਨ ਕਰਕੇ ਜਿਹੜਾ ਐਕਸ ਡਿਕਟੇਟਰ ਸੀ ਉਹਨੂੰ ਵੀ ਖੜਾ ਕੀਤਾ ਔਰ ਉਹ ਬੈਲਾਰੂਸ ਦੇ ਪ੍ਰੈਜ਼ੀਡੈਂਟ ਦੇ ਮੂੰਹੋਂ ਇਹ ਐਕਸੀਡੈਂਟਲੀ ਨਿਕਲਿਆ ਕਿ ਇਹ ਜਿਹੜਾ ਨੈਕਸਟ ਅਟੈਕ ਹੈ ਉਹ ਮੋਲਡੋਵਾ ਦੇ ਉੱਤੇ ਹੋਏਗਾ। ਛੋਟਾ ਜਿਹਾ ਮੁਲਕ ਹੈ ਔਰ ਆਲਰੇਡੀ ਇਹ ਵੀ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਉਹਦੇ ਤੋਂ ਹੋਇਆ ਔਰ ਇਹ ਖਬਰ ਹੈ ਬੈਲਾਰੂਸ ਪ੍ਰੈਜ਼ੀਡੈਂਟ ਐਕਸੀਡੈਂਟਲੀ ਰਿਵੀਲਡ ਮੋਲਡੋਵਾ ਵਿਲ ਬੀ ਇਨਵੇਡਡ ਨੈਕਸਟ ਔਰ ਇਹ ਹੁਣ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਹੁਣ ਸਿਲਸਿਲਾ ਈਵਨ ਵਾਇਆ ਪੋਲੈਂਡ ਜਾਂ ਹੰਗਰੀ ਜਾਂ ਸਲੋਵਾਕੀਆ ਉੱਥੋਂ ਜਿਹੜੇ ਫਾਈਟਰ ਨੇ ਉਹ ਐਂਟਰ ਕਰਨ ਦਾ ਹੋਏਗਾ ਤੇ ਫਿਰ ਜੇ ਰਸ਼ੀਆ ਨੇ ਵੀ ਇਹ ਮਿਥ ਲਿਆ ਕਿ ਭਾਈ ਹੁਣ ਡੂ ਔਰ ਡਾਈ ਬੈਟਲ ਹੈ ਫਿਰ ਉਹ ਕੱਲਾ ਮੋਲਡੋਵਾ ਤੇ ਹੀ ਨਹੀਂ ਫਿਰ ਈਵਨ ਇਹ ਜਿਹੜੇ ਪੋਲੈਂਡ ਔਰ ਹੰਗਰੀ ਔਰ ਇਹ ਨੇ ਜਿਹੜੇ ਪਹਿਲਾਂ ਈਸਟਰਨ ਯੂਰਪ ਬਲਾਕ ਸੀ ਉਹਨਾਂ ਤੱਕ ਵੀ ਰਸ਼ੀਆ ਦੀ ਪਹੁੰਚ ਹੋ ਸਕਦੀ ਹੈ ਔਰ ਫਿਰ ਨੈਟੋ ਡਾਇਰੈਕਟਲੀ ਇਨਵੋਲਵ ਹੋਏਗਾ ਤੇ ਜੇ ਡਾਇਰੈਕਟ ਇਨਵੋਲਵ ਹੁੰਦਾ ਫਿਰ ਜਿਹੜਾ ਉਹਨੂੰ ਫ੍ਰੀ ਫਾਰ ਆਲ ਵਾਂਗ ਕੋਈ ਕਿਸੇ ਦਾ ਕੰਟਰੋਲ ਨਹੀਂ ਹੋਏਗਾ
ਔਰ ਜਿਹੜੀਆਂ ਹੁਣ ਤੱਕ ਦੀਆਂ ਡਿਵੈਲਪਮੈਂਟਸ ਅਸੀਂ ਦੇਖ ਰਹੇ ਹਾਂ, ਦੋ ਮੇਜਰ ਡਿਵੈਲਪਮੈਂਟਸ, ਕਿਉਂਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ 'ਚ ਜਿਹੜਾ 11ਵਾਂ ਅਸੀਂ ਡਿਸਕਸ ਕੀਤਾ ਸੀ ਕਿ ਜਦੋਂ ਤੋਂ UN ਹੋਂਦ 'ਚ ਆਈ ਹੈ, ਇਹ 11th ਟਾਈਮ ਹੈ, 11ਵੀਂ ਵਾਰ ਹੋਇਆ ਕਿ UN ਜਨਰਲ ਅਸੈਂਬਲੀ ਦਾ ਜਿਹੜਾ ਆਮ ਇਜਲਾਸ ਸੱਦਿਆ ਗਿਆ, ਪ੍ਰੋਸੀਜਰਲ ਵੋਟ ਹੋਈ UN ਸਿਕਿਉਰਿਟੀ ਕਾਉਂਸਲ ਦੇ ਵਿੱਚ। ਇੰਡੀਆ, ਰਸ਼ੀਆ ਔਰ UAE ਜ਼ਾਹਰ ਹੈ ਉਹਨਾਂ ਨੇ ਰਸ਼ੀਆ ਨੇ ਵੀਟੋ ਕੀਤਾ ਔਰ ਚਾਈਨਾ, UAE ਔਰ ਇੰਡੀਆ ਨੇ ਐਬਸਟੇਨ ਕੀਤਾ। ਸਟਿਲ UN ਜਨਰਲ ਅਸੈਂਬਲੀ 'ਚ ਆਇਆ ਔਰ 2 ਦਿਨ ਜਿਹੜੀ ਹੈ ਉਹ ਪੂਰੀ ਬਹਿਸ ਹੋਈ ਔਰ ਆਲਮੋਸਟ 120 ਦੇ ਕਰੀਬ ਮੁਲਕਾਂ ਦੇ ਨੁਮਾਇੰਦਿਆਂ ਨੇ ਆਪਣੇ ਵਿਊ ਉਹਦੇ 'ਚ ਦਿੱਤੇ ਤੇ ਜਿਹੜਾ ਫਾਈਨਲ ਉਸ 'ਚੋਂ ਨਿਕਲਦਾ ਉਹਦੇ 'ਚ ਅਸੀਂ ਦੇਖਦੇ ਹਾਂ ਕਿ UN ਜਨਰਲ ਅਸੈਂਬਲੀ ਵੱਲੋਂ ਮਤਾ ਮੈਜੋਰਿਟੀ ਵੋਟ ਦੇ ਨਾਲ ਪਾਸ ਹੋਇਆ ਕਿ ਰੂਸ ਆਪਣੀ ਫੌਜ ਉੱਥੋਂ ਕੱਢੇ, ਰੂਸ ਨੂੰ ਕੰਡੈਮ ਕੀਤਾ ਗਿਆ। ਸਿਰਫ 5 ਮੁਲਕਾਂ ਨੇ ਸਣੇ ਰਸ਼ੀਆ ਦੇ ਰੂਸ ਦੇ ਹੱਕ 'ਚ ਵੋਟ ਪਾਈ। ਸੋ ਰੂਸ ਤਾਂ ਇੱਕ ਹੈ ਹੀ ਹੈ, ਸਿਰਫ 4 ਮੁਲਕ ਜਿਨ੍ਹਾਂ ਦੇ ਵਿੱਚ ਐਰੀਟਰੀਆ ਹੈ, ਜਿਨ੍ਹਾਂ ਦੇ ਵਿੱਚ ਨਾਰਥ ਕੋਰੀਆ ਹੈ ਔਰ ਜਿਨ੍ਹਾਂ ਦੇ ਵਿੱਚ ਸੀਰੀਆ ਜਿੱਥੇ ਕਿ ਉਹਨਾਂ ਨੇ ਕੀਤਾ, ਔਰ ਇੱਕ ਮੁਲਕ ਹੋਰ ਹੈ ਜਿਹੜਾ ਉਹਨਾਂ ਦੇ ਨਾਲ ਖਲੋਤਾ ਹੈ, ਬੈਲਾਰੂਸ, ਸੀਰੀਆ, ਨਾਰਥ ਕੋਰੀਆ ਔਰ ਐਰੀਟਰੀਆ ਤੇ ਰਸ਼ੀਆ ਖੁਦ। ਸੋ ਇਸ ਤੋਂ ਇੱਕ ਗੱਲ ਤਾਂ ਸਾਬਤ ਹੁੰਦੀ ਹੈ ਕਿ ਰੂਸ ਪੂਰੀ ਤਰ੍ਹਾਂ ਜਿਹੜਾ ਦੁਨੀਆ ਦੇ ਵਿੱਚ ਅਲੱਗ-ਥਲੱਗ ਹੋਇਆ ਹੋਇਆ। ਇੰਡੀਆ ਔਰ ਚਾਈਨਾ ਨੇ ਐਜ਼ ਯੂਜੂਅਲ ਜਿਵੇਂ ਉਹਨਾਂ ਨੇ ਸਿਕਿਉਰਿਟੀ ਕਾਉਂਸਲ ਵੀ ਕੀਤਾ ਸੀ, ਐਬਸਟੇਨ ਕੀਤਾ, ਉਹਨਾਂ ਨੇ ਵੋਟ ਨਹੀਂ ਪਾਈ। ਇੱਕ ਫਰਕ ਜ਼ਰੂਰ ਪਿਆ ਕਿ UAE ਜਿਹੜਾ ਪਹਿਲਾਂ ਨਿਊਟਰਲ ਪਲੇ ਕਰ ਰਿਹਾ ਸੀ, ਉਹਨੇ ਮਤੇ ਦੇ ਹੱਕ 'ਚ ਵੋਟ ਪਾਈ। ਸੋ ਇਹ ਜ਼ਰੂਰ ਅਮਰੀਕਾ ਦੀ ਸਕਸੈਸ ਹੈ ਕਿ ਵੀ ਉਹਨਾਂ ਨੇ UAE ਨੂੰ ਜਿਹੜਾ ਇਸ ਦੇ ਵਿੱਚ ਸ਼ਾਮਲ ਕਰਵਾਇਆ ਔਰ ਇਹ ਜਿਹੜਾ 141 ਵੋਟਾਂ 194 ਜਾਂ 93 ਮੈਂਬਰਾਂ ਚੋਂ 141 ਹੱਕ ਦੇ ਵਿੱਚ ਪਈਆਂ ਕਿ ਰੂਸ ਨੂੰ ਸਲੈਮ ਕੀਤਾ ਹੈ, ਉਸ ਨੂੰ ਫੌਜਾਂ ਕੱਢਣ ਨੂੰ ਕਿਹਾ ਔਰ ਉਸ ਨੂੰ ਹਮਲਾਵਰ ਦੱਸਿਆ ਗਿਆ। 35 ਮੁਲਕਾਂ ਨੇ ਐਬਸਟੇਨ ਕੀਤਾ ਤੇ ਸਿਰਫ 5 ਜਿਹੜੇ ਨੇ ਉਹ ਹੱਕ 'ਚ ਭੁਗਤੇ। ਸੋ ਇਹ ਰੂਸ ਦੇ ਲਈ ਕੋਈ ਚੰਗੀ ਖਬਰ ਨਹੀਂ ਹੈ, ਇਹ ਉਹਨਾਂ ਦੀ ਡਿਪਲੋਮੈਟਿਕ ਡਿਫੀਟ ਹੈ। ਔਰ ਇਸ ਸਾਰੇ ਦੇ ਚਲਦੇ ਆ ਜਿਹੜਾ ਖਾਸ ਤੌਰ ਤੇ ਬੈਲਾਰੂਸ ਨੇ ਤੇ ਇਹ ਵੀ ਉੱਥੇ ਕਿਹਾ ਕਿ ਜੀ ਦੇਖੋ ਪੋਲੈਂਡ ਨੇ, ਔਰ ਮੈਂ ਉਹਨਾਂ ਦੇ ਐਂਬੈਸਡਰ ਨੇ ਜਿਹੜਾ UN ਦੇ ਵਿੱਚ ਬੋਲਦਿਆਂ ਕਿਹਾ ਕਿ ਇੰਡੀਅਨ ਸਟੂਡੈਂਟਸ ਨਾਲ ਕੀ ਹੋ ਰਿਹਾ। ਉਹਨੇ ਕਿਹਾ ਬੈਲਾਰੂਸ ਦੇ ਨੁਮਾਇੰਦੇ ਨੇ, ਔਨ 26 February Polish border guards beat up and turned back into Ukraine a group of around 100 Indian students who then were kindly placed in a refugee camp in Romania। ਹੁਣ ਉਹ ਅੰਦਰ ਕਹਿਣਾ ਚਾਹੁੰਦਾ ਹੈ ਕਿ ਭਾਈ ਦੇਖੋ ਇੰਡੀਆ ਦੇ 100 ਸਟੂਡੈਂਟਸ ਨੂੰ ਪੋਲੈਂਡ ਵਾਲਿਆਂ ਨੇ ਜਿਹੜਾ ਉਹਨਾਂ ਦੇ ਸਿਕਿਉਰਿਟੀ ਫੋਰਸਿਸ ਨੇ ਕੁੱਟ-ਕੱਟ ਕੇ ਉੱਥੋਂ ਭਜਾ ਦਿੱਤਾ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਰੋਮਾਨੀਆ ਦੇ ਖੈਮੇ ਦੇ ਵਿੱਚ ਰੱਖਿਆ ਗਿਆ। ਹੁਣ ਇੱਕ ਪਾਸੇ UN ਜਨਰਲ ਅਸੈਂਬਲੀ ਨੇ ਪੂਰੀ ਤਰ੍ਹਾਂ ਰਸ਼ੀਆ ਨੂੰ ਆਈਸੋਲੇਟ ਕੀਤਾ, ਦੂਸਰੇ ਪਾਸੇ 1 ਮਾਰਚ ਦਾ ਦਿਨ ਅਮਰੀਕਨ ਹਿਸਟਰੀ ਦੇ ਵਿੱਚ ਬੜਾ ਅਹਿਮ ਹੁੰਦਾ ਹੈ ਕਿਉਂਕਿ ਜਿਹੜਾ ਇਲੈਕਟਿਡ ਪ੍ਰੈਜ਼ੀਡੈਂਟ ਹੁੰਦਾ ਹੈ, ਜਿਵੇਂ ਹੁਣ ਆਲਮੋਸਟ 1 ਸਾਲ ਹੋ ਗਿਆ ਬਾਈਡਨ ਨੂੰ, ਉਹ ਸਟੇਟ ਆਫ ਦਾ ਯੂਨੀਅਨ ਐਡਰੈਸ ਕਰਦਾ ਕਿ ਜਿਹਦੇ ਵਿੱਚ ਕਾਂਗਰਸ ਸੈਨੇਟ ਟੁਗੈਦਰ ਉਹਨਾਂ ਨੂੰ ਐਡਰੈਸ ਕਰਦਾ ਹੈ। ਇਹ ਅਮਰੀਕਨ ਪਰੰਪਰਾ ਦਾ ਹਿੱਸਾ ਹੈ, 20th ਸੈਂਚੁਰੀ 'ਚ ਪਹਿਲਾਂ ਹੁੰਦੀ ਸੀ, ਫਿਰ ਬੰਦ ਕਰ ਦਿੱਤੀ ਸੀ ਇੱਕ ਜ਼ਮਾਨੇ 'ਚ। ਔਰ ਇਹ ਬੜਾ ਅਹਿਮ ਹੁੰਦਾ ਹੈ ਕਿ ਵੀ ਇਹਨੂੰ ਸਟੇਟ ਆਫ ਦਾ ਯੂਨੀਅਨ ਐਡਰੈਸ ਕਹਿੰਦੇ ਨੇ ਔਰ ਕਿ ਵੀ ਉਹਦੇ 'ਚ ਕੀ ਕਿਹਾ ਪ੍ਰੈਜ਼ੀਡੈਂਟ ਨੇ। ਸੋ ਜ਼ਾਹਰ ਹੈ ਕਿ ਯੂਕਰੇਨੀਅਨ ਕ੍ਰਾਈਸਿਸ ਦੇ ਚੱਲਦੇ ਆ ਇਹ ਗੱਲ ਸੀ ਕਿ ਜ਼ਿਆਦਾ ਗੱਲ ਯੂਕਰੇਨ ਦੀ ਹੋਏਗੀ। ਔਰ ਹੁਣ ਜਦੋਂ ਅਸੀਂ ਵਿਮਨ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ, ਬਾਈਡਨ ਜਦੋਂ ਐਡਰੈਸ ਕਰ ਰਿਹਾ ਹੈ, ਇੱਕ ਪਾਸੇ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਬੈਠੀ ਹੈ, ਦੂਜੇ ਪਾਸੇ ਨੈਂਸੀ ਪੈਲੋਸੀ ਜਿਹੜੀ ਸਪੀਕਰ ਹੈ ਹਾਊਸ ਦੀ, ਕਿਉਂਕਿ ਜਿਹੜਾ ਸਪੀਕਰ ਹੈ ਉਹ 3rd ਮੋਸਟ ਪਾਵਰਫੁਲ ਐਂਟੀਟੀ ਹੁੰਦਾ ਹੈ ਪੋਲੀਟੀਕਲੀ ਵੀ ਅਦਰਵਾਈਜ਼ ਵੀ। ਔਰ ਖਾਸ ਤੌਰ ਤੇ ਉਹਨਾਂ ਨੇ ਜਿਹੜੀ ਯੂਕਰੇਨ ਦੀ ਐਂਬੈਸਡਰ ਹੈ ਅਮਰੀਕਾ ਦੇ ਵਿੱਚ, ਉਹ ਵੀ ਲੇਡੀ ਹੈ, ਉਹਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਔਰ ਉਹ ਯੂਕਰੇਨ ਦੀ ਐਂਬੈਸਡਰ ਉਹਦੇ ਨਾਲ ਫਸਟ ਲੇਡੀ ਜਿਹੜੀ ਵਾਈਫ ਜ਼ਾਹਰ ਹੈ ਬਾਈਡਨ ਦੀ, ਉਹ ਵੀ ਸੀ ਔਰ ਉਹਨੂੰ ਵੀ ਸਟੈਂਡਿੰਗ ਓਵੇਸ਼ਨ ਦਿੱਤੀ ਗਈ। ਯੂਕਰੇਨ ਦੇ ਲੋਕਾਂ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਨ ਵਾਲੀ। ਔਰ ਜੇ ਕਹਿਣਾ ਹੋਏ ਇਸ ਵਾਰ ਬਾਈਡਨ ਦੇ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਪਾਸਿੰਗ ਰੈਫਰੈਂਸ ਸੀ ਚਾਈਨਾ ਦਾ ਵੀ, ਅਫਗਾਨਿਸਤਾਨ ਦਾ ਵੀ, ਕੋਈ ਜ਼ਿਕਰ ਤੱਕ ਨਹੀਂ ਸੀ। ਹਾਲਾਂ ਵਿਚਾਰਾ ਸਾਡੇ ਵਾਂਗ ਹੁਣ ਬਜ਼ੁਰਗ ਹੈ, ਕਈ ਵਾਰੀ ਲਫ਼ਜ਼ ਮੂੰਹ 'ਚੋਂ
ਹੋਰ ਕੱਢਦਾ, ਨਿਕਲਦੇ ਹੋਰ ਨੇ। ਇੱਕ ਅੱਧੀ ਵਾਰੀ ਇਹ ਹੋਇਆ ਵੀ ਯੂਕਰੇਨ ਕਹਿੰਦੇ ਮੂੰਹ ਚੋਂ ਈਰਾਨ ਨਿਕਲਿਆ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇੱਕ ਗੱਲ ਸਾਹਮਣੇ ਆਈ ਕਿ ਹੁਣ ਚਾਈਨਾ, ਜਿਵੇਂ ਟਰੰਪ ਜਾਂਦੇ ਵੀ ਚਾਈਨਾ ਕਰਦਾ ਸੀ, ਬਾਈਡਨ ਨੇ ਆਉਂਦਿਆਂ ਵੀ ਚਾਈਨਾ ਕੀਤਾ, ਪਰ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਹੁਣ ਯੂਕਰੇਨ ਸੀ, ਚਾਈਨਾ ਔਰ ਈਵਨ ਅਫਗਾਨਿਸਤਾਨ ਉਸ ਦਾ ਜਸਟ ਜੇ ਇਹ ਵੀ ਕਿਹਾ ਜਾਏ ਵੀ ਜ਼ਿਕਰ ਨਹੀਂ ਸੀ ਤਾਂ ਕੋਈ ਗੱਲ ਗਲਤ ਨਹੀਂ ਹੈ। ਔਰ ਇਹਦੇ 'ਚ ਯੂਕਰੇਨ ਦੇ ਨਾਲ ਜਿਹੜਾ ਸੋਲੀਡੈਰਿਟੀ ਦਾ ਇਜ਼ਹਾਰ ਨਹੀਂ ਕੀਤਾ। ਬਾਈਡਨ ਨੇ ਐਲਾਨ ਕੀਤਾ $1 ਬਿਲੀਅਨ ਦੀ ਏਡ। ਹੁਣ ਏਡ ਤਾਂ ਜੇ ਕੰਟਰੋਲ ਹੀ ਯੂਕਰੇਨ ਤੇ ਨਹੀਂ ਹੋਏਗਾ, ਲੋਕਲ ਦਾ ਰਸ਼ੀਅਨ ਹੋਣਗੇ, ਹੁਣ ਰਸ਼ੀਆ ਨੂੰ ਤਾਂ ਦੇਣੋਂ ਰਹੇ। ਇਹਦਾ ਮਤਲਬ ਇਹ ਹੈ ਕਿ ਵੀ ਹੁਣ ਇਹ ਜਿਹੜਾ ਇੱਕ ਨਵਾਂ ਜੰਗ ਦਾ ਫਰੰਟ ਖੁੱਲ ਗਿਆ ਹੈ। $1 ਬਿਲੀਅਨ ਔਰ ਯੂਰਪੀਅਨ ਯੂਨੀਅਨ ਦੀ ਜਿਹੜੀ ਮਨੀ ਹੈ ਉਹ ਅਲਟੀਮੇਟਲੀ ਟ੍ਰੇਨਡ ਕਰਕੇ, ਤਿਆਰ ਕਰਕੇ ਜਿਨ੍ਹਾਂ ਨੂੰ ਉੱਥੇ ਵਾੜਨਾ ਹੈ ਔਰ ਜਿਨ੍ਹਾਂ ਨੇ ਅਲਟੀਮੇਟਲੀ ਲੜਨਾ ਹੈ, ਇਹ ਉਹਨਾਂ ਦੇ ਨਿਮਿਤ ਇਹਨਾਂ ਨੂੰ ਕਿਹਾ ਜਾ ਸਕਦਾ। ਸੋ ਅਸੀਂ ਸਮਝਦੇ ਹਾਂ ਵੀ ਆਲਰੇਡੀ ਅਨਫੋਰਚੂਨੇਟ ਪਾਰਟ ਹੈ ਕਿ ਯੂਰਪ ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਇਸ ਕਿਸਮ ਦਾ ਖਤਰਨਾਕ ਵਾਰ ਥੀਏਟਰ ਕ੍ਰੀਏਟ ਹੋਇਆ। ਇਹ ਕਿੱਥੇ ਲੈ ਕੇ ਜਾਏਗਾ? ਔਰ ਅਸੀਂ ਇਹ ਵੀ ਜ਼ਿਕਰ ਕਰਾਂਗੇ ਕਿ 2014 'ਚ ਜਦੋਂ ਰਸ਼ੀਆ ਨੇ ਕ੍ਰੀਮੀਆ ਨੂੰ ਜਿਹੜਾ ਉਹ ਖੋਇਆ ਸੀ, ਯੂਕਰੇਨ ਦਾ ਹੀ ਹਿੱਸਾ ਸੀ, ਉਹ ਗਿਫਟ ਵੀ ਉਹਨੂੰ ਰਸ਼ੀਆ ਨੇ ਕੀਤਾ ਹੋਇਆ ਸੀ ਪਹਿਲਾਂ। ਤੇ ਉਦੋਂ ਹੈਨਰੀ ਕਿਸਿੰਜਰ ਜਿਹੜੇ ਸੈਕਟਰੀ ਆਫ ਸਟੇਟ ਹੁੰਦੇ ਸੀ ਨਿਕਸਨ ਦੇ ਜ਼ਮਾਨੇ 'ਚ, ਉਹਨਾਂ ਦਾ ਇੱਕ ਆਰਟੀਕਲ ਵਾਸ਼ਿੰਗਟਨ ਪੋਸਟ 'ਚ ਆਇਆ ਸੀ। ਔਰ ਅੱਜ ਵੀ ਜੇ ਅਸੀਂ 8 ਸਾਲ ਬਾਅਦ ਜਦੋਂ ਕਿ ਹੁਣ ਇਹ ਕ੍ਰਾਈਸਿਸ ਐਗਰੇਵੇਟ ਹੋਇਆ ਇਸ ਨੂੰ ਦੇਖੀਏ ਤਾਂ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਕੋਈ ਸੋਲੂਸ਼ਨ ਲਾਈ ਕਰਦਾ ਲੌਂਗ ਟਰਮ ਉੱਥੇ ਤਾਂ ਉਹੀ ਹੈ ਜਿਹੜਾ ਹੈਨਰੀ ਕਿਸਿੰਜਰ ਨੇ ਕਿਹਾ ਸੀ। ਅਸੀਂ ਉਸ ਨੂੰ ਵੀ ਡਿਸਕਸ ਕਰਾਂਗੇ। ਪਰ ਬਾਈਡਨ ਨੇ ਜਿਹੜਾ ਕਾਫੀ ਸਟਰੋਂਗ ਸਟਾਂਸ ਰੱਖਿਆ, ਸਿੱਧੇ ਹਮਲੇ ਜਿਹੜੇ ਨੇ ਉਹ ਸਾਧੇ ਗਏ। ਔਰ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਕਿਹਾ ਕਿ ਮਿਸਟਰ ਪੁਤਿਨ ਥਾਟ ਹੀ ਕੁਡ ਰੋਲ ਇਨ ਯੂਕਰੇਨ ਐਂਡ ਦਾ ਵਰਲਡ ਵੁੱਡ ਰੋਲ ਓਵਰ। ਕਿ ਪੁਤਿਨ ਸਮਝਦਾ ਸੀ ਕਿ ਉਹ ਉੱਥੇ ਆਏਗਾ, ਵੜ ਜਾਏਗਾ ਵਿੱਚ ਔਰ ਦੁਨੀਆ ਨੂੰ ਉਵੇਂ ਹੀ ਆਪਣੇ ਨਾਲ ਘੁਮਾ ਲਏਗਾ। ਇਨਸਟੈਡ ਹੀ ਮੈਟ ਵਿਦ ਅ ਵਾਲ ਆਫ ਸਟਰੈਂਥ ਹੀ ਨੈਵਰ ਐਂਟੀਸਪੇਟਡ ਔਰ ਇਮੈਜਿਨਡ। ਉਸ ਨੂੰ ਅੱਗੋਂ ਉਸ ਤਾਕਤ ਦੀ ਕੰਧ ਦਾ ਟਾਕਰਾ ਕਰਨਾ ਪਿਆ ਜਿਹੜਾ ਉਹਨੇ ਕਦੇ ਖਾਬਾਂ 'ਚ ਵੀ ਨਹੀਂ ਸੀ ਸੋਚਿਆ। ਹੀ ਮੈਟ ਯੂਕਰੇਨੀਅਨ ਪੀਪਲ, ਕਿ ਅਲਟੀਮੇਟਲੀ ਉਹ ਲੋਕ ਜਿਹੜੇ ਆਪਣੀ ਆਜ਼ਾਦੀ ਲਈ ਖਲੋਣ ਵਾਲੇ ਨੇ ਉਹਨਾਂ ਨਾਲ ਉਹਨਾਂ ਦੀ ਟੱਕਰ ਹੋਈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਮੈਂ ਕਈ ਮਹੀਨੇ ਬੁਲਾਏ ਨੇ ਯੂਰਪ ਔਰ ਦੂਸਰੀਆਂ ਥਾਵਾਂ ਤੇ ਕੋਲੀਸ਼ਨ ਬਣਾਉਣ 'ਚ, ਔਰ ਅੱਜ ਜਿਹੜਾ ਔਰ ਇਹ ਇਨਫੈਕਟ ਉਹਨਾਂ ਨੇ ਡੋਨਲਡ ਟਰੰਪ ਦੇ ਉੱਤੇ ਤੰਜ਼ ਕੀਤੀ ਕਿ ਉਹ ਜਿਹਨਾਂ ਚੀਜ਼ਾਂ ਨੂੰ ਕਮਜ਼ੋਰ ਕਰਕੇ ਗਿਆ ਸੀ ਉਹ ਮੈਂ ਦੁਬਾਰਾ ਮਜ਼ਬੂਤ ਕੀਤੀਆਂ ਨੇ। ਜ਼ਾਹਰ ਹੈ ਨੈਟੋ ਦਾ ਤਾਂ ਆਲਮੋਸਟ ਭੋਗ ਹੀ ਪਾ ਦਿੱਤਾ ਸੀ ਟਰੰਪ ਸਾਹਿਬ ਨੇ। ਫਿਰ ਉਹਨਾਂ ਨੇ ਬਾਈਡਨ ਨੇ ਕਿਹਾ ਪੁਤਿਨ ਇਜ਼ ਨਾਓ ਆਈਸੋਲੇਟਿਡ ਫਰਮ ਦਾ ਵਰਲਡ ਮੋਰ ਦੈਨ ਹੀ ਹੈਜ਼ ਐਵਰ ਬੀਨ, ਕਿ ਇਸ ਤੋਂ ਪਹਿਲਾਂ ਇਵੇਂ ਉਹ ਕਦੇ ਅਲੱਗ ਥਲੱਗ ਨਹੀਂ ਹੋਇਆ ਜਿਵੇਂ ਅੱਜ ਹੈ। ਉਹਦੇ 'ਚ ਸਾਹਮਣੇ ਹੀ ਹੈ ਸਿਰਫ 4 ਮੁਲਕ ਦੁਨੀਆ ਦੇ ਰੂਸ ਦੇ ਹੱਕ 'ਚ 194 ਤੋਂ ਖਲੋਂਦੇ ਨੇ। UN ਜਨਰਲ ਅਸੈਂਬਲੀ ਦੀ ਅਸੀਂ ਗੱਲ ਕੀਤੀ ਹੈ ਤਾਂ ਫਿਰ ਇਹ ਬਿਲਕੁਲ ਇੱਕ ਟਰੂਥ ਹੈ ਕਿ ਇਸ ਵੇਲੇ ਪੁਤਿਨ ਜਿਹੜਾ ਬਿਲਕੁਲ ਅਲੱਗ ਥਲੱਗ ਹੈ। ਨਾਲ ਦੀ ਨਾਲ ਉਹਨਾਂ ਨੇ ਜਿਹੜਾ ਰਸ਼ੀਅਨ ਓਲੀਗਾਰਕਸ ਜਿਹੜੇ ਬਹੁਤ ਸਾਰੇ ਅਮੀਰ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ, ਔਰ ਭਾਰਤ ਦਾ ਵੀ ਜੇ ਕਹਿਣਾ ਹੋਏ ਕਿ ਅੰਬਾਨੀ, ਅਡਾਨੀ, ਪਤੰਜਲੀ ਇਹ ਸਾਰੇ ਓਲੀਗਾਰਕ ਨੇ ਜਿਹੜੇ ਹਕੂਮਤ ਨੂੰ ਚਲਾਉਂਦੇ ਨੇ। ਇਸੇ ਤਰ੍ਹਾਂ ਈਵਨ ਪੁਤਿਨ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹ ਇਨਫੈਕਟ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ। ਉਹਦੇ ਕੋਲ ਲਗਭਗ $250 ਬਿਲੀਅਨ ਹੈ। ਔਰ ਉਸ ਦੇ ਜਿਹੜੇ ਸਾਥੀ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਉਹ ਆਪਣੀ ਉਹਨੇ ਚਲਾਇਆ ਹੋਇਆ ਠੱਗਾ, ਉਹਨਾਂ ਨੂੰ ਵੀ ਬਾਈਡਨ ਨੇ ਵਾਰਨ ਕੀਤਾ ਕਿ ਭਾਈ ਇਹ ਜਿਹੜੇ ਨੇ ਉਹਨਾਂ ਦੀ ਇਲ ਬਿਗੋਟਨ ਵੈਲਥ ਜਿਹੜੀ ਹੈ ਉਹ ਵੀ ਅਸੀਂ ਜਿਹੜਾ ਉਸ ਨੂੰ ਟੋਲਰੇਟ ਨਹੀਂ ਕਰਾਂਗੇ। ਔਰ ਹੀ ਆਲਸੋ ਅਨਾਉਂਸ ਦਾ US 에ਅਰ ਸਪੇਸ ਵੁੱਡ ਬੀ ਕਲੋਜ਼ ਟੂ ਰਸ਼ੀਅਨ ਫਲਾਈਟਸ। ਉਹ ਤਾਂ ਯੂਰਪੀਅਨ 에ਅਰ ਸਪੇਸ ਵੀ ਕਲੋਜ਼ਡ ਹੈ ਔਰ ਅਦਰਵਾਈਜ਼ ਵੀ ਹੈ। ਔਰ ਉਹਨਾਂ ਨੇ ਨਾਲ ਦੀ ਨਾਲ ਡੋਮੈਸਟਿਕ ਵੀ ਕੋਵਿਡ-19 ਬਾਰੇ ਜਦੋਂ ਹੁਣ ਐਡਰੈਸ ਕੀਤਾ ਤੇ ਕਿਸੇ ਦੇ ਕੋਈ ਮਾਸਕ ਨਹੀਂ ਸੀ ਲੱਗੀ ਹੋਈ, ਪਰ ਉਹਨਾਂ ਨੇ ਕਿਹਾ ਵੀ ਅਜੇ ਵੀ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਔਰ ਅਸੀਂ ਇਸ ਸਾਰੇ ਦੇ ਨਾਲ ਇਹ ਵੀ ਦੇਖਦੇ ਹਾਂ ਕਿ ਦੂਜੇ ਪਾਸੇ ਰਸ਼ੀਆ ਦੇ ਵਿੱਚ ਵੀ ਜਿਹੜਾ ਨੈਰੇਟਿਵ ਹੈ, ਕਿਉਂਕਿ ਇਸ ਵੇਲੇ ਜਦੋਂ ਅਸੀਂ ਪ੍ਰੋਪੇਗੈਂਡੇ ਦੀ ਗੱਲ ਕਰਦੇ ਹਾਂ ਬਹੁਤ ਕੁਝ ਜਿਹੜਾ ਸਾਡੇ ਤੱਕ ਪਹੁੰਚ ਰਿਹਾ ਉਹੀ ਹੈ ਜਿਹੜਾ ਵੈਸਟਰਨ ਮੀਡੀਆ ਅਮਰੀਕਨ ਜਾਂ ਯੂਰਪੀਅਨ ਦੇ ਰਿਹਾ। ਔਰ ਕਿਉਂਕਿ ਹੁਣ ਰਸ਼ੀਅਨ ਜਿਹੜਾ ਉਹਨਾਂ ਦਾ
ਚੈਨਲ ਸੀ ਦੋਨੋਂ ਤਾਂ ਬਲੌਕ ਕਰਤੇ, YouTube ਤੋਂ ਵੀ ਬਲੌਕ ਕਰਤੇ। ਸੋ ਉਹ ਆਪਣਾ ਪ੍ਰੋਪੇਗੈਂਡਾ ਕਰ ਰਹੇ ਸੀ, ਪਰ ਅਮਰੀਕਾ ਨੇ ਕਿਉਂਕਿ ਇਸ ਸਾਰੇ ਫੀਲਡ ਚੋਂ ਇੰਸਟਾਗ੍ਰਾਮ, YouTube ਔਰ ਫੇਸਬੁੱਕ ਸਾਰੇ ਇਹਨਾਂ ਦੇ ਹੀ ਅਦਾਰੇ ਨੇ, ਉਹ ਸਾਰੇ ਤੋਂ ਰਸ਼ੀਆ ਕੱਟ ਆਫ ਹੈ। ਸੋ ਅੰਦਰ ਰੂਸ ਦੇ ਕੀ ਚੱਲ ਰਿਹਾ ਹੈ ਜਾਂ ਜਿਹੜੀ ਯੂਕਰੇਨ ਤੋਂ ਗਰਾਊਂਡ ਕਵਰੇਜ ਆ ਰਹੀ ਹੈ, ਉਹਨਾਂ ਨੂੰ ਵੀ ਸਾਨੂੰ ਇੱਕ ਬੈਲੈਂਸ ਜਿਹਾ ਰੱਖ ਕੇ ਜਿਹੜਾ ਦੇਖਣਾ ਪੈਂਦਾ ਹੈ। ਸੋ ਇਸ ਸਾਰੇ ਦੇ ਚੱਲਦੇ ਹਾਂ ਅਸੀਂ ਇਹ ਆਸ ਹੀ ਕਰਦੇ ਹਾਂ, ਕਿਉਂਕਿ ਹਰ 24 ਘੰਟੇ ਬਾਅਦ ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਤੇ ਇੱਕੋ ਹੀ ਫੀਅਰ ਹੁੰਦਾ ਹੈ। ਔਰ ਮੈਂ ਵੀ ਜਦੋਂ ਸਵੇਰੇ ਉੱਠਦੇ ਹਾਂ ਜਾਂ ਰਾਤ ਸੌਣ ਤੋਂ ਪਹਿਲਾਂ ਤੱਕ ਵੀ ਲਾਸਟ ਮਿੰਟ ਹੁੰਦਾ ਹੈ ਕਿ ਕੁਝ ਐਸਾ ਤਾਂ ਨਹੀਂ ਵਾਪਰ ਗਿਆ। ਸੋ ਹਾਲ ਦੀ ਘੜੀ ਜਿਵੇਂ ਚੱਲ ਰਿਹਾ ਹੈ, ਰੈਜ਼ਿਸਟੈਂਸ ਹੈ ਕੋਈ, ਪਰ ਜੋ ਹਾਲਾਤ ਚੱਲ ਰਹੇ ਨੇ ਜੇ ਇਸ ਨੂੰ ਨਾ ਨੱਥ ਪਾਈ ਗਈ ਤੇ ਇਹ ਜਿਹੜੀ ਹੈ ਫਿਰ ਵਰਸਟ ਤੋਂ ਵਰਸਟ ਵੀ ਹੋਏਗੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। ਜੈਕਸਨ ਹਿਊਇਟ, where taxes are less taxing. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਨਿਕਸਨ ਦੇ ਵੇਲੇ ਸੈਕਟਰੀ ਆਫ ਸਟੇਟ ਰਹੇ ਹੈਨਰੀ ਕਿਸਿੰਜਰ ਨੇ 2014 ਵਿੱਚ ਵਾਸ਼ਿੰਗਟਨ ਪੋਸਟ ਅਖਬਾਰ ਵਿੱਚ ਇੱਕ ਲੇਖ ਲਿਖਿਆ ਸੀ, ਜਿਸ ਵਿੱਚ ਉਸ ਨੇ ਯੂਕਰੇਨ ਸਮੱਸਿਆ ਦਾ ਸਥਾਈ ਹੱਲ ਸੁਝਾਇਆ ਸੀ। ਸੋ ਇਹ ਉਹੀ ਸਮਾਂ ਸੀ ਜਦੋਂ ਰੂਸ ਨੇ ਕ੍ਰੀਮੀਆ ਤੇ ਕਬਜ਼ਾ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ ਦੀ ਤਾਜ਼ਾ 20th ਸੈਂਚੁਰੀ ਦੀ ਹਿਸਟਰੀ 'ਚ ਖਾਸ ਤੌਰ ਤੇ ਪੋਸਟ ਸੈਕੰਡ ਵਰਲਡ ਵਾਰ, ਜਿਨ੍ਹਾਂ ਨੂੰ ਅਸੀਂ ਇੱਥੇ ਸੈਕਟਰੀ ਆਫ ਸਟੇਟ ਕਹਿੰਦੇ ਹਾਂ, ਜਿਨ੍ਹਾਂ ਦੇ ਲਈ ਲਫ਼ਜ਼ ਖਾਰਜਾ ਮੰਤਰੀ, ਖਾਰਜਾ ਵਜ਼ੀਰ ਖਾਰਜਾ ਔਰ ਅਸੀਂ ਵਿਦੇਸ਼ ਮੰਤਰੀ ਲਫ਼ਜ਼ ਜ਼ਿਆਦਾ ਇਸਤੇਮਾਲ ਹੁੰਦਾ ਹੈ। ਅੱਛਾ। ਉਹਨਾਂ 'ਚ ਬਹੁਤ ਸਾਰੇ ਬ੍ਰਿਲੀਅੰਟ ਲੋਕ ਹੋਏ, ਲੇਕਿਨ ਜਿਹੜਾ ਇੱਕ ਵੱਡਾ ਟ੍ਰੈਂਡ ਸੈਟਰ ਜਿਹਨੇ ਮੁਹਾਰ ਵੀ ਬਦਲੀ ਅਮਰੀਕਨ ਪਾਲਿਸੀ ਦੀ ਵੀਜ਼ਾ ਵੀ ਚਾਈਨਾ, ਉਹ ਹੈਨਰੀ ਕਿਸਿੰਜਰ ਸੀ। ਨਿਕਸਨ ਪ੍ਰੈਜ਼ੀਡੈਂਟ ਬੇਸ਼ੱਕ ਵਾਟਰਗੇਟ ਸਕੈਂਡਲ ਦਾ ਸ਼ਿਕਾਰ ਹੋ ਕੇ ਉਹ ਜਿਹੜਾ ਹਿਸਟਰੀ ਦੇ ਵਿੱਚ ਆਲਮੋਸਟ ਉਹਨਾਂ 'ਚ ਜਾਣ ਵਾਲਾ ਸੀ ਜਿਹਦੇ 'ਚ ਕਿ ਉਹਦੀ ਇੰਪੀਚਮੈਂਟ ਹੋਣੀ ਸੀ, ਪਰ ਉਹਨੇ ਰਿਜ਼ਾਈਨ ਕਰ ਦਿੱਤਾ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਟੈਲੈਕਚੁਅਲੀ, ਫਿਲਸੋਫਿਕਲੀ ਨਿਕਸਨ ਵੀ ਇੱਕ ਬ੍ਰਿਲੀਅੰਟ ਪ੍ਰੈਜ਼ੀਡੈਂਟ ਸੀ।
ਔਰ ਹੈਨਰੀ ਕਿਸਿੰਜਰ ਜਿਸ ਨੂੰ ਉਹਨੇ ਆਪਣਾ ਸੈਕਟਰੀ ਆਫ ਸਟੇਟ ਬਣਾਇਆ, ਉਹ ਵੀ ਇੱਕ ਬ੍ਰਿਲੀਅੰਟ ਡਿਪਲੋਮੈਟ ਸੀ, ਯਹੂਦੀ ਮੂਲ ਦਾ, ਔਰ ਪਹਿਲੀ ਵਾਰ ਇਸ ਲੈਵਲ ਦਾ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਇਹਦੇ ਬਾਵਜੂਦ ਕਿ ਅਮਰੀਕਾ 'ਚ ਜਾਂ ਪੋਸਟ ਸੈਕੰਡ ਵਰਲਡ ਵਾਰ ਔਰ ਨੈਵਰ ਅਗੇਨ ਇਹ ਨਾਰੇ ਵਗੈਰਾ ਰਹੇ ਨੇ, ਪਰ ਅਮਰੀਕਾ 'ਚ ਵੀ ਬੜਾ ਸਟਰੋਂਗ ਐਂਟੀ ਸੈਮਿਟਿਜ਼ਮ ਰਿਹਾ, ਜਿਹਦੇ 'ਚ ਕਿ ਯਹੂਦੀਆਂ ਦੇ ਖਿਲਾਫ ਇੱਕ ਮਾਹੌਲ ਬਣਿਆ ਰਿਹਾ, ਔਰ ਨਤੀਜੇ ਦੇ ਤੌਰ ਤੇ ਉਹਨਾਂ ਨੂੰ ਕੋਈ ਬਹੁਤ ਕੀ ਪੋਜੀਸ਼ਨ, ਇਹਦੇ ਬਾਵਜੂਦ ਕਿ ਇਕਨੋਮਿਕਲੀ ਉਹ ਪਾਵਰਫੁਲ ਰਹੇ, ਐਜੂਕੇਸ਼ਨ ਜਾਂ ਦੂਜੇ ਆਏ, ਬਟ ਪੋਲੀਟੀਕਲੀ ਹੈਨਰੀ ਕਿਸਿੰਜਰ ਦੇ ਵੇਲੇ ਹੀ ਜਿਹੜਾ ਉਹ ਪਹਿਲਾ ਯਹੂਦੀ ਕੋਈ ਇਸ ਟਾਪ ਲੈਵਲ ਤੇ ਅਮਰੀਕਾ ਦੇ ਵਿੱਚ ਆਇਆ ਸੀ। ਹਾਲਾਂ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਦੇ ਵੇਲੇ ਮੈਡਲਿਨ ਐਲਬਰਾਈਟ, ਜਿਹੜੀ ਅਦਰਵਾਈਜ਼ ਕ੍ਰਿਸਚੀਅਨ ਸੀ, ਉਹਨੇ ਆਪਣੀ ਜੂਇਸ਼ ਰੂਟਸ ਨੂੰ ਕਦੇ ਜ਼ਾਹਰ ਨਹੀਂ ਸੀ ਕੀਤਾ, ਪਰ ਇੱਕ ਜਰਨਲਿਸਟ ਜਿਹਨੇ ਇਨਵੈਸਟੀਗੇਟਿਵ ਜਰਨਲਿਜ਼ਮ ਕੀਤਾ, ਉਹਨੇ ਉਸ ਬਾਰੇ ਲਿਖਿਆ ਕਿ ਵੀ ਇਹ ਤਾਂ ਫਲਾਂ 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 ਉਹਦੀਆਂ ਯਹੂਦੀ ਰੂਟ ਸੀ। ਉਦੋਂ ਬਣ ਚੁੱਕੀ ਹੋਈ ਸੀ ਸੈਕਟਰੀ ਆਫ ਸਟੇਟ, ਔਰ ਬਾਅਦ 'ਚ ਉਹਨੇ ਕਿਹਾ ਜੀ, ਮਤਲਬ ਕਲਿੰਟਨ ਨੇ ਵੀ ਹਮਦਰਦੀ ਜਤਾਈ, ਦੂਸਰਿਆਂ ਨੇ ਵੀ, ਕਿ ਮੈਨੂੰ ਆਪਣਾ ਪਾਸਟ ਪਤਾ ਹੀ ਨਹੀਂ ਸੀ। ਉਹ ਇੱਕ ਕਈ ਵਾਰੀ ਇਸ ਕਿਸਮ ਦਾ ਇੱਥੇ ਹੁੰਦਾ ਹੈ ਜਦੋਂ ਕੋਈ ਚੀਜ਼ ਸਾਹਮਣੇ ਆ ਜਾਂਦੀ ਹੈ, ਪਰ ਮਤਲਬ ਇਹ ਵੀ ਜੇ ਕਿਸੇ ਨੂੰ ਆਪਣੀ ਹੋਂਦ ਵੀ ਲੁਕਾਉਣੀ ਪੈਂਦੀ ਹੈ ਤੇ ਇਹ ਗੱਲ ਸਮਝ ਆ ਜਾਂਦੀ ਹੈ ਕਿ ਮਾਹੌਲ ਕੀ ਹੈ। ਪਰ ਹੈਨਰੀ ਕਿਸਿੰਜਰ ਨੇ, ਔਰ ਇਸ ਗੱਲ ਲਈ ਬੇਸ਼ੱਕ ਪਾਕਿਸਤਾਨ ਨੂੰ ਹਮੇਸ਼ਾ ਅੱਜ ਵੀ ਅਮਰੀਕਾ ਦਾ ਜੋ ਰਵੱਈਆ ਪਾਕਿਸਤਾਨ ਪ੍ਰਤੀ ਹੈ, ਹਾਲਾਂਕਿ ਪਾਕਿਸਤਾਨ ਕੋਲਡ ਵਾਰ ਈਰਾ ਦੇ ਵਿੱਚ ਜਿਹੜਾ ਉਹ ਅਮਰੀਕਾ ਦਾ ਸਹਿਯੋਗੀ ਰਿਹਾ, ਕਿਵੇਂ ਜੇ ਅਸੀਂ 1979 ਚ ਸੋਵੀਅਤ ਯੂਨੀਅਨ ਦੇ ਅਫਗਾਨਿਸਤਾਨ ਤੇ ਹਮਲਾਵਰ ਹੋਣ ਤੋਂ ਬਾਅਦ ਔਰ ਕਾਬਜ਼ ਹੋਣ ਤੋਂ ਬਾਅਦ ਤਾਂ ਰੋਲ ਪਾਕਿਸਤਾਨ ਦਾ ਹੈ ਹੀ ਹੈ ਸੀ, ਲੇਕਿਨ ਉਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਬੇਸ਼ੱਕ ਉਹ ਨੈਟੋ ਦਾ ਇਹਨਾਂ ਦਾ ਮੈਂਬਰ ਨਹੀਂ ਸੀ ਬਣ ਸਕਦਾ ਕਿਉਂਕਿ ਯੂਰਪ 'ਚ ਨਹੀਂ ਹੈ, ਲੇਕਿਨ ਸੀਟੋ ਔਰ ਬਗਦਾਦ ਪੈਕਟ ਔਰ ਉਹ ਸਾਰੇ ਦੇ ਥੱਲੇ ਜਿਹੜਾ ਪਾਕਿਸਤਾਨ ਹਮੇਸ਼ਾ ਹੀ ਅਲਾਈ ਰਿਹਾ ਅਮਰੀਕਾ ਦਾ। ਇਹ ਵੱਖਰੀ ਗੱਲ ਹੈ ਕਿ ਅੱਜ ਪਾਕਿਸਤਾਨ ਦੇ ਨਾਲ ਕਿਸ ਕਿਸਮ ਦੀ ਰਿਲੇਸ਼ਨਸ਼ਿਪ, ਕਿ ਬਾਈਡਨ ਜਦੋਂ ਦਾ ਪ੍ਰੈਜ਼ੀਡੈਂਟ ਬਣਿਆ, ਈਵਨ ਇੱਕ ਕਾਲ ਵੀ ਇਮਰਾਨ ਖਾਨ ਨੂੰ ਨਹੀਂ ਕੀਤੀ ਹੈ ਪ੍ਰਾਈਮ ਮਿਨਿਸਟਰ ਪਾਕਿਸਤਾਨ ਨੂੰ। ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜਾ ਯੂਜ਼ ਐਂਡ ਡੰਪ ਲਾਈਨ ਜਿਹੜੀ ਹੈ ਹਮੇਸ਼ਾ ਸਿਆਸਤ ਦੇ ਵਿੱਚ ਹੁੰਦੀ ਹੈ, ਪਰ ਇਹਦੇ 'ਚ ਕੋਈ ਦੋ ਸ਼ੱਕ ਨਹੀਂ, ਦੋ ਰਾਵਾਂ ਨਹੀਂ ਨੇ ਕਿ ਜ਼ੁਲਫਿਕਾਰ ਅਲੀ ਭੁੱਟੋ, ਔਰ ਇਹ ਉਹ ਪੀਰੀਅਡ ਸੀ 1971 ਦਾ ਪਾਕਿਸਤਾਨ ਨੂੰ, ਜਦੋਂ ਕਿ ਇਹੀ ਸੋਵੀਅਤ ਯੂਨੀਅਨ ਜਿਸ ਨੇ ਇੰਡੀਆ ਦੇ ਨਾਲ, ਇੰਦਰਾ ਗਾਂਧੀ ਦੇ ਨਾਲ ਪੈਕਟ ਕੀਤਾ, ਡਿਫੈਂਸ ਪੈਕਟ, ਜਿਸ ਕਿਸਮ ਦਾ ਡਿਫੈਂਸ ਪੈਕਟ ਉਹਨਾਂ ਨੇ ਚੈਕੋਸਲੋਵਾਕੀਆ, ਹੰਗਰੀ, ਪੋਲੈਂਡ ਔਰ ਅਫਗਾਨਿਸਤਾਨ ਨਾਲ ਕੀਤਾ ਹੋਇਆ ਸੀ। ਕਿਉਂਕਿ ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਜੀ ਅਮਰੀਕਾ ਨੇ ਜਿਹੜਾ ਪਾਕਿਸਤਾਨ ਤਾਂ ਉਹਦੇ ਵਿੰਗਸ ਦੇ ਥੱਲੇ ਸੀ, ਔਰ ਇੰਡੀਅਨ ਆਰਮੀ ਉੱਥੇ ਜਾਂਦੀ ਹੈ, 14 ਦਿਨ ਉੱਥੇ ਰਹਿੰਦੀ ਹੈ, ਪਾਕਿਸਤਾਨ ਦਾ 7ਵਾਂ ਬੇੜਾ ਕਿੱਥੇ ਗਿਆ, 7th ਫਲੀਟ ਜਿਹੜਾ ਸਮੁੰਦਰ 'ਚ ਤੁਰਿਆ ਹੋਇਆ, ਕਿਉਂ ਨਹੀਂ ਡਿਫੈਂਡ ਕੀਤਾ। ਬਹੁਤ ਘੱਟ ਸ਼ਾਇਦ ਇਸ ਨੂੰ ਜਾਣਦੇ ਨੇ ਜਿਹੜੇ ਤਾਂ ਮਾਈਂਡ ਸੈਟ ਰੱਖਦੇ ਨੇ ਪੜ੍ਹਨ ਦਾ ਇਨਵੈਸਟੀਗੇਟਿਵ, ਕਿ ਇੰਦਰਾ ਗਾਂਧੀ ਦੇ ਨਾਲ ਉਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਨੇ ਸਮਝੌਤਾ ਕੀਤਾ ਡਿਫੈਂਸ ਪੈਕਟ ਬਿਲਕੁਲ ਉਸੇ ਪੈਟਰਨ ਤੇ ਕਿ ਇਹ ਜੇ ਹਮਲਾ ਕੋਈ ਇੰਡੀਆ ਤੇ ਹਮਲਾਵਰ ਹੋਏਗਾ ਤੇ ਸੋਵੀਅਤ ਯੂਨੀਅਨ ਉਹਦੀ ਮਦਦ ਤੇ ਆਏਗਾ, ਤੇ ਜੇ ਸੋਵੀਅਤ ਯੂਨੀਅਨ ਤੇ ਹੋਏਗਾ ਤੇ ਇੰਡੀਆ ਉਹਦੀ ਮਦਦ ਤੇ ਆਏਗਾ। ਜੇ ਉਹ ਜਿਹੜਾ ਨੈਟੋ ਦੇ ਮੁਲਕਾਂ ਦਾ ਐਗਰੀਮੈਂਟ ਹੈ, ਇਸ ਤੋਂ ਵੀ ਮਚ ਸਟਰੋਂਗਰ। ਇਹੀ ਕਾਰਨ ਸੀ ਕਿ ਇੰਡੀਆ ਇਸ ਗੱਲ ਨੂੰ ਸਮਝਦਾ ਸੀ ਕਿ ਵੀ ਬੰਗਲਾਦੇਸ਼ ਬਣਾਉਣ ਕਰਕੇ ਅਮਰੀਕਾ ਸੋਵੀਅਤ ਯੂਨੀਅਨ ਦੇ ਖਿਲਾਫ ਵਾਰ 'ਚ ਨਹੀਂ ਜਾ ਸਕਦਾ, ਜਿਵੇਂ ਰੂਸ ਸਮਝਦਾ ਹੈ ਵੀ ਯੂਕਰੇਨ ਕੋਈ ਮੈਂਬਰ ਤਾਂ ਹੈ ਨਹੀਂ, ਵੀ ਯੂਕਰੇਨ ਕਰਕੇ ਅਮਰੀਕਾ ਨੇ ਸਿੱਧਾ ਫੌਜ ਨਹੀਂ ਭੇਜਣੀ ਹੈ ਕਿ ਵੀ ਸਿੱਧੀ ਅਮਰੀਕਾ ਜਾਂ ਈਵਨ ਨੈਟੋ ਵੀ ਜਿਹੜੀ ਹੈ ਉਹ ਡਾਇਰੈਕਟ ਨਹੀਂ ਕਰ ਸਕਦੀ। ਹੁਣ ਇਹ ਸਾਰੇ ਸਰਕਮਸਟੈਂਸਿਸ 'ਚੋਂ ਜਿਹੜਾ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ, 93,000 ਦੇ ਕਰੀਬ ਪੋਲੀਟੀਕਲ ਪ੍ਰਿਜ਼ਨਰ, ਫੌਜੀ ਵੀ, ਸਿਵਿਲੀਅਨ ਵੀ, ਔਰ ਜ਼ੁਲਫਿਕਾਰ ਅਲੀ ਭੁੱਟੋ ਉਸ ਸਾਰੇ 'ਚੋਂ ਨਿਕਲ ਕੇ ਆਇਆ ਸੀ 72 ਤੱਕ ਪਹੁੰਚਦੇ ਆ। ਪਰ ਕਿਵੇਂ ਇੱਕ ਮਾਸਟਰ ਸਟ੍ਰੋਕ ਦੇ ਨਾਲ ਹੈਨਰੀ ਕਿਸਿੰਜਰ ਨੇ ਭੁੱਟੋ ਦੇ ਆਫਿਸਿਸ ਨੂੰ ਇਸਤੇਮਾਲ ਕੀਤਾ ਔਰ ਮੌਸੇ ਤੁੰਗ ਤੱਕ ਪਹੁੰਚ ਕੀਤੀ, ਔਰ ਉਹ ਜਿਹੜਾ ਅਮਰੀਕਾ ਔਰ ਚੀਨ ਦਾ ਜਿਹੜਾ ਉਹ ਰਸਤਾ ਖੁੱਲ੍ਹਿਆ, ਔਰ ਨਤੀਜੇ ਦੇ ਤੌਰ ਤੇ ਫਿਰ ਪ੍ਰੈਜ਼ੀਡੈਂਟ ਨਿਕਸਨ ਨੇ ਚਾਈਨਾ ਦਾ ਦੌਰਾ ਕੀਤਾ, ਔਰ ਇਹ ਜਿਹੜਾ ਚਾਈਨਾ ਅਮਰੀਕਾ ਰਿਲੇਸ਼ਨਸ਼ਿਪ, ਤਾਈਵਾਨ ਉਸ 'ਚੋਂ ਬਾਹਰ ਕੱਢਿਆ UN ਸਿਕਿਉਰਿਟੀ ਕਾਉਂਸਲ 'ਚੋਂ, ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ UN ਸਿਕਿਉਰਿਟੀ ਕਾਉਂਸਲ 'ਚ ਥਾਂ ਮਿਲੀ, ਔਰ ਚੀਨ ਅਮਰੀਕਾ ਦੇ ਰਾਬਤੇ ਕਾਇਮ ਹੋਏ। ਸੋ ਇਹ ਬਹੁਤ ਵੱਡਾ ਹੈਨਰੀ ਕਿਸਿੰਜਰ ਦਾ ਜਿਹੜਾ ਮਾਸਟਰ ਸਟ੍ਰੋਕ ਮੰਨਿਆ ਜਾਂਦਾ ਹੈ, ਜਿਹਦੇ ਜ਼ਾਹਰ ਹੈ ਪਾਕਿਸਤਾਨ ਦਾ ਕੇਂਦਰੀ ਰੋਲ ਸੀ, ਉਹ ਇਹ।
ਹੁਣ ਹੈਨਰੀ ਕਿਸਿੰਜਰ ਜਿਹੜਾ ਹੈ ਉਹ ਅੱਜ ਵੀ ਉਹਨੂੰ ਲੈਕਚਰਸ ਲਈ ਸੱਦਿਆ ਜਾਂਦਾ ਹੈ ਥਾਂ ਥਾਂ। ਹੁਣ ਤਾਂ ਮੇਰੇ ਖਿਆਲ ਹੈ 100 ਦੇ ਨੇੜੇ ਤੇੜੇ ਉਹਦੀ ਉਮਰ ਹੋਣੀ ਹੈ। ਤੇ ਮੈਂ ਕੁਦਰਤੀ ਵਾਸ਼ਿੰਗਟਨ ਪੋਸਟ ਦੇ ਵਿੱਚ ਉਹਨਾਂ ਦਾ ਹੈਨਰੀ ਕਿਸਿੰਜਰ ਦਾ 5 ਮਾਰਚ 2014 ਦਾ ਆਰਟੀਕਲ, ਔਰ ਸਾਡੇ ਵਿਊਅਰ ਯਾਕੂਬ ਸਾਹਿਬ ਨੇ ਵੀ ਸਾਨੂੰ ਜਿਹੜਾ ਇਹ ਯਵਾਰ ਖਾਨ ਸਾਹਿਬ ਨੇ ਵੀ ਸਾਨੂੰ ਇਸ ਦਾ ਲਿੰਕ ਭੇਜਿਆ। ਮੈਂ ਕੱਲ ਹੋਰ ਵੀ ਪਾਸੇ ਦੇਖਿਆ। ਹੁਣ ਇਹ ਉਹ ਪੀਰੀਅਡ ਸੀ 2014 ਦੇ ਵਿੱਚ ਜਦੋਂ ਕਿ ਰਸ਼ੀਆ ਦੇ ਖਿਲਾਫ ਸੈਂਕਸ਼ਨਸ ਲੱਗਦੀਆਂ ਨੇ, ਕ੍ਰੀਮੀਆ ਦਾ ਇਸ਼ੂ ਜਿਹੜਾ ਉਹ ਹਾਈਲਾਈਟ ਹੁੰਦਾ। ਹੁਣ ਹੈਨਰੀ ਕਿਸਿੰਜਰ ਤੋਂ ਵੱਧ ਕੇ ਜਿਹੜਾ ਖੁਦ ਯਹੂਦੀ ਹੈ ਉਸ ਸਾਰੇ ਖਿੱਤੇ ਨੂੰ ਚੰਗੀ ਤਰ੍ਹਾਂ ਸਮਝਦਾ ਹੈ, ਕਿਉਂਕਿ ਜਿਹੜਾ ਅੱਜ ਦਾ ਯੂਕਰੇਨ ਦਾ ਹਿੱਸਾ ਹੈ, ਇਹ ਜਿਹੜਾ ਅੱਜ ਦਾ ਯੂਕਰੇਨ ਹੈ ਉਹਦੇ 'ਚ ਹੀ ਉਹ ਹੈ ਜਿੱਥੇ ਬਹੁਤ ਜ਼ਿਆਦਾ ਯਹੂਦੀਆਂ ਦੀ ਨਾਜ਼ੀਆਂ ਵੱਲੋਂ ਔਰ ਲੋਕਲ ਲੋਕਾਂ ਵੱਲੋਂ ਵੀ ਜਿਹੜੀ ਹੈ ਪਰਸੀਕਿਊਸ਼ਨ ਹੋਈ। ਇਹੀ ਕਾਰਨ ਹੈ ਕਿ ਉਹਨਾਂ ਦਾ ਜਿਹੜਾ ਹੋਲੋਕਾਸਟ ਮਿਊਜ਼ੀਅਮ ਇੱਕ ਯੂਕਰੇਨ ਦੇ ਵਿੱਚ ਬਣਿਆ, ਜਿਸ ਦੇ ਉੱਤੇ ਬੰਬਾਰਡਮੈਂਟ ਹੋ ਕੇ ਉਹਦਾ ਨੁਕਸਾਨ ਹੁੰਦਾ ਹੈ, ਇਹ ਸਾਰਾ ਪਾਰਟ ਹੈ। ਸੋ ਔਰ ਰਸ਼ੀਆ ਦੇ ਨਾਲ ਜ਼ਾਹਰ ਹੈ ਕਿ ਸੋਵੀਅਤ ਯੂਨੀਅਨ ਦੇ ਰੂਪ 'ਚ ਜਿਹੜਾ ਕੋਲਡ ਵਾਰ ਈਰਾ ਸੀ ਉਹਦੇ 'ਚ ਕੀ ਚੱਲ ਰਿਹਾ ਹੈ, ਉਹਦਾ ਇਨਫਲੂਐਂਸ ਕੀ ਹੈ, ਉਹਦੀ ਹਿਸਟਰੀ ਕੀ ਹੈ, ਸ਼ਾਇਦ ਇਹਦੇ ਤੋਂ ਬਿਹਤਰ ਕੋਈ ਨਹੀਂ ਜਾਣਦਾ। ਔਰ ਅੱਜ ਜਦੋਂ ਬਹੁਤ ਵਾਰੀ ਸਾਡੇ ਵੀ ਕੁਝ ਵਿਊਅਰਸ ਨੇ ਜਿਨ੍ਹਾਂ ਨੂੰ ਸਾਡਾ ਸ਼ੁਰੂ ਦੇ ਵਿੱਚ ਜਿਹੜਾ ਪ੍ਰੋ ਯੂਕਰੇਨ ਸਟੈਂਸ ਹੈ ਉਹ ਚੰਗਾ ਨਹੀਂ ਲੱਗਾ, ਉਹਨਾਂ ਨੂੰ ਲੱਗਾ ਕਿ ਭਾਈ ਅਸੀਂ ਸ਼ਾਇਦ ਜ਼ਿਆਦਾ ਝੁਕਾਅ ਰੱਖ ਰਹੇ ਹਾਂ, ਪਰ ਅਸੀਂ ਉਦੋਂ ਵੀ ਕੱਲ ਵੀ ਅਸੀਂ ਇਹ ਗੱਲ ਕਹੀ ਸੀ ਕਿ ਭਾਈ ਸਾਡਾ ਰਸ਼ੀਆ ਦੇ ਨਾਲ ਇੱਕ ਹੋਰ ਵੀ ਭਾਜੀ ਹੈ ਇਹਨਾਂ ਦੀ ਸਾਡੇ ਸਿਰ ਦੇ ਉੱਤੇ ਜਿਹੜੀ ਇਹਨਾਂ ਨੇ ਪਾਈ ਹੋਈ ਜੂਨ 84 ਦਾ ਫੌਜੀ ਅਟੈਕ, ਔਰ ਇਸ ਸਾਰੇ ਦੇ ਚੱਲਦੇ ਆ। ਪਰ ਮੈਨੂੰ ਇਹ ਲੱਗਾ ਵੀ ਹੈਨਰੀ ਕਿਸਿੰਜਰ ਨੇ ਜਿਵੇਂ ਇਸ ਸਾਰੇ ਇਸ਼ੂ ਨੂੰ ਇੰਪਾਰਸ਼ੀਅਲੀ ਔਰ ਜ਼ਾਹਰ ਹੈ ਫਰੋਮ ਦਾ ਅਮਰੀਕਨ ਵਿਊ ਪੁਆਇੰਟ, ਅਮਰੀਕਨ ਇੰਟਰਸਟ ਸਾਹਮਣੇ ਰੱਖ ਕੇ ਕੀਤਾ ਹੈ, ਉਹੀ ਅਲਟੀਮੇਟਲੀ ਸੋਲੂਸ਼ਨ ਯੂਕਰੇਨ ਔਰ ਈਵਨ ਨੈਟੋ ਵੀਜ਼ਾ ਵੀ ਰਸ਼ੀਆ ਦੀ ਰਿਲੇਸ਼ਨਸ਼ਿਪ ਜਿਹੜੀ ਹੈ, ਯੂਕਰੇਨ ਤਾਂ ਇੱਕ ਪੌਨ ਬਣ ਗਿਆ। ਅਲਟੀਮੇਟਲੀ ਟੱਕਰ ਤਾਂ ਉਹੀ ਹੈ, ਕੋਲਡ ਵਾਰ ਮੈਂਟੈਲਿਟੀ ਚੱਲ ਰਹੀ ਹੈ। ਔਰ ਉਹ ਉਹਨਾਂ ਨੇ ਜਿਹੜੀ ਇਸ ਦਾ ਟਾਈਟਲ ਵੀ ਸੀ ਜਿਹੜੀ ਉਹਨਾਂ ਦੀ ਲਿਖਤ ਵਾਸ਼ਿੰਗਟਨ ਪੋਸਟ ਛਪੀ, ਟੂ ਸੈਟਲ ਦਾ ਯੂਕਰੇਨ ਕ੍ਰਾਈਸਿਸ ਸਟਾਰਟ ਐਟ ਦਾ ਐਂਡ, ਕਿ ਕਿੱਥੋਂ ਸ਼ੁਰੂ ਕਰਨਾ ਹੈ। ਔਰ ਇਹਦੇ 'ਚ ਉਹਨਾਂ ਨੇ ਪਹਿਲਾਂ ਇਹ ਸਾਰੇ ਨੂੰ ਇਹ ਕਹਿ ਕੇ ਕਿ ਭਾਈ ਅਸੀਂ ਕਿੱਧਰ ਜਾ ਰਹੇ ਹਾਂ, ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਵੀ ਜੰਗ ਜਿਵੇਂ ਕਿਹਾ ਜਾਂਦਾ ਵੀ ਮਸਲੇ ਦਾ ਹੱਲ ਨਹੀਂ ਹੁੰਦਾ। ਉਹਨਾਂ ਨੇ ਕਿਹਾ ਇਨ ਮਾਈ ਲਾਈਫ ਆਈ ਹੈਵ ਸੀਨ 4 ਵਾਰਸ begin with great enthusiasm and public support, all of which we did not know how to end, and from 3 of which we withdrew unilaterally. The test of policy is how it ends, not how it begins. ਉਹਨਾਂ ਨੇ ਅਮਰੀਕਨ ਹਵਾਲੇ ਨਾਲ ਕਿਹਾ, ਉਹਨਾਂ ਨੇ ਕਿਹਾ ਜੀ ਮੈਂ ਆਪਣੀ ਜ਼ਿੰਦਗੀ 4 ਜੰਗਾਂ ਦੇਖੀਆਂ, ਬਹੁਤ ਐਂਥੂਸੀਆਜ਼ਮ ਸੀ ਕਿ ਜਿੱਤ ਗਏ, ਤਿੰਨਾਂ ਦੇ ਵਿੱਚ ਸਾਨੂੰ ਯੂਨੀਲੈਟਰਲੀ ਆਪਣੇ ਤੌਰ ਤੇ ਹੀ ਵਿਦਡਰਾ ਕਰਨਾ ਪਿਆ। ਔਰ ਇਹ ਜਿਹੜਾ ਗੱਲ ਜ਼ਰੂਰੀ ਨਹੀਂ ਹੁੰਦੀ ਕਿ ਕੋਈ ਚੀਜ਼ ਸ਼ੁਰੂ ਕਿਵੇਂ ਹੋਈ ਹੈ, ਗੱਲ ਇਹ ਹੈ ਵੀ ਉਹ ਐਂਡ ਕਿਵੇਂ ਹੁੰਦੀ ਹੈ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਯੂਕਰੇਨੀਅਨ ਕ੍ਰਾਈਸਿਸ ਹੈ ਇਹ ਸ਼ੋ ਡਾਊਨ ਨਹੀਂ ਬਣਨਾ ਚਾਹੀਦਾ, ਕਿਉਂਕਿ ਜੇ ਅਸੀਂ ਇਹ ਕਿ ਯੂਕਰੇਨ ਜੁਆਇਨਸ ਦਾ ਈਸਟ ਔਰ ਦਾ ਵੈਸਟ, ਬਟ ਇਫ ਯੂਕਰੇਨ ਇਜ਼ ਟੂ ਸਰਵਾਈਵ ਐਂਡ ਥਰਾਈਵ it must not be either side's outpost against the other, it should function as a bridge between them. ਹੁਣ ਲੜਾਈ ਤਾਂ ਇਨਫੈਕਟ ਇਹੀ ਹੈ ਕਿ ਰਸ਼ੀਆ ਨੂੰ ਇਹ ਹੈ ਕਿ ਵੀ ਯੂਕਰੇਨ 'ਚ ਲਿਆ ਕੇ ਇਹਨੂੰ ਨੈਟੋ ਦਾ ਮੈਂਬਰ ਬਣਾ ਕੇ ਮਿਸਾਈਲਾਂ ਮੇਰੇ ਵੱਲ ਸਿੱਧਤ ਕਰਨਗੇ, ਔਰ ਅਦਰਵਾਈਜ਼ ਨੈਟੋ ਔਰ ਦੂਜਿਆਂ ਨੂੰ ਲੱਗਦਾ ਹੈ ਕਿ ਵੀ ਇਹ ਰਸ਼ੀਆ ਦਾ ਸਫੀਅਰ ਆਫ ਇਨਫਲੂਐਂਸ ਵਾਪਸ ਵੱਧ ਰਿਹਾ ਹੈ, ਇਹ ਤਾਂ ਵਾਪਸ ਜਿਹੜਾ ਜਿਵੇਂ 15 ਸਟੇਟਾਂ ਟੁੱਟੀਆਂ ਨੇ ਉਹ ਤਾਂ ਉਹਨਾਂ ਨੂੰ ਖਾਣ ਜਾ ਰਿਹਾ। ਸੋ ਇਸ ਫੀਅਰ ਚੋਂ ਯੂਕਰੇਨ ਵਿਚਾਲੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਫਿਰ ਕਿਸਿੰਜਰ ਨੇ ਇਹਦੀ ਹਿਸਟਰੀ ਟਰੇਸ ਕੀਤੀ ਹੈ ਯੂਕਰੇਨ ਦੀ ਕਿ ਜਿਹੜਾ ਉਹਦਾ ਇੰਨਾ ਵੱਡਾ ਖਿੱਤਾ ਬਣਿਆ, ਕਦੋਂ ਕਿਹਨੂੰ ਕੀ ਗਿਫਟ ਮਿਲਿਆ, ਔਰ ਉਹਨੇ ਕਿਹਾ ਵੀ ਬਾਰਿੰਗ ਕਿ 23 ਸਾਲ ਯੂਕਰੇਨ ਜਦੋਂ 1991-92 'ਚ ਆਜ਼ਾਦ ਹੁੰਦਾ ਹੈ, ਆਪਣੀ ਹਿਸਟਰੀ ਜਿਹੜਾ ਅੱਜ ਖਿੱਤਾ ਹੈ 23 ਸਾਲ ਦੀ ਆਜ਼ਾਦੀ ਹੈ, ਅਦਰਵਾਈਜ਼ 500-600 ਸਾਲ ਤੋਂ ਇਹ ਆਕੂਪੇਸ਼ਨਲ ਪਲੇਸ ਹੀ ਰਿਹਾ ਰਸ਼ੀਆ ਔਰ ਦੂਸਰਿਆਂ ਦਾ। ਇਸ ਹਿਸਟਰੀ ਨੂੰ ਉਹਨਾਂ ਨੇ ਰਿਲੇਟ ਕੀਤਾ, ਮੈਂ ਉਸ ਦੇ ਵਿੱਚ ਨਹੀਂ ਜਾਵਾਂਗਾ ਕਿਉਂਕਿ ਕਾਫੀ ਵਕਤ ਲੱਗਦਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਵੈਸਟਰਨ ਯੂਕਰੇਨ ਹੈ ਇਹ ਤਾਂ 1939 ਦੇ ਵਿੱਚ ਸੋਵੀਅਤ ਯੂਨੀਅਨ 'ਚ ਇਨਕਾਰਪੋਰੇਟ ਕੀਤਾ ਗਿਆ, ਜਦੋਂ ਸਟਾਲਿਨ ਔਰ ਹਿਟਲਰ ਨੇ ਜੋ ਲੁੱਟ ਦਾ ਮਾਰ ਸੀ ਉਹਨੂੰ ਆਪਸ 'ਚ ਵੰਡਿਆ। ਔਰ ਇਸੇ ਤਰ੍ਹਾਂ ਕ੍ਰੀਮੀਆ ਜਿਹੜਾ 2014  'ਚ ਉਹਨੇ ਰਸ਼ੀਆ ਨੇ ਲਿਆ, ਉਹਦੀ 60% ਪਾਪੂਲੇਸ਼ਨ ਜਿਹੜੀ ਹੈ ਰਸ਼ੀਅਨ ਹੈ, ਪਰ ਇਹ ਵੀ ਯੂਕਰੇਨ ਦਾ 1954 ਦੇ ਵਿੱਚ ਪਾਰਟ ਬਣਿਆ ਕਿਉਂਕਿ ਖਰੁਸ਼ਚੇਫ ਨੇ ਐਜ਼ ਅ ਗਿਫਟ
ਇਹ ਯੂਕਰੇਨ ਨੂੰ ਦਿੱਤਾ ਹੈ, ਕਿਉਂਕਿ ਖਰੁਸ਼ਚੇਵ ਖੁਦ ਜਿਹੜਾ ਉਹ ਯੂਕਰੇਨੀਅਨ ਸੀ ਬਾਈ ਬਰਥ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਤਰੀਕੇ ਨਾਲ ਈਵਨ ਮਜ਼ਹਬਾਂ ਦੀ ਵੰਡ ਹੈ ਕਿ ਜਿਹੜਾ ਵੈਸਟ ਯੂਕਰੇਨ ਹੈ ਜਿਹੜਾ ਹੁਣ ਜਿਹਦੀ ਸਪੋਰਟ ਤੇ ਦੁਨੀਆ ਆਈ ਹੈ, ਇਹ ਕੈਥੋਲਿਕ ਹੈ, ਤੇ ਜਿਹੜਾ ਈਸਟਰਨ ਹੈ ਜਿਹਦੇ 2 ਪ੍ਰੋਵਿੰਸਿਸ ਨੂੰ ਰਸ਼ੀਆ ਨੇ ਮਾਨਤਾ ਦੇ ਦਿੱਤੀ ਅੱਡ, ਉਹ ਰਸ਼ੀਅਨ ਆਰਥੋਡਾਕਸ ਹੈ। ਔਰ ਇਸੇ ਤਰ੍ਹਾਂ ਵੈਸਟ ਦੇ ਵਿੱਚ ਯੂਕਰੇਨੀਅਨ ਬੋਲੀ ਜਾਂਦੀ ਹੈ, ਈਸਟ ਦੇ ਵਿੱਚ ਰਸ਼ੀਅਨ ਬੋਲੀ ਜਾਂਦੀ ਹੈ। ਔਰ ਹੈਨਰੀ ਕਿਸਿੰਜਰ ਇਹ ਕਹਿਣਾ ਚਾਹੁੰਦਾ ਹੈ ਕਿ ਉੱਥੇ ਕਿਸੇ ਵੀ ਇੱਕ ਦੀ ਜਿਹੜੀ ਹੈ ਉਹ ਡੋਮੀਨੈਂਸ ਨਹੀਂ ਹੋ ਸਕਦੀ ਵੈਸਟ ਔਰ ਈਸਟ ਯੂਕਰੇਨ 'ਚ, ਇੱਕ ਬੈਲੈਂਸ ਡਿਵੈਲਪ ਕਰਨ ਦੀ ਲੋੜ ਹੈ। ਔਰ ਇਹ ਉਹੀ ਡਿਵੈਲਪ ਕਰ ਸਕਦੇ ਨੇ ਜੇ ਯੂਕਰੇਨ ਦੇ ਵਿੱਚ ਜਿਹੜੀ ਫਾਰਸਾਈਟਡ ਔਰ ਸਟੇਟਸਮੈਨ ਲਾਈਕ ਲੀਡਰਸ਼ਿਪ ਹੋਏਗੀ। ਜੇ ਤੁਸੀਂ ਇੱਕ ਧਿਰ ਦੂਜੇ ਨੂੰ ਦੱਬਣਾ ਚਾਹੇਗੀ ਤੇ ਉਹਨਾਂ ਨੇ ਕਿਹਾ ਵੀ ਇਹੀ ਗੱਲ ਯੂਐਸ ਨੂੰ ਵੀ ਦੇਖਣ ਦੀ ਲੋੜ ਹੈ। A wise US policy towards Ukraine would seek a way for the 2 parts of the country to cooperate with each other. We should seek reconciliation, not the domination of affection. ਕਿ ਆਪਸ ਦੇ ਵਿੱਚ ਸਹਿਚਾਰ ਦੇ ਨਾਲ ਜਿਹੜਾ ਇਹ ਗੱਲ ਚੱਲ ਸਕਦੀ ਹੈ। ਫਿਰ ਉਹਨਾਂ ਨੇ ਰਸ਼ੀਆ ਦੇ ਔਰ ਯੂਰਪ ਦੇ ਬਾਰਡਰਸ ਦੀ ਗੱਲ ਕਰਦੇ ਆ, ਇਹ ਕਿਹਾ ਕਿ ਭਾਈ ਇਹ ਜਿਹੜਾ ਹੁਣ ਉਹਨੂੰ ਜੇ ਯੂਕਰੇਨ ਨੂੰ ਯੂਰਪ ਜਾਂ ਨੈਟੋ ਆਊਟਪੋਸਟ ਬਣਾ ਕੇ ਰਸ਼ੀਆ ਦੇ ਮੱਥੇ ਮਾਰਨਾ ਚਾਹੇਗਾ ਤੇ ਰਸ਼ੀਆ ਉਹਨੂੰ ਰੈਜ਼ਿਸਟ ਕਰੇਗਾ। ਸੋ ਲੀਡਰਸ ਆਫ ਆਲ ਸਾਈਡ ਸ਼ੁੱਡ ਰਿਟਰਨ ਟੂ ਐਗਜ਼ਾਮਿਨਿੰਗ ਆਊਟਕਮਸ, ਨਾਟ ਕੰਪੀਟ ਇਨ ਪੋਸਚਰਿੰਗ। ਅੱਜ ਪੋਸਚਰਿੰਗ ਹੀ ਹੈ ਨਾ, ਜੇ ਹੁਣ ਉਹਨਾਂ ਦੀ ਗੱਲਬਾਤ ਵੀ ਹੋਣੀ ਹੈ ਉਹ ਪੋਸਚਰਿੰਗ ਆਪਣੀ ਕਰ ਰਹੇ ਨੇ। ਉਹਨਾਂ ਨੇ ਕਿਹਾ ਜੀ ਨਹੀਂ, ਇਹਨੂੰ ਤੁਸੀਂ ਜਿਹੜਾ ਹੈ ਉਹ ਆਊਟਕਮ ਕਰੋ। ਔਰ ਇਹਦੇ ਜਿਹੜੇ ਉਹਨਾਂ ਨੇ 4-5 ਨੁਕਤੇ ਕਲੋਜ਼ਿੰਗ ਦੇ ਵਿੱਚ ਦਿੱਤੇ ਨੇ, ਮੈਨੂੰ ਲੱਗਦਾ ਹੈ ਵੀ ਅੱਜ ਵੀ ਉਹੀ ਸੋਲੂਸ਼ਨ ਹੈ ਉਹਨਾਂ ਨੇ ਪੁਆਇੰਟ ਬਣਾ ਕੇ ਦਿੱਤੇ ਕਿ ਭਾਈ ਕੀ ਹੱਲ ਹੈ ਅਲਟੀਮੇਟਲੀ ਯੂਕਰੇਨ ਸੋਲੂਸ਼ਨ ਦਾ। ਨੰਬਰ 1 ਉਹਨਾਂ ਨੇ ਕਿਹਾ ਯੂਕਰੇਨ should have the right to choose freely its economic and political associations including with Europe, ਕਿ ਯੂਰਪ ਨੂੰ ਯੂਕਰੇਨ ਨੂੰ ਨਾ ਤਾਂ ਨੈਟੋ ਜਾਂ ਯੂਰਪੀਅਨ ਯੂਨੀਅਨ ਵਾਲੇ ਆਪਣਾ ਪੌਨ ਬਣਾਉਣ ਰਸ਼ੀਆ ਦੇ ਖਿਲਾਫ, ਨਾ ਹੀ ਰਸ਼ੀਆ ਯੂਕਰੇਨ ਦੇ ਉੱਤੇ ਕਾਬਜ਼ ਹੋ ਕੇ ਜਾਂ ਅਦਰਵਾਈਜ਼ ਧੌਂਸ ਜਮਾ ਕੇ ਕਰੇ। ਉਹਨਾਂ ਦੀ ਇਕਨੋਮਿਕ ਔਰ ਪੋਲੀਟੀਕਲ ਐਸੋਸੀਏਸ਼ਨ ਕੀ ਹੋਏ ਇਹ ਯੂਕਰੇਨੀਅਨਸ ਨੂੰ ਹੀ ਡਿਸਾਈਡ ਕਰਨ ਦਾ ਹੱਕ ਹੋਏ। Ukraine should not join NATO, a position I took 7 years ago when it last came up. ਇਹ ਬੜੀ ਮਜ਼ਬੂਤ ਗੱਲ ਹੈ। ਔਰ ਜਿਹੜੇ ਬਹੁਤ ਸਾਰੇ ਅਮਰੀਕਾ ਨੂੰ ਜਾਂ ਨੈਟੋ ਨੂੰ ਬਲੇਮ ਕਰ ਰਹੇ ਨੇ ਕਿ ਜੇ ਪੁਤਿਨ ਇਸ ਰਸਤੇ ਤੇ ਤੁਰਿਆ ਇਹਦੇ ਲਈ ਉਹ ਜ਼ਿੰਮੇਵਾਰ ਨੇ। ਪੁਤਿਨ ਰਿਪੀਟਡਲੀ ਕਹਿੰਦਾ ਰਿਹਾ ਕਿ ਵੀ ਲਿਖਤੀ ਤੌਰ ਤੇ ਦਿਓ ਕਿ ਯੂਕਰੇਨ ਨੈਟੋ ਦਾ ਮੈਂਬਰ ਨਹੀਂ ਬਣੇਗਾ। ਔਰ ਇਹੀ ਗੱਲ ਹੈਨਰੀ ਕਿਸਿੰਜਰ 2014 ਚ ਕਹਿ ਰਹੇ ਨੇ ਕਿ ਇਹ ਉਹਨੂੰ ਜੁਆਇਨ ਨਹੀਂ ਕਰਨੀ ਚਾਹੀਦੀ ਜੇ ਇਸ ਬੈਲੈਂਸ ਨੂੰ ਰੱਖਣਾ ਹੈ। ਯੂਕਰੇਨ ਸ਼ੁੱਡ ਬੀ ਫ੍ਰੀ ਟੂ ਕ੍ਰੀਏਟ ਐਨੀ ਗਵਰਨਮੈਂਟ ਕੰਪੈਟੀਬਲ ਵਿਦ ਦਾ ਐਕਸਪ੍ਰੈਸਡ ਵਿਲ ਆਫ ਇਟਸ ਪੀਪਲ। ਲੋਕਾਂ ਦੀ ਰਾਏ ਲੈ ਕੇ ਜਿਹੜਾ ਹੈ ਉਹ ਕਿਸੇ ਫਾਰਮ ਦੀ ਵੀ ਗਵਰਨਮੈਂਟ ਬਣਾਉਣ। ਵਾਈਜ਼ ਯੂਕਰੇਨੀਅਨ ਲੀਡਰਸ ਵੁੱਡ ਦੈਨ ਆਪਟ ਫਾਰ a policy of reconciliation between the various parts of their country. Internationally, they should pursue a posture comparable to that of Finland. That nation leaves no doubt about its fierce independence and cooperates with the West in most fields, but carefully avoids institutional hostility towards Russia. ਹੁਣ ਫਿਨਲੈਂਡ ਦੇ ਨਾਲ ਵੀ ਰਸ਼ੀਆ ਦਾ ਕਾਫੀ ਬਾਰਡਰ ਲੱਗਦਾ। ਉਹਨੇ ਫਿਨਲੈਂਡ ਦਾ ਮਾਡਲ ਦਿੱਤਾ ਹੈ ਕਿ ਭਾਈ ਉਹਦੇ ਵਾਂਗ ਉਹ ਵੈਸਟ ਨਾਲ ਵੀ ਤਾਵਨ ਕਰੇ, ਪਰ ਰੂਸ ਨੂੰ ਵੀ ਇਹ ਨਾ ਜਿਤਾਏ ਕਿ ਉਹ ਰੂਸ ਦੇ ਖਿਲਾਫ ਹੈ। ਔਰ ਲੇਕਿਨ ਹੁਣ ਜੇ ਅਸੀਂ ਇਹ ਦੇਖੀਏ ਤੇ ਇਹ ਮੰਗ ਵੀ ਚੱਲ ਰਹੀ ਹੈ ਕਿ ਫਿਨਲੈਂਡ ਵੀ ਜਿਹੜਾ ਉਹ ਨੈਟੋ ਦਾ ਮੈਂਬਰ ਬਣਨਾ ਚਾਹੁੰਦਾ ਹੈ, ਕਿਉਂਕਿ ਜਦੋਂ ਹੈਨਰੀ ਕਿਸਿੰਜਰ ਨੇ ਕਿਹਾ ਉਦੋਂ ਫਿਨਲੈਂਡ ਦਾ ਨਿਊਟਰਲ ਰੋਲ ਸੀ, ਕਿਉਂਕਿ ਫਿਨਲੈਂਡ ਨੂੰ ਇਹ ਫੀਅਰ ਹੈ ਕਿ ਭਾਈ ਕਿਤੇ ਜਿਹੜਾ ਉਹ ਰਸ਼ੀਆ ਨੇ ਜੋ ਯੂਕਰੇਨ 'ਚ ਕੀਤਾ ਹੈ, ਜਾਂ ਅਸੀਂ ਗੱਲ ਕਰ ਰਹੇ ਸੀ ਕਿ ਮੈਲਡੋਵਾ ਦੇ ਉੱਤੇ ਵੀ ਅਟੈਕ ਕਰਨਾ ਚਾਹੁੰਦਾ ਰਸ਼ੀਆ, ਜਿਵੇਂ ਬੈਲਾਰੂਸ ਦੇ ਪ੍ਰੈਜ਼ੀਡੈਂਟ ਨੇ ਕਿਹਾ। ਸੋ ਇਹ ਇੱਕ ਬੜਾ ਕਿ ਵੀ ਇਹ ਯੂਕਰੇਨ ਦੇ ਲੋਕਾਂ ਦੇ ਉੱਤੇ ਜਾਂ ਲੀਡਰਸ਼ਿਪ ਤੇ ਹੈ ਕਿ ਉਹ ਵੈਸਟ ਦੇ ਨਾਲ ਵੀ ਤਾਵਨ ਰੱਖਣ, ਜਿਵੇਂ ਇਕਨੋਮਿਕਲ ਐਂਡ ਪੋਲੀਟੀਕਲ ਰਿਲੇਸ਼ਨਸ਼ਿਪ, ਪਰ ਰੂਸ ਨੂੰ ਵੀ ਇਹ ਯਕੀਨ ਦਹਾਨੀ ਕਰਵਾਉਣ ਕਿ ਉਹ ਰੂਸ ਦੇ ਖਿਲਾਫ ਜਿਹੜੇ ਨੇ ਉਹ ਹੱਥ ਠੋਕੇ ਨਹੀਂ ਨੇ ਵੈਸਟ ਦੇ। ਫੋਰਥ ਉਹਨਾਂ ਨੇ ਫਾਈਨਲੀ ਕਿਹਾ ਇਟ ਇਜ਼ ਇਨਕੰਪੈਟੀਬਲ ਵਿਦ ਦਾ ਰੂਲਸ ਆਫ ਐਗਜ਼ਿਸਟਿੰਗ ਵਰਲਡ ਆਰਡਰ ਫਾਰ ਰਸ਼ੀਆ ਟੂ ਐਨੈਕਸ ਕ੍ਰੀਮੀਆ। ਹੁਣ ਕਿਉਂਕਿ 2014 ਜਦੋਂ ਕ੍ਰੀਮੀਆ ਤੇ ਕਬਜ਼ਾ ਕਰ ਲਿਆ ਸੀ ਉਦੋਂ ਉਹਨਾਂ ਨੇ ਲਿਖਿਆ, ਉਹਨੇ ਕਿਹਾ ਇਹ ਬਿਲਕੁਲ ਐਕਸੈਪਟੇਬਲ ਨਹੀਂ ਹੈ ਕਿ ਰਸ਼ੀਆ ਜਿਹੜਾ ਕ੍ਰੀਮੀਆ ਤੇ ਕਬਜ਼ਾ ਕਰਕੇ ਬੈਠੇ। ਬਟ ਇਟ ਸ਼ੁੱਡ ਬੀ ਪੋਸੀਬਲ ਟੂ ਪੁੱਟ ਕ੍ਰੀਮੀਆਜ਼ ਰਿਲੇਸ਼ਨਸ਼ਿਪ ਟੂ ਯੂਕਰੇਨ
on a less fraught basis. To that end, Russia would recognize Ukraine's sovereignty over Crimea. Ukraine should reinforce Crimea's autonomy in elections held in the presence of international observers. The process would include removing any ambiguities about the status of the Black Sea Fleet at Sevastopol. ਹੁਣ ਕਿਉਂਕਿ ਜੇ ਕ੍ਰੀਮੀਆ ਦੇ ਉੱਤੇ ਯੂਕਰੇਨ ਪੂਰਾ ਕਾਬਜ਼ ਰਹਿੰਦਾ ਹੈ, ਜਿਵੇਂ ਉਹਦੇ ਕੋਲ ਸੀ, ਤੇ ਹੱਥ ਠੋਕਾ ਉਹ ਵੈਸਟ ਦਾ ਬਣਦਾ ਹੈ। ਹੁਣ ਕ੍ਰੀਮੀਆ ਵਿੱਚ ਆਉਣ ਦੇ ਨਾਲ ਜਿਹੜਾ ਬਲੈਕ ਸੀ ਫਲੀਟ ਹੈ, ਬਲੈਕ ਸੀ, ਉਹਦੇ ਤੋਂ ਰਸ਼ੀਆ ਕੱਟ ਆਫ ਹੋ ਜਾਂਦਾ ਹੈ ਔਰ ਫਿਰ ਉਹਦੀ ਪਾਈਪਲਾਈਨ ਔਰ ਦੂਜਾ। ਸੋ ਇਹ ਇਸ ਗੱਲ ਨੂੰ ਹੈਨਰੀ ਕਿਸਿੰਜਰ ਕਹਿ ਰਿਹਾ ਕਿ ਕ੍ਰੀਮੀਆ ਹਿੱਸਾ ਰਿਹਾ ਹੈ ਪਰ ਅੰਦਰੂਨੀ ਆਟੋਨਮੀ ਵੀ ਰਹੇ, ਉਹਨੂੰ ਫੁੱਲ ਰਾਈਟਸ ਹੋਣ, ਲੇਕਿਨ ਇਹ ਵੀ ਹੋਏ ਕਿ ਭਾਈ ਬਲੈਕ ਸੀ ਫਲੀਟ ਦਾ ਜਿਹੜਾ ਸਟੇਟਸ ਹੈ ਉਹ ਰਸ਼ੀਆ ਦੇ ਹੱਕ 'ਚ ਹੀ ਰਹੇ, ਉਹਨੂੰ ਵੈਸਟਰਨ ਪਾਵਰਸ ਕ੍ਰੀਮੀਆ ਨੂੰ ਇਸਤੇਮਾਲ ਕਰਕੇ ਉਹਦਾ ਰਸਤਾ ਬਲੌਕ ਨਾ ਕਰਨ। ਉਹਨੇ ਕਿਹਾ ਵੀ these are principles, not prescriptions. People familiar with the region will know that not all of them will be palatable to all parties. The test is not absolute satisfaction, but balanced dissatisfaction. ये बड़ी खूबसूरत टर्मिनोलॉजी है कि भी ये absolute satisfaction नहीं है पर balanced dissatisfaction है। If some solution based on these or comparable elements is not achieved, the drift towards confrontation will accelerate. The time for that will come soon enough. देखो ये फॉरसाइट उन्हें कहा भी जे ये ना ये 2014 ਚ ਵਾਰਨ ਕਰ ਰਿਹਾ ਸੀ ਤੇ ਜੇ 2014 ਚ ਮੈਂ ਕੀਤਾ ਹੁੰਦਾ ਤੇ 2022 ਚ ਸਿਚੁਏਸ਼ਨ ਨਹੀਂ ਸੀ ਆਣੀ। ਉਹਨੇ ਕਿਹਾ ਕਿ ਵੀ ਜੇ ਇਸ ਨੂੰ ਜਿਹੜਾ ਨਾ ਹੈਂਡਲ ਕੀਤਾ ਗਿਆ the time for that will come soon enough, ਫਿਰ ਕਨਫਰੰਟੇਸ਼ਨ ਟਕਰਾਅ ਦਾ ਰਸਤਾ ਹੋਏਗਾ। ਸੋ ਇਹ ਹੁੰਦੀ ਹੈ ਵਿਜ਼ਡਮ ਕਿਸੇ ਲੀਡਰ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਦੇ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। ਜੈਕਸਨ ਹਿਊਇਟ, where taxes are less taxing। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸਐਸ ਦੇ ਆਈਡੀਆਲੋਗ ਸੁਬਰੀਆਮਨਿਅਮ ਸਵਾਮੀ ਨੇ ਮੋਦੀ ਦੀ ਯੂਕਰੇਨ ਸੰਬੰਧੀ ਨੀਤੀ ਨੂੰ ਸਿਆਸੀ ਹਿਜੜਾਪਨ ਦੱਸਿਆ ਹੈ ਔਰ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਵਿੱਚੋਂ ਸੁਰੱਖਿਅਤ ਕੱਢਣ ਨੂੰ ਲੈ ਕੇ ਮੋਦੀ ਸਰਕਾਰ ਦੀ ਢਿੱਲ-ਮੱਠ ਦੀ ਨੀਤੀ ਦੀ ਸਖਤ ਆਲੋਚਨਾ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਹ ਸਾਰੇ 'ਚ ਬੇਸ਼ੱਕ ਅਸੀਂ ਇੰਟਰਨੈਸ਼ਨਲ ਸਿਨੈਰੀਓ ਦੇ ਵਿੱਚ ਦੇਖਦੇ ਹਾਂ ਕਿ ਪਾਲਾਬੰਦੀ ਹੋ ਰਹੀ ਹੈ, ਲਾਈਨ ਖਿੱਚੀ ਗਈ। ਜੇ ਅਸੀਂ UN ਜਨਰਲ ਅਸੈਂਬਲੀ ਦੇ ਵਿੱਚ ਰੂਸ ਦੀ ਮਜ਼ੰਮਤ ਕਰਨ ਵਾਲਾ ਰੈਜ਼ੋਲੂਸ਼ਨ ਦੇਖਦੇ ਹਾਂ ਤਾਂ 141 ਦੇਸ਼ ਨਿੱਠ ਕੇ ਰੂਸ ਦੇ ਖਿਲਾਫ ਖਲੋਂਦੇ ਨੇ ਔਰ ਸਿਰਫ 4 ਮੁਲਕ ਜਿਹੜੇ ਨੇ ਰੂਸ ਦੇ ਨਾਲ ਖਲੋਂਦੇ ਨੇ। ਇੰਡੀਆ ਉਹਨਾਂ 30+ ਸ਼ਾਮਲ ਹੈ, ਪਾਕਿਸਤਾਨ ਵੀ ਉਹਨਾਂ 'ਚ ਹੈ ਜਿਹੜੇ VOTING ਤੋਂ ਐਬਸਟੇਨ ਕਰਦੇ ਨੇ। ਔਰ ਇਸ ਵੇਲੇ ਸਭ ਤੋਂ ਜ਼ਿਆਦਾ ਜੇ ਟਾਈਟ ਰੋਪ ਵਾਕ ਕਹਿਣਾ ਹੋਏ, ਜਿਵੇਂ ਉਹ ਬਾਜੀਗਰਾਂ ਦੀਆਂ ਕੁੜੀਆਂ ਬੜੀ ਉਚਾਈ ਦੇ ਉੱਤੋਂ ਟਾਈਟ ਰੋਪ ਦੇ ਉੱਤੇ ਚੱਲਦੀਆਂ ਹੁੰਦੀਆਂ,
ਜਿੰਨੀ ਮਰਜ਼ੀ ਉਚਾਈ ਹੋਏ, ਪਰ ਇਹ ਵੀ ਹੁੰਦਾ ਵੀ ਜੇ ਤੁਸੀਂ ਇੱਕ ਸਟੈਪ ਵੀ ਖੱਬੇ ਸੱਜੇ ਹੁੰਦੇ ਹੋ ਜਾਂ ਤੁਹਾਡਾ ਧਿਆਨ ਜਾਂ ਫੋਕਸ ਹਟਦਾ ਤੇ ਫਿਰ ਗਿਰੇ ਤੋਂ ਚਕਨਾਚੂਰ, ਫਿਰ ਉਹੀ ਹਾਲਤ ਹੁੰਦੀ ਹੈ। ਬਿਲਕੁਲ। ਹੁਣ ਮੋਦੀ ਜਿਹੜਾ ਹਾਈਫਾਈ ਹੁੰਦੇ ਆ ਵੈਸਟ ਜਾ ਕੇ, ਉਹ ਟਰੰਪ ਦਾ ਜ਼ਮਾਨਾ ਹੋਏ, ਬਾਈਡਨ ਦਾ ਹੋਏ, ਹਰ ਇੱਕ ਨੂੰ ਉਹ ਰਿਚ ਜੱਫੀ ਪਾਉਣ ਵਾਂਗੂ ਕਰ ਕਰਾ ਕੇ, ਔਰ ਇੰਡੀਆ 'ਚ ਵੀ ਇਹ ਪ੍ਰਭਾਵ ਕਿ ਜੀ ਜਿਵੇਂ ਸਾਰਾ ਮੋਦੀ ਨੂੰ ਦੁਨੀਆ ਸਾਰੀ ਜਿਹੜੀ ਆ ਉੱਥੇ ਐਸਾ ਪ੍ਰੋਪੇਗੈਂਡਾ ਕੀਤਾ ਹੋਇਆ ਕਿ ਦੁਨੀਆ ਦਾ ਵੱਡਾ ਲੀਡਰ ਹੈ। ਜਿਵੇਂ ਜਦੋਂ ਬਾਹਰਲੇ ਮੁਲਕਾਂ 'ਚ ਜਾਂਦਾ ਮੋਦੀ ਤੇ ਦੁਨੀਆ ਦੇ ਲੋਕ ਘਰਾਂ 'ਚੋਂ ਨਿਕਲ ਕੇ ਆਉਂਦੇ ਨੇ ਕਿ ਬਈ ਇਹਨੂੰ ਦੇਖਣਾ ਹੈ ਵੀ ਇਹ ਕਿਹੜੀ ਨਸਲ ਦਾ ਬਾਂਦਰ ਹੈ। ਲੇਕਿਨ ਹਕੀਕਤ ਦੇ ਵਿੱਚ ਤਾਂ ਇੱਥੇ ਕਦੇ ਦੋ ਲਾਈਨਾਂ ਨਹੀਂ ਹੁੰਦੀਆਂ ਕਿਸੇ ਇਹਨਾਂ ਦੇ ਨੈਸ਼ਨਲ ਪੇਪਰ 'ਚ ਜਾਂ ਕਿਸੇ ਮੀਡੀਆ ਦੇ ਉੱਤੇ। ਹੁਣ ਉਹ ਇਸ ਰਸ਼ੀਅਨ ਕ੍ਰਾਈਸਿਸ ਦੇ ਵਿੱਚ, ਯੂਕਰੇਨ ਵਾਲੇ ਦੇ ਵਿੱਚ ਬੜੀ ਬੁਰੀ ਤਰ੍ਹਾਂ ਫਸ ਗਏ। ਦੋ ਫਰੰਟਸ ਦੇ ਉੱਤੇ ਟੋਟਲ ਫੇਲਿਅਰ। ਇੱਕ ਦਾ ਜ਼ਿਕਰ ਅਸੀਂ ਕੱਲ ਵੀ ਕੀਤਾ ਸੀ ਕਿ ਹੁਣ ਤਾਂ ਅਮਰੀਕਾ ਦੀ ਰਡਾਰ ਸਕਰੀਨ ਤੇ ਆ ਰਿਹਾ ਹੈ। ਸਟੇਟ ਡਿਪਾਰਟਮੈਂਟ ਨੇ ਵੀ ਜਿਹੜੀ ਹੈ ਥੋੜੀ ਜੀ ਖਿੱਚ ਧੂ ਸ਼ੁਰੂ ਕਰ ਦਿੱਤੀ ਹੈ ਇੰਡੀਆ ਦੀ, ਔਰ ਇਸ ਗੱਲ ਦੀ ਜਿੰਨੀਆਂ ਸਵੀਅਰ ਸੈਂਕਸ਼ਨਸ ਰਸ਼ੀਆ ਦੇ ਉੱਤੇ ਲੱਗ ਰਹੀਆਂ ਨੇ, ਇਹ ਲੱਗਦਾ ਹੀ ਨਹੀਂ ਹੈ ਕਿ SU-400 ਦੇ ਥੱਲੇ ਜਿਹੜਾ $2.5 ਬਿਲੀਅਨ ਦੀ ਇਹਨਾਂ ਦੀ ਡਿਫੈਂਸ ਜਿਹੜੀ ਹੈ ਉਹ ਮਿਸਲ ਡੀਲ ਹੈ ਰਸ਼ੀਆ ਨਾਲ, ਉਹਨੂੰ ਇਹ ਜਿਹੜੇ ਨੇ ਉਹਦਾ ਉਹ ਵੇਵਰ ਦੇ ਦੇਣਗੇ। ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਰ ਇਹਦੇ ਨਾਲ ਹੁਣ UAE ਨੂੰ ਤਾਂ ਅਮਰੀਕਾ ਨੇ ਮਨਾ ਲਿਆ, ਉਹਨੇ ਰਸ਼ੀਆ ਦੇ ਖਿਲਾਫ ਵੋਟ ਕੀਤਾ। ਇੰਡੀਆ ਤੇ ਵੀ ਉਹਨਾਂ ਨੇ ਜ਼ੋਰ ਲਾਇਆ ਔਰ ਇਸ ਤੇ ਖਫਾ ਨੇ ਅਮਰੀਕਾ ਵੀ ਔਰ ਦੂਸਰੇ ਵੀ ਕਿ ਭਾਈ ਇਹ ਜੇ ਜਾ ਕੇ ਉੱਥੇ ਹੀ ਤੁਸੀਂ ਡਿੱਗਣਾ ਤੇ ਫਿਰ ਤੁਹਾਡੀ ਸਾਡੇ ਨਾਲ ਵੀ ਕਾਹਦੀ ਸਾਂਝ ਹੈ। ਚਲੋ ਇਹ ਇੱਕ ਵੱਖਰਾ ਵਿਸ਼ਾ ਹੈ। ਵਿਦਨ ਦਾ ਕੰਟਰੀ ਜਿਹੜਾ ਸਭ ਤੋਂ ਜ਼ਿਆਦਾ ਕ੍ਰਿਟਿਸਿਜ਼ਮ ਮੋਦੀ ਸਰਕਾਰ ਦਾ, 20,000 ਦੇ ਕਰੀਬ ਉਹਨਾਂ ਦੇ ਸਟੂਡੈਂਟ ਔਰ ਦੂਜੇ ਫਸੇ ਹੋਏ, ਸਾਰੇ ਮੁਲਕਾਂ ਨੇ ਬਿਫੋਰ ਐਡਵਾਈਜ਼ਰੀ ਦਿੱਤੀ, ਕੱਢਿਆ। ਇਹਨਾਂ ਨੇ ਇਹੀ ਨਹੀਂ ਕਿ ਵੀ 3 ਹਫ਼ਤੇ ਸੁੱਤੇ ਰਹੇ, ਜਦੋਂ ਤੱਕ ਕੀਤਾ ਟਿਕਟਾਂ ਇੰਡੀਅਨ 에ਅਰਲਾਈਨ ਵਾਲੇ 4 ਗੁਣਾ ਮੰਗਣ ਲੱਗ ਗਏ। ਹੁਣ ਇੱਕ ਸਟੂਡੈਂਟ ਦੀ ਡੈਥ ਹੋ ਗਈ, ਉਹ ਸਾਰੇ ਕ੍ਰਾਸ ਫਾਇਰਿੰਗ ਬਾਰਡਰਾਂ ਦੇ ਉੱਤੇ ਜੇ 4 ਵਜ਼ੀਰ ਭੇਜੇ ਤੇ ਉਹ ਜਾ ਕੇ ਉਹਨਾਂ ਸਲੋਵੇਨੀਆ ਔਰ ਹੰਗਰੀ ਔਰ ਪੋਲੈਂਡ ਔਰ ਰੋਮਾਨੀਆ ਉਹਨਾਂ ਦੇ ਬਾਰਡਰਸ ਤੇ ਜਾ ਕੇ ਬੈਠ ਗਏ। ਅੰਦਰ ਜਿਹੜੀ 1500 ਕਿਲੋਮੀਟਰ ਤੱਕ ਫੈਲੇ ਸਟੂਡੈਂਟ ਨੇ ਉਹਨਾਂ ਦਾ ਬੁਰਾ ਹਾਲ ਬੌਂਕੇ ਦਿਹਾੜੇ। ਔਰ ਹੁਣ ਵੀ ਜਿਹੜੀਆਂ ਖਬਰਾਂ ਨੇ ਜੇ ਤੁਸੀਂ ਦੇਖੋ ਭਰੇ ਹੋਏ ਨੇ, ਹੁਣ ਤਾਂ ਉਹਨਾਂ ਦਾ ਉਹ ਗੋਦੀ ਮੀਡੀਆ ਵੀ ਮਜਬੂਰ ਹੋ ਗਿਆ ਇਹਨਾਂ ਖਬਰਾਂ ਨੂੰ ਦੇਣ ਨੂੰ। ਇੰਡੀਅਨ ਸਟੂਡੈਂਟਸ ਫਿਊਮ ਐਟ ਐਮਬੈਸੀਜ਼, ਸ਼ਾਰਟ ਨੋਟਿਸ ਐਡਵਾਈਜ਼ਰੀ ਲੀਵ ਖਾਰਕਿਵ। ਹੁਣ ਖਾਰਕਿਵ ਤੇ ਬੰਬਾਰਡਮੈਂਟ ਚੱਲ ਰਹੀ ਹੈ ਪਿਛਲੇ 24 ਘੰਟੇ 'ਚ। ਉਹਨਾਂ ਨੂੰ ਕਹਿ ਰਹੇ ਨੇ ਨਿਕਲ ਆਓ ਜੀ, ਬਾਰਡਰ ਤੇ ਆ ਜਾਓ। ਉਹ ਕਹਿੰਦੇ ਨਿਕਲਣਾ ਕਿਵੇਂ, ਚੱਲ ਰਿਹਾ ਕੋਈ ਪ੍ਰਬੰਧ, ਕੋਈ ਬੱਸਾਂ, ਕੋਈ ਹੋਰ। ਸੋ ਨਾ ਰਸ਼ੀਆ ਨਾਲ ਕੋਆਰਡੀਨੇਟ ਕੀਤਾ, ਨਾ ਯੂਕਰੇਨ ਨਾਲ ਕੀਤਾ, ਨਾ ਸਟੂਡੈਂਟਸ ਨਾਲ ਕੀਤਾ। ਹੁਣ ਜਦੋਂ ਕਿ ਐਨ ਕ੍ਰਿਟਿਸਿਜ਼ਮ ਲੋਕਾਂ ਚੀਕ ਚਿਹਾੜਾ, ਜੇ 20,000 ਸਟੂਡੈਂਟ ਸੀ ਉਹਨਾਂ ਦੇ ਅੱਗੋਂ ਰਿਸ਼ਤੇਦਾਰ ਪੇਰੈਂਟਸ ਅੰਦਾਜ਼ਾ ਲਾ ਲਓ ਔਰ ਭਾਰਤ ਭਰਦੇ ਨੇ। ਹੁਣ ਹੋ ਗਿਆ ਜੀ ਅਸੀਂ ਇੰਡੀਅਨ 에ਅਰ ਫੋਰਸ ਦੇ ਵੀ ਜਹਾਜ਼ ਪ੍ਰੈਸਨ ਕਰ ਦਿੱਤੇ ਨੇ, 24 ਆਵਰ ਸਰਵਿਸ, 5,000 ਬੰਦਾ ਅਸੀਂ ਕੱਢ ਲਿਆ। ਔਰ ਗੱਲ ਇਹੀ ਨਹੀਂ, ਤੁਸੀਂ ਇਹਨਾਂ ਦਾ ਹਾਲ ਦੇਖੋ। ਮੈਂ ਦੇਖ ਰਿਹਾ ਸੀ ਜਿਹੜਾ ਇੱਕ ਮਿਨਿਸਟਰ VP ਸਿੰਘ ਜਿਹਨੂੰ ਪੋਲੈਂਡ ਭੇਜਿਆ, ਉਹ ਵਾਰਸਾ 'ਚ ਜਾਂਦਾ ਔਰ ਇਹ ਆਇਆ ਜੀ ਕਿ VP ਸਿੰਘ ਟਾਕਿੰਗ ਵਿਦ 100 ਇੰਡੀਅਨ ਸਟੂਡੈਂਟਸ ਬੇਸਡ ਇਨ ਗੁਰਦੁਆਰਾ ਸਿੰਘ ਸਭਾ ਵਾਰਸਾ ਪੋਲੈਂਡ। ਪਹਿਲੀ ਗੱਲ ਤਾਂ ਫਖਰ ਵੀ ਮਹਿਸੂਸ ਹੋਇਆ ਕਿ ਵਾਹ ਬਾਬੇ ਨਾਨਕ ਦੀ ਕਰਾਮਾਤ ਕਿ ਬਈ ਸਿੱਖ ਕਿੱਥੇ, ਪੋਲੈਂਡ, ਉਹਦੇ ਵੀ ਵਾਰਸਾ ਵੱਡਾ ਗੁਰਦੁਆਰਾ ਸਾਹਿਬ ਔਰ ਸੈਂਕੜਿਆਂ ਨੂੰ ਉੱਥੇ। ਉਹਨਾਂ ਨੂੰ ਕੋਈ ਪੁੱਛੇ ਤੁਹਾਡੇ ਮੁਲਕ, ਤੁਹਾਡੀਆਂ ਐਮਬੈਸੀਆਂ ਤੁਹਾਡੇ ਕਿੱਥੇ ਨੇ, ਰਹਿਣ ਦੇ ਸਹਿਣ ਦੇ ਪ੍ਰਬੰਧ ਕਿੱਥੇ ਨੇ ਤੁਹਾਡੇ? ਉੱਥੇ ਉਹਨਾਂ ਨੂੰ ਪਾਣੀ ਦੀਆਂ ਬੋਤਲਾਂ ਵੰਡ ਰਿਹਾ ਕਿ ਬਈ ਇਹ ਦੱਸਣ ਲਈ ਕਿ, और उन्होंने कह रहे हैं मोदी जी बहुत फिक्रमंद है, मोदी जी ये कर रहे हैं, मोदी जी ने तो हमें भेजा। वो अज कह रहे सी कैंडी टीवी के उत्ते कहते भी शर्म करो, पहला ये जो तुहाडा डुब्बण का ऑपरेशन है नाम भी तुसीं ऑपरेशन गंगा रखिया है कि भाई गंगा च डुबकी लवा के मार देने ने तुसीं। जिवें पहला कोविड के वेले भी मुर्दे गंगा च सुट्टे, हुण जिउंदियां नूं सुट रहे हो भी कोई प्रबंध नहीं किया है। और फिर तुसीं इहदे चों भी चीप पब्लिसिटी कढ रहे हो कि जी मोदी ने यह करता वो करता, और अजय होपफुली कि भी सारे सेफ आ जान। पर मैं ये देख रहा सी कि सुब्रमण्यम स्वामी RSS आइडियोलॉग और है पक्का हिंदू तो भी हमेशा ही, लेकिन कई बार वो पोजीशन इस किस्म भी दी लै लैंदा है भी कई सिख भी कन्फ्यूज हो गए जदों उन्हें पिंडां वालियां दी तारीफ किया। हालांकि वो मिलिया 2-3 वारी आके और वो खिलाफ सी कि इंदिरा गांधी हमला ना करे, तो पिंडां वालियां नूं संत कहंदा, अज भी कहंदा इंटरव्यू दे विच। और वो कहंदा जी मैं तां जिहड़ा वो तो एक संत आदमी सी, मैं जाके देखिया कोई हथियार उत्थे नहीं सी, ये वो
ਸੋ ਥੋੜਾ ਕਲਰਫੁਲ ਵੀ ਹੈ ਲੇਕਿਨ ਪੱਕਾ ਹਿੰਦੂਤਵ ਵੀ ਹੈ। ਉਹਨੂੰ ਆਰਐਸਐਸ ਨੇ ਰੱਖਿਆ, ਰਾਜ ਸਭਾ ਦਾ ਮੈਂਬਰ ਵੀ ਬਣਾਇਆ ਹੋਇਆ। ਮੋਦੀ ਨੇ ਉਹਨੂੰ ਪਹਿਲੀ ਵਾਜਪਾਈ ਦੀ ਸਰਕਾਰ ਵੇਲੇ ਮਿਨਿਸਟਰ ਸੀ, ਉਹਨੂੰ ਨੇੜੇ ਨਹੀਂ ਲੱਗਾ, ਪਰ ਬ੍ਰਿਲੀਅੰਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨੇ ਜਿਉਂ ਹੀ ਇਹ ਸਾਰੀ ਲਾਈਨ ਆਂਦੀ ਹੈ ਕਿ ਭਾਈ ਇੰਡੀਆ ਨਿਊਟਰਲ ਹੋ ਗਿਆ, ਐਬਸਟੇਨ ਕੀਤਾ, ਸੁਬਰਾਮਨਿਅਮ ਸਵਾਮੀ ਨੇ ਇਹ ਕਿਹਾ ਵੀ ਇਹ ਇੰਡੀਆ ਦੀ ਪਾਲਿਸੀ ਬਿਲਕੁਲ ਠੀਕ ਨਹੀਂ ਹੈ। ਰਸ਼ੀਆ ਨੇ ਯੂਕਰੇਨ 'ਚ ਫੌਜ ਭੇਜ ਕੇ ਜਿਹੜਾ ਉਹਨੇ ਕਿਹਾ ਵੀ ਇੰਡੀਆ ਸਿਗਨੇਟਰੀ ਹੈ ਬ੍ਰਿਕਸ ਦਾ, ਕਿਉਂਕਿ ਬ੍ਰਿਕਸ ਜਿਹੜੀ ਹੈ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਉਹਨਾਂ ਦੀ। ਔਰ ਇਹ ਸੁਬਰਾਮਨਿਅਮ ਸਵਾਮੀ ਨੇ 1 ਮਾਰਚ ਦਾ ਜਿਹੜਾ ਉਸ ਦਾ ਰਾਈਟ ਅਪ ਵੀ ਸਾਹਮਣੇ ਆਂਦਾ, ਉਹਦੇ 'ਚ ਉਹਨੇ ਇਹ ਯੂਕਰੇਨ ਸਿਚੁਏਸ਼ਨ ਇੰਡੀਆਜ਼ ਨੈਸ਼ਨਲ ਇੰਟਰਸਟ ਇਸ ਦੇ ਥੱਲੇ ਉਹਨੇ ਲਿਖਿਆ। ਉਹਨੇ ਕਿਹਾ ਵਾਈਲ ਇੰਡੀਆ ਨੀਡਸ ਟੂ ਰਿਮਾਈਂਡ ਰਸ਼ੀਆ that its actions violate the BRICS Delhi resolution, the UN can assist Ukraine. ਉਹਨੇ ਕਿਹਾ ਵੀ ਇੰਡੀਆ ਬੇਸ਼ੱਕ ਰਸ਼ੀਆ ਦੇ ਨਾਲ ਦੋਸਤੀ ਜਾਂ ਦੂਜੀ ਠੀਕ ਹੈ ਆਪਣੀ ਥਾਂ ਤੇ ਹੈ, ਉਹਦੀ ਲੋੜ ਹੈ ਦੋਨੋਂ ਪਾਸੇ, ਸਾਨੂੰ ਵੀ ਹੈ ਉਹਨੂੰ ਵੀ ਹੈ, ਪਰ ਰਸ਼ੀਆ ਨੂੰ ਇੰਡੀਆ ਇਹ ਖੋਲ ਕੇ ਕਹੇ ਕਿ ਵੀ ਜਿਹੜੀ ਬ੍ਰਿਕਸ ਦੀ ਡੈਕਲੇਰੇਸ਼ਨ ਸੀ ਨਵੀਂ ਦਿੱਲੀ ਦੀ ਉਹਨੂੰ ਰਸ਼ੀਆ ਵਾਇਓਲੇਟ ਕਰ ਰਿਹਾ। ਔਰ ਉਹਦੇ 'ਚ ਕਿਉਂਕਿ ਉਹਨੇ ਆਪਣਾ ਹੋਮਵਰਕ ਪੂਰਾ ਕੀਤਾ ਹੁੰਦਾ, ਉਹਨੇ ਕਿਹਾ ਕਿ ਵੀ ਇਹ ਜਿਹੜਾ ਬਟ ਪ੍ਰਾਈਮ ਮਿਨਿਸਟਰ ਮੋਦੀ ਸ਼ੁੱਡ ਸ਼ੋਰਲੀ ਰੈਕਗਨਾਈਜ਼ ਦੈਟ ਬ੍ਰਿਕਸ ਇਨ ਇਟਸ ਨਿਊ ਦਿੱਲੀ ਡੈਕਲੇਰੇਸ਼ਨ, ਫਿਰ ਉਹਦਾ ਦਿੱਤਾ ਉਹਨਾਂ ਨੇ ਕਿ ਹੈਡ ਰਿਜ਼ੋਲਵਡ that 5 BRICS nations were opposed to the unilateral use of force against any state and wanted all disputes resolved by peaceful means and categorically ruled out the use of force against the territorial integrity or political independence of any state, September 9, 2021. ਹੁਣ 9 ਸਤੰਬਰ 2021 ਨੂੰ ਜਿਹੜੀ ਬ੍ਰਿਕਸ ਦੀ ਮੀਟਿੰਗ ਹੁੰਦੀ ਹੈ ਉਹਦੇ 'ਚ ਇਹ ਰੈਜ਼ੋਲੂਸ਼ਨ ਇਹਨਾਂ ਦਾ ਕੀਤਾ ਗਿਆ ਸੀ, ਜਿਹਦੇ 'ਚ ਜ਼ਾਹਰ ਹੈ ਕਿ ਰਸ਼ੀਆ ਸਿਗਨੇਟਰੀ ਹੈ ਅਲੋਂਗ ਵਿਦ ਇੰਡੀਆ, ਚਾਈਨਾ ਔਰ ਦੂਸਰਾ, ਕਿ ਕੋਈ ਵੀ ਮੁਲਕ ਤਾਕਤ ਦੀ ਵਰਤੋਂ ਕਰਕੇ ਕੋਈ ਵੀ ਮਸਲਾ ਹੱਲ ਨਹੀਂ ਕਰੇਗਾ। ਉਹਨੇ ਕਿਹਾ ਵੀ ਕਿਉਂਕਿ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ ਤੇ ਇੰਡੀਆ ਜਿਹੜਾ ਇਹ ਉਹਨੂੰ ਅਪੋਜ਼ ਕਰੇ ਔਰ ਉਹਨੂੰ ਕਹੇ ਕਿ ਵੀ ਤੁਸੀਂ ਬ੍ਰਿਕਸ ਦੇ ਜਿਹੜਾ ਮੈਂਡੇਟ ਹੈ ਉਹਨੂੰ ਵਾਇਓਲੇਟ ਕੀਤਾ। ਹੁਣ ਇਸ ਨੂੰ ਲੈ ਕੇ ਜਦੋਂ ਇਹਨੇ ਸੁਬਰਾਮਨਿਅਮ ਸਵਾਮੀ ਨੇ ਲਿਖਿਆ ਤੇ ਇੱਕ ਹਿੰਦੂ ਅਖਬਾਰ ਦੇ ਵਿੱਚ ਇਹ ਆਰਟੀਕਲ ਸੀ ਜਿਹੜਾ ਉਹਨਾਂ ਦਾ, ਇੱਕ ਜਿਹੜੀ ਵਿਊਅਰ ਹੈ ਸੈਂਡੀ ਕਪੂਰ ਬੰਦਾ ਹੈ ਜਾਂ ਬੀਬੀ ਹੈ, ਉਹਨੇ ਕਿਹਾ ਨੋ ਹੀ ਇਜ਼ ਕਾਟ ਬਿਟਵੀਨ ਏ ਰੌਕ ਐਂਡ ਹਾਰਡ ਪਲੇਸ, the best is to play neutral which he is doing. ਉਹਨੇ ਮੋਦੀ ਨੂੰ ਡਿਫੈਂਡ ਕੀਤਾ। ਉਹਨੇ ਕਿਹਾ ਜੀ ਮੋਦੀ ਦੇ ਇੱਕ ਪਾਸੇ ਰੌਕ ਹੈ, ਇੱਕ ਪਾਸੇ ਹਾਰਡ ਪਲੇਸ ਹੈ ਔਰ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ, ਬੈਸਟ ਇਹ ਹੀ ਹੈ ਕਿ ਉਹ ਨਿਊਟਰਲ ਰਹੇ। ਹੁਣ ਇਹਦੇ ਸੁਬਰਾਮਨਿਅਮ ਸਵਾਮੀ ਨੇ ਅੱਗੋਂ ਜਿਹੜਾ ਜਵਾਬ ਦਿੱਤਾ ਹੈ, ਇਹ ਪ੍ਰਾਈਮ ਮਿਨਿਸਟਰ ਆਫ 1.4 ਬਿਲੀਅਨ ਕਲਚਰਡ ਪੀਪਲ ਕੈਨ ਨਾਟ ਬੀ ਅ ਪੋਲੀਟੀਕਲ ਹਿਜੜਾ। ਉਹਨੇ ਕਿਹਾ ਵੀ 1.1 ਬਿਲੀਅਨ 400 ਮਿਲੀਅਨ ਲੋਕਾਂ ਦਾ ਪ੍ਰਾਈਮ ਮਿਨਿਸਟਰ, ਉਹਨਾਂ ਲੋਕਾਂ ਦਾ ਜਿਹੜੇ ਸਿਆਣੇ ਬਿਆਣੇ ਨੇ, ਆਪਣੇ ਆਪ ਨੂੰ ਤਹਿਜ਼ੀਬੀ ਕਹਿ ਰਹੇ ਨੇ, ਪਤਾ ਨਹੀਂ ਕਿਹੜੀ ਤਹਿਜ਼ੀਬ ਹੈ, ਪਰ ਉਹਨੇ ਕਲਚਰਡ ਕਿਹਾ, ਅਸੀਂ ਵੀ ਕਹਿ ਦਿੰਦੇ ਹਾਂ ਕਿ ਵੀ ਕਲਚਰਡ ਪੀਪਲ। ਉਹਨੇ ਕਿਹਾ ਵੀ ਜੇ ਮੋਦੀ ਨੇ ਨਿਊਟਰਲ ਰਹਿਣ ਦਾ ਕੀਤਾ ਹੈ ਇਹਦਾ ਮਤਲਬ ਹੈ ਵੀ ਇਹ ਸਿਆਸੀ ਹਿਜੜਾ ਹੈ। ਹੁਣ ਹਿਜੜਾ ਨਾ ਮੇਲ ਹੁੰਦਾ ਨਾ ਫੀਮੇਲ ਹੁੰਦਾ, ਇਹਦਾ ਮਤਲਬ ਹੈ ਵੀ ਸਿਆਸਤ ਦੇ ਵਿੱਚ ਜੇ ਮੋਦੀ ਅੱਜ ਬ੍ਰਿਕਸ ਦੇ ਚਾਰਟਰ ਨੂੰ ਰਿਮਾਈਂਡ ਨਹੀਂ ਕਰਵਾ ਸਕਦਾ ਤੇ ਇਹਦਾ ਲਕਬ ਵੀ ਜਿਹੜਾ ਹੈ, ਔਰ ਇਹ ਟਰਮ ਇਹ ਕਈ ਵਾਰੀ ਜਿਹੜੀ ਗੱਲ ਕਹੀ ਜਾਂਦੀ ਉਹ ਚੰਬੜ ਜਾਂਦੀ ਹੁੰਦੀ ਹੈ, ਉਹ ਪੋਲੀਟੀਕਲ ਹਿਜੜਾ ਮੋਦੀ ਨੂੰ ਐਡਰੈਸ ਕਰ ਰਿਹਾ। ਸੋ ਅਸੀਂ ਬਿਲਕੁਲ ਸਹਿਮਤ ਹਾਂ ਸੁਬਰਾਮਨਿਅਮ ਸਵਾਮੀ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸਵੀਟ ਨੰਬਰ 204,
ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਕੇਜਰੀਵਾਲ ਨੇ ਇੱਕ ਵਾਰ ਫਿਰ ਆਪਣੀ ਹਿੰਦੂਤਵੀ ਔਕਾਤ ਜਗ ਜ਼ਾਹਰ ਕੀਤੀ ਹੈ। ਦਿੱਲੀ ਦੇ ਰਿਵਿਊ ਬੋਰਡ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮੁੱਦੇ ਨੂੰ ਇੱਕ ਵਾਰ ਫਿਰ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਰਵਿੰਦ ਕੇਜਰੀਵਾਲ ਉਸ ਦਾ ਰੋਲ ਕੀ ਹੈ ਉਹ ਅਕਸਰ ਅਸੀਂ ਜਦੋਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਚੋਣ ਬੁਖਾਰ ਸੀ ਉਸ ਨੂੰ ਅਸੀਂ ਡਿਸਕਸ ਕਰਦੇ ਰਹੇ ਜੀ। ਔਰ ਉਸੇ ਪੀਰੀਅਡ 'ਚ ਇਹ ਕ੍ਰੈਡਿਟ TV 84 ਦੇ ਸਾਡੇ ਪੰਜਾਬ ਦੇ ਜਿਹੜੇ ਨੇ ਐਕਟਿਵਿਸਟ ਉਹਨਾਂ ਨੂੰ ਜਾਂਦਾ ਹੈ, ਸਾਡੇ ਰਿਪੋਰਟਰਸ ਨੂੰ ਜਾਂਦਾ ਹੈ ਕਿ ਉਹਨਾਂ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਇਸ਼ੂ ਨੂੰ ਸੈਂਟਰ ਦੇ ਵਿੱਚ ਲਿਆ ਕੇ ਖੜਾ ਕੀਤਾ। ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਉਸ ਵੇਲੇ ਚੱਲ ਹੀ ਰਿਹਾ ਸੀ। ਉਸ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਚੰਡੀਗੜ੍ਹ ਤੱਕ ਮਾਰਚ ਵੀ ਹੋਇਆ। ਪਰ ਜਦੋਂ ਭਗਵੰਤ ਮਾਨ ਨੂੰ ਚੀਫ ਮਿਨਿਸਟਰੀਅਲ ਫੇਸ ਆਮ ਆਦਮੀ ਪਾਰਟੀ ਵੱਲੋਂ ਐਲਾਨਿਆ ਗਿਆ ਤੇ ਫਿਰ ਉਸ ਨੂੰ ਸਿੱਧਾ ਚੈਲੰਜ ਕੀਤਾ ਗਿਆ ਉਸੇ ਹੀ ਪ੍ਰੈਸ ਕਾਨਫਰੰਸ ਚੋਂ ਨਿਕਲਦਿਆਂ, ਔਰ ਫਿਰ ਕੇਜਰੀਵਾਲ ਨੂੰ ਵੀ ਉਸ ਦਾ ਜਵਾਬ ਦੇਣਾ ਪਿਆ। ਔਰ ਉਹਦੇ 'ਚ ਕੇਜਰੀਵਾਲ ਨੇ ਝੂਠ ਬੋਲਿਆ ਵੱਡਾ, ਜਿਹਦੇ 'ਚ ਉਹਨੇ ਕਿਹਾ ਜੀ ਕਿ ਇਹ ਫਾਈਲ ਤਾਂ ਜਿਹੜੀ ਹੈ ਉਹਦੇ ਕੋਲ ਪਈ ਹੈ, ਗਵਰਨਰ ਕੋਲ ਪਈ ਹੈ। ਇਹੀ ਗੱਲ ਭਗਵੰਤ ਮਾਨ ਜਾਂ ਦੂਜਿਆਂ, ਪਰ ਹੌਲੀ ਹੌਲੀ ਹਰ ਇੱਕ ਨੂੰ ਪਤਾ ਹੁੰਦਾ ਇਹ ਤਾਂ ਹੈ ਕਿ ਵੀ ਯੂ ਕਾਂਟ ਫੂਲ ਆਲ ਦਾ ਪੀਪਲ ਆਲ ਦਾ ਟਾਈਮ। ਯੂ ਕੈਨ ਫੂਲ ਸਮ ਪੀਪਲ ਆਲ ਦਾ ਟਾਈਮ ਬਟ ਯੂ ਕਾਂਟ ਫੂਲ ਆਲ ਦਾ ਪੀਪਲ ਆਲ ਦਾ ਟਾਈਮ। ਨਤੀਜੇ ਦੇ ਤੌਰ ਤੇ ਇਸ ਮੁੱਦੇ ਦੇ ਉੱਤੇ ਇਹਨਾਂ ਦੀ ਕਾਫੀ ਕਿਰਕਰੀ ਹੋਈ। ਲੇਕਿਨ ਉਦੋਂ ਕੀ ਜਦੋਂ ਕਿ ਚੱਲ ਰਿਹਾ ਸੀ ਇਹਨਾਂ ਨੂੰ ਇਹ ਲੱਗਾ ਕਿ ਵੀ ਇਹ ਜੇ ਹੁਣ ਬਿਲਕੁਲ ਇਸ ਤੋਂ ਭੱਜੇ ਤੇ ਉਹਨੇ ਕੇਜਰੀਵਾਲ ਨੇ ਕਿਹਾ ਕਿ ਜੀ ਮੈਂ ਇਹ ਕਹਾਂਗਾ ਕਿ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਉਹਦੀ ਮੀਟਿੰਗ ਜਲਦੀ ਸੱਦੀ ਜਾਏ। ਅੱਛਾ, ਹੁਣ ਜ਼ਾਹਰ ਹੈ ਕਿ ਉਹਨਾਂ ਦੀ ਜਲਦੀ ਵੀ ਜਿਹੜੀ ਹੈ ਉਹ ਆਲਮੋਸਟ ਫਰਵਰੀ ਐਂਡ ਤੱਕ ਗਈ, 1 ਮਾਰਚ ਤੱਕ। ਔਰ ਇਸ ਗੱਲ ਦੀ ਐਕਸਪੈਕਟੇਸ਼ਨ ਸੀ ਕਿ ਵੀ ਹੁਣ ਕਿਉਂਕਿ ਚੋਣਾਂ ਵੀ ਖਤਮ ਹੋ ਗਈਆਂ ਜਾਂ ਚੋਣਾਂ ਦੇ ਦੌਰਾਨ ਜੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਜਿਹੜੀ ਕਿ ਸੈਂਟਰ ਗਵਰਨਮੈਂਟ ਨੇ ਕੀਤੀ ਹੋਈ ਹੈ, ਅਦਾਲਤਾਂ ਨੇ ਕੀਤੀ ਹੋਈ ਹੈ, ਸਿਰਫ ਇਹ ਦਿੱਲੀ ਰਿਵਿਊ ਬੋਰਡ ਨੇ ਉਹਨੂੰ ਹੋਲਡ ਕੀਤਾ ਹੋਇਆ ਤੇ ਇਹ ਜੇ ਕਰਦਾ ਤੇ ਸ਼ਾਇਦ ਹਮਦਰਦੀ ਹੁੰਦੀ। ਪਰ ਦੂਜੇ ਪਾਸੇ ਉਹਨੂੰ ਉਹਦੇ ਤੇ ਇਹ ਵੀ ਡਰ ਚੰਬੜਿਆ ਹੋਇਆ ਜਿਵੇਂ ਐਨ 2 ਦਿਨ ਪਹਿਲਾਂ ਕੁਮਾਰ ਵਿਸ਼ਵਾਸ ਨਾਂ ਦੇ ਕਵੀ ਨੇ ਜਿਹੜਾ ਕਦੇ ਇਹਨਾਂ ਦਾ ਫਾਊਂਡਰ ਮੈਂਬਰ ਸੀ, ਉਹਨੇ ਕਿਹਾ ਜੀ ਕੇਜਰੀਵਾਲ ਨੇ ਤਾਂ ਬਾਹਰੋਂ ਖਾਲਿਸਤਾਨੀਆਂ ਨਾਲ ਸਮਝੌਤਾ ਕੀਤਾ, ਪੈਸਾ ਆ ਰਿਹਾ ਹੈ ਔਰ ਇਹ ਸਮਝੌਤਾ ਸੀ। ਉਹਨੇ ਮੈਨੂੰ ਕਿਹਾ ਸੀ ਕਿ ਮੈਂ ਯਾਨੀ ਕਿ ਕੇਜਰੀਵਾਲ ਖਾਲਿਸਤਾਨ ਦਾ ਪ੍ਰਾਈਮ ਮਿਨਿਸਟਰ ਬਣਾਂਗਾ ਤੇ ਤੂੰ ਯਾਨੀ ਕਿ ਕੁਮਾਰ ਵਿਸ਼ਵਾਸ ਤੂੰ ਬਾਕੀ ਇੰਡੀਆ ਦਾ ਬਣੀ, ਵੀ ਇਹ ਪੂਰੀ ਸਾਜ਼ਿਸ਼ ਹੈ। ਸੋ ਇਸ ਸਾਰੇ ਦੇ ਚੱਲਦੇ ਆ ਫਿਰ ਵੀ ਇਹ ਐਕਸਪੈਕਟੇਸ਼ਨ ਸੀ ਕਿ ਭਾਈ ਜੇ ਹੁਣ ਰਿਵਿਊ ਬੋਰਡ ਦਾ ਚੋਣਾਂ ਹੋ ਗਈਆਂ ਹੁਣ ਤਾਂ ਉਹਦਾ ਕੋਈ ਪ੍ਰਭਾਵ ਨਹੀਂ ਪੈਣਾ। ਔਰ ਕੱਲ ਜਿਹੜੀ ਮੀਟਿੰਗ ਰਿਵਿਊ ਬੋਰਡ ਦੀ ਹੋਈ, ਜਿਹੜੀ ਮੀਡੀਆ ਦੇ ਵਿੱਚ ਖਬਰ ਹੈ ਕਿ ਵੀ ਪ੍ਰੋਫੈਸਰ ਭੁੱਲਰ ਦੇ ਕੇਸ ਨੂੰ ਅਗਲੀ ਮੀਟਿੰਗ ਤੱਕ ਜਿਹੜਾ ਹੈ ਉਹ ਅੱਗੇ ਪਾ ਦਿੱਤਾ, ਯਾਨੀ ਡੈਫਰ। ਮਤਲਬ ਇਹ ਹੈ ਕਿ ਇਸ ਨੂੰ ਅੱਜ ਦੀ ਡੇਟ 'ਚ ਨੋ ਮੰਨਿਆ ਜਾਏ। ਅਗਲੀ ਮੀਟਿੰਗ ਕਦੋਂ ਹੋਏਗੀ, ਕੀ ਹੋਏਗੀ, ਇਹ ਮੀਟਿੰਗ ਤਾਂ ਜਿਹੜੀ ਹੈ ਇਹ ਪੰਜਾਬ ਦੇ ਚੋਣ ਦੇ ਚਲਦੇ ਆ ਕਿਉਂਕਿ ਦਬਾਅ ਇੰਨਾ ਸੀ ਕਿ ਉਹ ਰਿਹਾਅ ਤਾਂ ਨਹੀਂ ਸੀ ਕਰ ਸਕਦਾ ਇਮੀਡੀਏਟ। ਪਰ ਸਾਨੂੰ ਸੀ ਵੀ ਚਲੋ ਇਸ ਮੀਟਿੰਗ ਦੇ ਬਹਾਨੇ ਜਿਹੜਾ ਕਿਉਂਕਿ ਇਹ ਜਿਹੜਾ ਇਹਨਾਂ ਦਾ ਰਿਵਿਊ ਬੋਰਡ ਹੈ ਇਹਦਾ ਜਿਹੜਾ ਇੰਚਾਰਜ ਹੁੰਦਾ ਉਹ ਹੋਮ ਮਿਨਿਸਟਰ। 7 ਮੈਂਬਰ ਆਫ ਦਾ ਬੋਰਡ ਇਨਕਲੂਡ ਡਾਇਰੈਕਟਰ ਜਨਰਲ ਆਫ ਤਿਹਾਰ ਪ੍ਰਿਜ਼ਨ, ਸੈਕਟਰੀਜ਼ ਆਫ ਹੋਮ ਐਂਡ ਲਾਅ ਡਿਪਾਰਟਮੈਂਟ ਐਂਡ ਜਿਹੜਾ ਉਸ ਦਾ ਹੋਮ ਮਿਨਿਸਟਰ ਜਿਹੜਾ ਉਹ ਉਸ ਦਾ ਜਿਹੜਾ ਇੰਚਾਰਜ ਹੁੰਦਾ। ਸੋ ਇਸ ਗੱਲ ਨੇ ਇੱਕ ਵਾਰ ਫੇਰ ਕੇਜਰੀਵਾਲ ਦਾ ਜਿਹੜਾ ਅਸਲੀ ਰੰਗ ਹੈ ਉਹ ਉਗਾੜ ਦਿੱਤਾ ਹੈ। ਜੇ ਫਿਰ ਵੀ ਕਿਸੇ ਨੇ ਝਾੜੂ ਹੀ ਚੱਕਣਾ
ਤੇ ਉਹਦਾ ਤਾਂ ਕੋਈ ਹੁਣ ਕੀ ਕਰ ਸਕਦਾ। ਲੇਕਿਨ ਇਹ ਤਾਂ ਇੱਕ ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਟੈਕਸਟ ਬੁੱਕਸ ਨੂੰ ਲੈ ਕੇ ਕਿ ਭਾਈ ਕਿਵੇਂ ਗੁਰੂ ਸਾਹਿਬਾਨ ਦੇ ਖਿਲਾਫ ਉਸ 'ਚ ਗੱਲਾਂ ਨੇ, ਪੰਜਾਬ ਸਕੂਲ ਟੈਕਸਟ ਬੋਰਡ ਦੀਆਂ ਕਿਤਾਬਾਂ, ਉਹ ਧਰਨਾ ਲਗਾਤਾਰ ਚੱਲ ਰਿਹਾ ਹੈ, ਕੋਈ ਖਬਰ ਹੋਰ ਨਿਕਲ ਆਉਂਦੀ ਹੈ ਕਿਸੇ ਪਾਸਿਓਂ। ਇਹ ਸਾਰੇ ਬਿਮਾਰੀ ਦੇ ਸਿੰਪਟਮ ਨੇ। ਬਿਮਾਰੀ ਗੁਲਾਮੀ ਹੈ, ਗੁਲਾਮੀ ਦੇ ਸੰਗਲ ਕੱਟਣੇ ਅਲਟੀਮੇਟਲੀ ਹੱਲ ਹੈ। ਔਰ ਮੈਂ ਇਸ ਪੱਖੋਂ ਵੀਰ ਸੁਖਵਿੰਦਰ ਸਿੰਘ ਰਟੌਲ ਜਿਹੜੇ ਬਹੁਤ ਚੰਗੀ ਸ਼ਾਇਰੀ ਕਰਦੇ ਨੇ, ਸਾਡੀ ਅੱਜ ਦੀ ਹਾਲਤ ਉਹਨਾਂ ਨੇ ਬਿਆਨੀ ਹੈ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਮਰਜ਼ੀ ਤੜਫ ਲੈ, ਜਿੰਨਾ ਮਰਜ਼ੀ ਚੀਖ, ਖਚਰੇ ਹਾਕਮ ਦੇਣਗੇ ਬਸ ਇੱਕ ਹੋਰ ਤਰੀਕ। ਉਹਨਾਂ ਨੇ ਪ੍ਰੋਫੈਸਰ ਭੁੱਲਰ ਦੀ ਇਸ ਰੈਫਰ ਤੋਂ ਬਾਅਦ ਹੀ ਲਿਖਿਆ ਹੈ, ਜਿੰਨਾ ਮਰਜ਼ੀ ਤੜਫ ਲੈ, ਜਿੰਨਾ ਮਰਜ਼ੀ ਚੀਕ, ਖਚਰੇ ਹਾਕਮ ਦੇਣਗੇ ਬਸ ਇੱਕ ਹੋਰ ਤਰੀਕ। ਨਹੀਂ ਇਹ ਖੇਖਣ ਮੁੱਕਣੇ, ਮੁੱਕਣੀ ਨਹੀਂ ਉਡੀਕ, ਧੋਖੇ ਹੋਏ ਸੈਂਕੜੇ, ਹੋਣੇ ਹੋਰ ਵਧੀਕ। ਪਾਣੀ ਲਹੂ ਪੰਜਾਬ ਦਾ, ਪੀ ਗਏ ਲਾ ਕੇ ਝੀਕ। ਪਾਣੀ ਲਹੂ, ਹੁਣ ਐਗਰੀਕਲਚਰ ਹੀ ਬੇਸ ਹੈ, ਉਹੀ ਰੋਟੀ ਰੋਜ਼ੀ ਹੈ, ਔਰ ਉਹਦਾ ਲਹੂ ਜੇ ਹੈ ਤੇ ਉਹ ਪਾਣੀ ਹੈ ਜਿਹਦੇ ਰਾਹੀਂ ਜ਼ਮੀਨ ਜਿਹੜੀ ਆ ਉਹ ਜ਼ਰਖੇਜ਼ ਹੁੰਦੀ ਹੈ। ਪਾਣੀ ਲਹੂ ਪੰਜਾਬ ਦਾ, ਪੀ ਗਏ ਲਾ ਕੇ ਝੀਕ। ਅੰਤ ਆਪਣਾ ਮਿੱਤਰੋ, ਦਿਸਦਾ ਪਿਆ ਨਜ਼ੀਕ। ਕੇਰਾਂ ਥੱਲੇ ਲੱਗ ਗਏ, ਨਹੀਂ ਉੱਠਦੇ ਸਦੀਆਂ ਤੀਕ। ਸੱਚੀ ਗੱਲ ਸਿਆਣਿਆ, ਆਖੀ ਬਿਲਕੁਲ ਠੀਕ। ਰੋਇਆਂ ਰੱਬ ਨਹੀਂ ਰੀਝਦਾ, ਮਿੰਨਤਾਂ ਨਾਲ ਸ਼ਰੀਕ। ਸ਼ਰੀਕਾਂ ਦੀਆਂ ਮਿੰਨਤਾਂ ਕਰੋ, ਉਹ ਕੋਈ ਰੀਝਦੇ ਨਹੀਂ ਨੇ। ਰੋਇਆਂ ਰੱਬ ਨਹੀਂ ਰੀਝਦਾ, ਮਿੰਨਤਾਂ ਨਾਲ ਸ਼ਰੀਕ। ਸਾਰੇ ਹੀਲੇ ਵਰਤ ਲਏ, ਹੁਣ ਖਿੱਚਣੀ ਪੈਣੀ ਲੀਕ। ਹੁਣ ਖਿੱਚਣੀ ਪੈਣੀ ਲੀਕ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆਂ। ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨੀ ਹਕੂਮਤ ਵੱਲੋਂ ਸਿੱਖ ਵਿਰਸੇ ਨੂੰ ਸਾਂਭਣ ਦੇ ਲਈ ਬੜੇ ਗੰਭੀਰ ਯਤਨ ਕੀਤੇ ਜਾ ਰਹੇ ਨੇ। ਲਾਹੌਰ ਕਿਲੇ ਵਿੱਚ ਸਥਾਪਿਤ ਇੱਕ ਜਿਹੜੀ ਸਿੱਖ ਆਰਟ ਗੈਲਰੀ ਨੂੰ ਨਵੀਂ ਦਿੱਖ ਦਿੱਤੀ ਗਈ। ਅਸੀਂ ਇਹਨਾਂ ਯਤਨਾਂ ਲਈ ਪਾਕਿਸਤਾਨ ਦੀ ਹਕੂਮਤ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਵਿਊਅਰਸ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਤਿਹਾਸ ਦੇ ਵਿੱਚ ਉਹੀ ਕੌਮਾਂ ਫਖਰ ਦੇ ਨਾਲ ਜੀ ਸਕਦੀਆਂ ਨੇ, ਆਪਣੀਆਂ ਜਨਰੇਸ਼ਨਸ ਨੂੰ ਫਖਰ ਦੇ ਸਕਦੀਆਂ ਨੇ, ਜਿਹੜੀਆਂ ਆਪਣੇ ਵਿਰਸੇ, ਆਪਣੇ ਵਿਰਾਸਤ, ਆਪਣੀ ਤਾਰੀਖ ਉਸ ਦਾ ਫਖਰ ਕਰਨ। ਇਹ ਮੈਂ ਖੁਸ਼ਕਿਸਮਤੀ ਕਹਾਂਗਾ। ਬੇਸ਼ੱਕ ਬਦਕਿਸਮਤੀ ਤਾਂ ਇਹ ਹੈ ਕਿ 1947 ਦੇ ਦੌਰ 'ਚ ਅਸੀਂ ਆਪਣੀ ਸਿਆਸੀ ਹੋਣੀ ਨਹੀਂ ਸਿਰਜ ਸਕੇ। ਨਤੀਜੇ ਦੇ ਤੌਰ ਤੇ ਅਸੀਂ ਭਾਰਤ ਦੀ ਕੈਦ ਵਿੱਚ ਫਸੇ, ਅੰਗਰੇਜ਼ਾਂ ਦੀ ਗੁਲਾਮੀ ਚੋਂ ਨਿਕਲ ਕੇ ਇੱਕ ਨਵੀਂ ਗੁਲਾਮੀ ਦੇ ਵਿੱਚ ਆਏ। ਬੇਸ਼ੱਕ ਉਦੋਂ ਸਾਡੀ ਲੀਡਰਸ਼ਿਪ ਤੋਂ, ਜਿਹਨੂੰ ਵਰਤ ਕੇ ਗਾਂਧੀ ਔਰ ਨਹਿਰੂ ਨੇ ਨਾ ਸਿਰਫ ਸਾਨੂੰ ਮਹਿਰੂਮ ਕੀਤਾ ਸਾਡੀ ਕਿਸੇ ਪੋਲੀਟੀਕਲ ਜਿਹੜੀ ਹੈ ਉਹ ਹੋਣੀ ਸਿਰਜਣ ਤੋਂ, ਪਾਕਿਸਤਾਨ ਦਾ ਵਿਰੋਧ ਵੀ ਕਰਵਾਇਆ। ਔਰ ਲੰਬਾ ਵਕਤ ਸਾਡੀ ਇੱਕ ਜਨਰੇਸ਼ਨ ਜਿਹੜੀ 47 ਦੀ ਵੰਡ ਦਾ ਸ਼ਿਕਾਰ ਹੋਈ, ਉਹ ਉਸ ਪਾਠ ਦੀ ਤਕਲੀਫ ਨੂੰ ਵੀ ਦੋਵੇਂ ਹੀ ਪੰਜਾਬ ਭੋਗਦੇ ਰਹੇ, ਕਿਉਂਕਿ ਅਸੀਂ ਇੱਕ ਦੂਸਰੇ ਪ੍ਰਤੀ ਜਿਸ ਕਿਸਮ ਦਾ ਜਿਹੜਾ ਉਹ ਵਹਿਸ਼ਿਆਨਾ ਸਲੂਕ ਇੱਕ ਦੂਜੇ ਨਾਲ ਕੀਤਾ, ਕਤਲੋਗਾਰਦ ਕੀਤਾ। ਲੇਕਿਨ ਮੈਂ ਸਮਝਦਾ ਹਾਂ ਵੀ ਕੁਝ ਚੀਜ਼ਾਂ ਬੇਸ਼ੱਕ ਉਦੋਂ ਇਹ ਜਾਪਿਆ ਕਿ ਭਾਈ ਸਾਡਾ ਸਭ ਕੁਝ, ਔਰ ਅਰਦਾਸ ਵਿੱਚ ਵੀ ਅਸੀਂ ਮੰਗਦੇ ਹਾਂ ਅੱਜ ਤੱਕ ਵੀ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ,
ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਵੀ ਕੋਈ, ਕਿਉਂਕਿ ਹੁੰਦਾ ਤਾਂ ਅਲਟੀਮੇਟਲੀ ਅਕਾਲ ਪੁਰਖ ਦੀ ਖੇਡ ਹੈ, ਅਕਾਲ ਪੁਰਖ ਦੇ ਹੁਕਮ 'ਚ ਹੁੰਦਾ ਹੈ ਕਿ ਇਹ ਵੀ ਬਲੇਸਿੰਗ ਇਨ ਡਿਸਗਾਈਜ਼ ਹੀ ਕੋਈ ਹੋਈ ਹੈ ਸਾਡੇ ਲਈ। ਕਿਉਂਕਿ ਇੱਕ ਪਾਸੇ ਜਿਨ੍ਹਾਂ ਨਾਲ ਆਪਣੀ ਕਿਸਮਤ ਅਸੀਂ ਜੋੜੀ ਔਰ ਜਿੱਥੇ ਜਾ ਕੇ ਸਾਰੀ ਕੌਮ ਇੱਥੋਂ ਜਾ ਕੇ ਜਿਸ ਨੂੰ ਉਹਨਾਂ ਨੇ ਆਪਣਾ ਮੁਲਕ ਕਹਿਣ ਦੀ ਕੋਸ਼ਿਸ਼ ਕੀਤੀ, ਉੱਥੇ ਤਾਂ ਜਿਹੜਾ ਸਾਡਾ 4-5 ਸਦੀਆਂ ਦਾ ਖਜ਼ਾਨਾ ਸੀ ਉਹ ਤਾਂ ਜੂਨ 84 ਦੇ ਫੌਜੀ ਹਮਲੇ ਵੇਲੇ ਅਕਾਲ ਤਖਤ ਤਾਂ ਡਿਸਟਰੋਏ ਕੀਤਾ। ਸਿੱਖ ਰੈਫਰੈਂਸ ਲਾਇਬ੍ਰੇਰੀ, ਸਿੱਖ ਆਰਕਾਈਵਜ਼ ਨੂੰ ਲੁੱਟ ਕੇ ਲਿਜਾ ਕੇ ਸਾਡੇ ਜਿੰਨੀ ਵੀ ਡਾਕੂਮੈਂਟਡ ਪਾਰਟ ਸੀ, ਕੋਈ ਹੁਕਮਨਾਮੇ, ਕੋਈ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ, ਉਸ ਤੋਂ ਸਾਨੂੰ ਮਹਿਰੂਮ ਕੀਤਾ। ਦੂਸਰੇ ਪਾਸੇ ਜਿਹਨੂੰ ਅਸੀਂ ਇਹ ਸਮਝਦੇ ਸੀ ਕਿ ਭਾਈ ਅਸੀਂ ਸਭ ਕੁਝ ਗਵਾ ਲਿਆ, ਪਾਕਿਸਤਾਨ ਦੇ ਵਿੱਚ ਚਲਾ ਗਿਆ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਸਿੱਖ ਰਾਜ ਵੇਲੇ ਦਾ ਜਿਹਨੂੰ ਅਸੀਂ ਵਿਰਸਾ, ਇੱਕ ਤਾਂ ਰਿਲੀਜੀਅਸ ਪਾਰਟ ਹੈ, ਧਾਰਮਿਕ ਗੁਰਦੁਆਰੇ ਨੇ 174 ਇਤਿਹਾਸਕ ਗੁਰਦੁਆਰੇ ਜਿਹੜੇ ਪਾਕਿਸਤਾਨ ਨੇ ਉਹਨਾਂ ਦੇ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਦੇ ਥੱਲੇ ਗੁਰਦੁਆਰਿਆਂ ਦੀ ਮਲਕੀਅਤ ਜ਼ਮੀਨਾਂ ਨੇ, ਗੁਰਦੁਆਰੇ ਨੇ, ਜਿਨ੍ਹਾਂ ਜੋ ਆਲਮੋਸਟ ਮੇਰਾ ਖਿਆਲ ਹੈ ਵੀ 15 ਤੋਂ ਜ਼ਿਆਦਾ ਹੁਣ ਫੁੱਲੀ ਫੰਕਸ਼ਨਲ ਨੇ। ਔਰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜ਼ਿਕਰ ਜਾਂ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦਾ ਜ਼ਿਕਰ ਅਸੀਂ ਕਰਦੇ ਹਾਂ ਕਿ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਉਸ ਨੂੰ ਜਿਹੜਾ ਹੈ ਉਹ ਸਥਾਪਿਤ ਕੀਤਾ। ਲੇਕਿਨ ਦੂਸਰਾ ਪਾਸਾ ਸਾਡਾ ਹੈਰੀਟੇਜ, ਧਰਮ ਦੀਆਂ ਧਾਰਮਿਕ ਥਾਵਾਂ ਮਜ਼ਹਬ ਦੇ ਯਕੀਨ ਰੱਖਣ ਵਾਲਿਆਂ ਲਈ ਜ਼ਰੂਰੀ ਹੁੰਦੀਆਂ ਨੇ, ਉਹਨਾਂ ਦੀ ਇਨਸਪੀਰੇਸ਼ਨ ਹੁੰਦੀ ਹੈ, ਪਰ ਜਿਹੜੀ ਤੁਹਾਡੀ ਵਿਰਾਸਤ ਪ੍ਰਾਈਡ ਵੀ ਤੁਹਾਨੂੰ ਦਿੰਦੀ ਹੈ ਉਹ ਤੁਹਾਡਾ ਵਿਰਸਾ ਹੁੰਦਾ। ਔਰ ਜਿਹੜਾ ਸਿੱਖ ਰਾਜ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹੀ ਅੱਜ ਦਾ ਵੱਡਾ ਹਿੱਸਾ ਜਿਹੜਾ ਜਿਹਦੇ ਵਿੱਚ ਪਾਕਿਸਤਾਨੀ ਸਾਰਾ ਪੰਜਾਬ ਔਰ ਦਰਾ ਖੈਬਰ ਤਾਂ ਖੈਬਰ ਪਖਤੂਨਖਵਾ ਸੂਬਾ ਇਹ ਸ਼ਾਮਲ ਸੀ, ਸਿੰਧ ਦਾ ਇੱਕ ਵੱਡਾ ਹਿੱਸਾ ਜਾਂ ਬਲੋਚਿਸਤਾਨ ਉਹਦਾ ਹਿੱਸਾ ਨਹੀਂ ਸੀ। ਇਹ ਸਾਰੇ ਦੇ ਵਿੱਚ ਸਾਡਾ ਸਾਰਾ ਵਿਰਸਾ ਖਿਲ ਰਿਹਾ ਹੋਇਆ। ਔਰ ਲਾਹੌਰ ਫੋਰਟ, ਸ਼ਾਹੀ ਕਿਲਾ, ਜਿਹੜਾ ਕੱਲਾ ਪੰਜਾਬ ਦੇ ਬਾਦਸ਼ਾਹਾਂ ਦੇ ਵੇਲੇ ਹੀ ਨਹੀਂ ਰਿਹਾ ਜਾਂ ਸਿੱਖ ਰਾਜ ਵੇਲੇ, ਕਿਸੇ ਜ਼ਮਾਨੇ 'ਚ ਮੁਗਲਾਂ ਦੇ ਵੇਲੇ ਅਕਬਰ ਜਾਂ ਜਹਾਂਗੀਰ ਭਾਰਤ ਦੀ ਕੈਪੀਟਲ ਵਾਂਗ ਸੀ ਔਰ ਉਹ ਉਹਦਾ ਇੱਕ ਆਪਣਾ ਪ੍ਰਾਈਡ ਹੈ। ਹੁਣ ਲਾਹੌਰ ਸ਼ਾਹੀ ਕਿਲੇ 'ਚ ਜਿੱਥੇ 1799 ਤੋਂ 1849 ਤੱਕ ਸਿੱਖ ਰਾਜ ਸਰਕਾਰੇ ਖਾਲਸਾ ਦਾ ਹੈੱਡਕੁਆਰਟਰ ਸੀ, ਇੱਕ ਇਹ ਦੁਖਾਂਤਕ ਕਹਾਣੀ ਹੈ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਐਂਡ ਹੋਇਆ, ਫਰੈਟਰੀਸਾਈਡਲ ਵਾਰ, ਪੈਲੇਸ ਇੰਟ੍ਰੀਗ, ਕਿਵੇਂ ਉਹਨਾਂ ਦੇ ਛੋਟੇ ਬੇਟੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਜਲਾਵਤਨੀ ਦੇ ਵਿੱਚ ਅੰਗਰੇਜ਼ ਇੰਗਲੈਂਡ ਲੈ ਗਏ, ਕਦੇ ਉਹਨੂੰ ਪੰਜਾਬ ਆਉਣ ਨਹੀਂ ਦਿੱਤਾ ਗਿਆ, ਉਹਦੀ ਮਾਂ ਮਹਾਰਾਣੀ ਜਿੰਦਾ ਨਾਲ ਕਿ ਉਹ ਇੱਕ ਦੁਖਦ ਚੈਪਟਰ ਹੈ ਸਾਰਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਦਲੀਪ ਸਿੰਘ ਜਦੋਂ ਇੰਗਲੈਂਡ ਗਏ, ਆਪਣੇ ਨਾਲ ਜਿਹੜੇ ਕੁਝ ਉਹਨਾਂ ਦੇ ਜਿਹੜੀਆਂ ਆਇਲ ਪੇਂਟਿੰਗ, ਕੋਈ ਹੋਰ ਚੀਜ਼ਾਂ ਜਿਹੜੀਆਂ ਰਾਜ ਦਰਬਾਰ ਦੀਆਂ ਸੀ ਉਹਨਾਂ ਦੇ ਕੋਲ ਸੀ। ਬਾਅਦ ਦੇ ਵਿੱਚ ਇੰਗਲੈਂਡ 'ਚ ਉਹਨਾਂ ਨੇ ਈਸਾਈ ਲੜਕੀ ਨਾਲ ਵਿਆਹ ਕੀਤਾ, ਉਹਨਾਂ ਦੇ ਬੇਟੇ ਬੇਟੀਆਂ ਹੋਈਆਂ, ਭਾਵੇਂ ਅੱਜ ਉਹਨਾਂ ਦਾ ਕੋਈ ਡਾਇਰੈਕਟ ਡਿਸੈਂਡੈਂਟ ਨਹੀਂ ਹੈ। ਔਰ ਲੇਟੈਸਟ ਜਿਹੜੀ ਉਹਨਾਂ ਦੀ ਡਾਟਰ ਸ਼ਹਿਜ਼ਾਦੀ ਬੰਮਾ ਜਿਹੜੀ ਲਾਹੌਰ ਦੇ ਵਿੱਚ ਰਹੀ 1950s ਤੱਕ, ਮੇਰੇ ਖਿਆਲ 50 ਮੇਰੇ ਕੋਲ ਸਾਹਮਣੇ ਸਨ ਨਹੀਂ ਹੈ, 1956 ਜਾਂ ਦੂਜੇ 'ਚ ਉਹਨਾਂ ਦੀ ਮੌਤ ਹੋਈ। ਉਹਨਾਂ ਨੇ ਮੈਡੀਕਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਸੁਦਰਲੈਂਡ ਜਾਂ ਉਹਨਾਂ ਦਾ ਕੀ ਨਾਂ, ਉਹਦੇ ਨਾਲ ਵਿਆਹ ਕੀਤਾ ਸੀ। ਹੁਣ ਉਹ ਉੱਥੇ ਬੈਠੀ ਰਹੀ, ਉਹਨੇ ਬਹੁਤ ਸਾਰਾ, ਉਹ ਇੰਗਲੈਂਡ ਤੋਂ ਵੀ, ਔਰ ਉਹਨਾਂ ਦੀਆਂ ਦੂਸਰੀ ਬੇਟੀ ਸੋਫੀਆ, ਔਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਉਹਨਾਂ ਦੇ ਕੋਲ ਸੀ, ਕਿਉਂਕਿ ਅਖੀਰ ਦੇ ਵੇਲੇ ਜਿਹੜੀਆਂ ਉਹਨਾਂ ਨੇ ਕਰੀਮ ਬਖਸ਼ ਜਿਹੜਾ ਜਿਹਨੇ ਬਹੁਤ ਖਿਦਮਤ ਵੀ ਕੀਤੀ ਸ਼ਹਿਜ਼ਾਦੀ ਬੰਬਾਂ ਦੀ ਔਰ ਅਦਰਵਾਈਜ਼ ਵੀ ਜਿਹੜਾ ਉਹ ਲਾਇਲ ਸੀ, ਸਾਰੇ ਨੂੰ ਸਮਝਦਾ ਸੀ, ਉਹਨੇ ਸਾਰਾ ਕੁਝ ਉਹਦੇ ਨਾਂ ਕਰਕੇ ਉਹਨੇ ਅਖੀਰਲੇ ਸਾਹ ਸ਼ਹਿਜ਼ਾਦੀ ਬੰਬਾਂ ਨੇ ਲਾਹੌਰ ਦੇ ਵਿੱਚ ਲਏ। ਔਰ ਕਰੀਮ ਬਖਸ਼ ਤੋਂ ਫਿਰ ਪਾਕਿਸਤਾਨ ਦੀ ਹਕੂਮਤ ਨੇ ਕੁਝ ਸਟੱਫ ਹੋ ਤੇ ਕੁਝ ਜਿਹੜਾ ਪਹਿਲਾਂ ਹੀ ਲਾਹੌਰ ਦੇ ਕਿਲੇ 'ਚ ਸੀ, ਔਰ ਪਾਕਿਸਤਾਨ ਦੀ ਹਕੂਮਤ ਨੇ ਬੜੀ ਵਾਈਜ਼ਲੀ ਉਸ ਕਿਲੇ ਦੇ ਵਿੱਚ ਜਿਹੜੀ ਇੱਕ ਅਲੱਗ ਸਿੱਖ ਗੈਲਰੀ ਬਣਾਈ ਹੋਈ ਹੈ, ਜਿਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਰੀਮ ਬਖਸ਼ ਰਾਹੀਂ ਉਹਨਾਂ ਤੱਕ ਪਹੁੰਚੀਆਂ ਔਰ ਕੁਝ ਓਰੀਜਨਲ ਜਿਹੜੀਆਂ ਸੀ ਉਹਨਾਂ ਦਾ ਡਿਸਪਲੇ। ਔਰ ਅੱਜ ਜਿਹੜੀ ਖਬਰ ਮੇਨ ਤੌਰ ਦੇ ਉੱਤੇ ਮੀਡੀਆ ਦੇ ਵਿੱਚ ਲੱਗੀ ਹੈ, ਲਾਹੌਰ ਸ਼ਾਹੀ ਕਿਲੇ ਵਿਚਲੀ ਸਿੱਖ ਗੈਲਰੀ ਨੂੰ ਦਿੱਤੀ ਨਵੀਂ ਦਿੱਖ, ਔਰ ਬਹੁਤ ਸਾਰੀਆਂ ਦਰਸ਼ਕ ਦੇਖ ਸਕਦੇ ਨੇ ਕਿ ਇਹਨਾਂ ਦੇ ਵਿੱਚ ਔਰ ਇਹ ਹੈ ਕਿ ਵੀ ਪਾਕਿਸਤਾਨ ਦਾ ਜਿਹੜਾ ਆਰਕੀਓਲੋਜੀਕਲ ਡਿਪਾਰਟਮੈਂਟ ਹੈ ਔਰ ਮਿਊਜ਼ੀਅਮ, ਉਹਨਾਂ ਨੇ ਲਾਹੌਰ ਦੇ ਸ਼ਾਹੀ ਕਿਲੇ 'ਚ ਜਿਹੜੀ ਸਿੱਖ ਗੈਲਰੀ ਹੈ ਉਹਨੂੰ ਇੱਕ ਨਵੀਂ ਦਿੱਖ ਦਿੱਤੀ ਹੈ, ਜਿਹੜਾ ਇਸ ਵੇਲੇ ਜਿਹੜੇ ਵਿਜ਼ਿਟਰ ਨੇ ਉਹਨਾਂ ਦੇ ਲਈ ਬਹੁਤ ਅਟਰੈਕਸ਼ਨ ਹੈ। ਗੈਲਰੀ 'ਚ ਪ੍ਰਿੰਸੈਸ ਬੰਬਾਂ ਕਲੈਕਸ਼ਨ ਨਾਂ ਹੇਠ
ਮਹਾਰਾਜਾ ਰਣਜੀਤ ਸਿੰਘ ਤੇ ਲਾਹੌਰ ਦਰਬਾਰ ਨਾਲ ਸੰਬੰਧਿਤ ਲਗਾਈ ਗਈ ਐਗਜ਼ੀਬਿਸ਼ਨ 'ਚ ਕਈ ਇਤਿਹਾਸਕ ਨਿਸ਼ਾਨੀਆਂ ਸ਼ਾਮਲ ਕੀਤੀਆਂ ਗਈਆਂ ਨੇ। 88 ਦੇ ਕਰੀਬ ਉਹ ਨਿਸ਼ਾਨੀਆਂ ਨੇ ਜਿਹੜਾ ਕੌਮੀ ਖਜ਼ਾਨਾ ਹੈ, ਜਿਨ੍ਹਾਂ ਦੇ ਨੂੰ ਜਿਹੜਾ ਜਿਵੇਂ ਮੈਂ ਦੱਸਿਆ ਕਿ ਸ਼ਹਿਜ਼ਾਦੀ ਸੋਫੀਆ ਸਦਰਲੈਂਡ ਦੇ ਰਾਹੀਂ ਇਹ ਉਹਨਾਂ ਦੀ ਰਾਖੀ ਰਹੀ। ਇਹਨਾਂ 'ਚ ਸਿੱਖ ਰਾਜ ਵੇਲੇ ਦੇ ਯੂਰਪੀ ਚਿੱਤਰਕਾਰਾਂ ਵੱਲੋਂ ਬਣਾਏ ਬੇਸ਼ਕੀਮਤੀ 18 ਆਇਲ ਪੇਂਟਿੰਗਸ, ਇਹ ਯੂਰਪ ਦੇ ਜਿਹੜੇ ਵਿਜ਼ਿਟ ਕਰਦੇ ਸੀ ਉਹਨਾਂ ਨੇ ਆਇਲ ਪੇਂਟਿੰਗਸ ਬਣਾਈਆਂ ਹੋਈਆਂ। ਉਹ ਨੇ 18 ਆਇਲ ਪੇਂਟਿੰਗਸ ਨੇ, 14 ਜਲ ਚਿੱਤਰ ਨੇ, ਵਾਟਰ ਪੇਂਟ ਹੈ, 22 ਜਿਹੜੇ ਨੇ ਉਹ ਹਾਥੀ ਦੰਦ ਦੇ ਨਾਲ ਬਣੀਆਂ ਹੋਈਆਂ ਪੇਂਟਿੰਗਸ ਨੇ, ਦਰਸ਼ਕ ਦੇਖ ਸਕਦੇ ਨੇ ਸਕਰੀਨ ਤੇ। 17 ਪਿਕਚਰਸ ਨੇ, 10 ਜਿਹੜੀਆਂ ਮੈਟਲ ਨਾਲ ਬਣੇ ਹੋਏ ਮਾਡਲ ਨੇ ਤੇ 7 ਹੋਰ ਚੀਜ਼ਾਂ ਨੇ। ਔਰ ਇਹਨਾਂ 'ਚ ਜਿਹੜੀਆਂ ਆਇਲ ਪੇਂਟਿੰਗਸ ਨੇ ਉਹਦੇ 'ਚ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦਰਬਾਰ ਵਾਲੀ ਪੇਂਟਿੰਗ, ਮਹਾਰਾਜਾ ਸ਼ੇਰ ਸਿੰਘ ਦੀ ਕੌਂਸਲ, ਸ਼ੇਰੇ ਪੰਜਾਬ ਦੀ ਅੰਮ੍ਰਿਤਸਰ ਦਰਬਾਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਿਆਂ ਦੀ ਪੇਂਟਿੰਗ, ਫਿਰ ਸ਼ਹਿਜ਼ਾਦਾ ਦਲੀਪ ਸਿੰਘ ਘੋੜੇ ਤੇ ਸਵਾਰੀ ਕਰ ਰਿਹਾ ਉਹ ਪੇਂਟਿੰਗ, ਉਹਨਾਂ ਦਾ ਪੁੱਤਰ ਫਰੈਡਰਿਕ ਦਲੀਪ ਸਿੰਘ, ਔਰ ਇਸੇ ਤਰ੍ਹਾਂ ਡੋਗਰਿਆਂ ਦਾ ਉਹਨਾਂ ਨਾਲ ਸ਼ੇਰ ਸਿੰਘ ਅਟਾਰੀ ਵਾਲਾ, ਚਤਰ ਸਿੰਘ, ਸ਼ਾਮ ਸਿੰਘ ਅਟਾਰੀ ਵਾਲਾ, ਜਨਰਲ ਹਰੀ ਸਿੰਘ ਨਲਵਾ, ਇਹਨਾਂ ਦੀਆਂ ਸਭ ਦੀਆਂ ਪੇਂਟਿੰਗਸ। ਔਰ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਲਿਬਾਸ 'ਚ ਹਾਥੀ ਤੇ ਬੈਠਿਆਂ ਦੀ ਸਿਲਵਰ ਪੇਂਟਿੰਗ, ਤੇ ਮੁਹੰਮਦ ਬਖਸ਼ ਨਕਾਸ਼ ਨੇ ਜਿਹੜਾ ਸ਼ੇਰੇ ਪੰਜਾਬ ਦੇ ਦਰਬਾਰ 'ਚ ਮੌਜੂਦ ਲਗਭਗ ਸਾਰੇ ਜਰਨੈਲਾਂ ਤੇ ਆਫੀਸਰਸ ਦੇ ਨਾਂ ਜਿਹੜੀ ਹੈ ਉਹਨਾਂ ਦੀ ਪੇਂਟਿੰਗ ਲਿਖੀ ਹੈ ਉਹ ਵੀ। ਔਰ ਇਹਨਾਂ 'ਚ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਈਵਨ ਉਹਨਾਂ ਦੇ ਐਨਸੈਸਟਰਸ ਦਾ ਜਿਹੜਾ ਹਿਸਾਬ ਕਿਤਾਬ ਲਿਖਿਆ ਜਾਂਦਾ ਹੈ, ਜਿਹਨੂੰ ਅਸੀਂ ਜਿਹੜਾ ਉਹ ਕਹਿੰਦੇ ਆ ਕਿ ਭਾਈ ਉਹਨਾਂ ਦਾ ਖਾਨਦਾਨੀ ਰਿਕਾਰਡ। ਔਰ ਇਸੇ ਤਰ੍ਹਾਂ ਰਾਣੀ ਜਿੰਦ ਕੌਰ ਦੇ ਸਫੇਦ ਸੰਗਮਰਮਰ ਦੇ ਤਰਾਸ਼ੇ ਹੱਥ ਤੇ ਮਹਾਰਾਜੇ ਦੀ ਅਖਰੋਟ ਦੀ ਲੱਕੜੀ ਨਾਲ ਬਣੀ ਕੁਰਸੀ, ਜਿਸ ਤੇ 2 ਮੋਰ ਬੰਸਰੀ ਵਜਾਉਂਦੇ ਨੇ, ਔਰ ਨਾਲ ਇੱਕ ਆਦਮੀ ਔਰ 2 ਔਰਤਾਂ ਦੀਆਂ ਮੂਰਤਾਂ ਉਕਰੀਆਂ ਹੋਈਆਂ ਨੇ, ਇਹ ਵੀ ਖਿੱਚ ਦਾ ਕਾਰਨ ਬਣੀ ਹੈ। ਔਰ ਜਿਵੇਂ ਮੈਂ ਦੱਸਿਆ ਕਿ ਭਾਈ ਜਦੋਂ ਸ਼ਹਿਜ਼ਾਦੀ ਬੰਬਾ ਭਾਰਤ 'ਚ ਆਈ ਸੀ ਤਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸੋਨੇ ਨਾਲ ਲਿਖੇ ਸ਼ਾਹੀ ਫਰਮਾਨ, ਪੇਂਟਿੰਗਸ, ਹੀਰੇ ਮੋਤੀ ਜੜੀਆਂ ਸ਼ਾਹੀ ਪੁਸ਼ਾਕਾਂ, ਹੀਰਿਆਂ ਦੇ ਹਾਰ, ਇਹ ਸਾਰੀਆਂ ਤੇ ਬਾਕੀ ਕੁਝ ਅਰਬੀ 'ਚ ਲਿਖੇ ਦਸਤਾਵੇਜ਼ ਵੀ ਨੇ, ਇਹ ਉਹਨਾਂ ਨੇ ਆਪਣੇ ਮਰਨ ਤੋਂ ਪਹਿਲਾਂ ਇੱਕ ਬੜੇ ਇਹ ਫਾਰਸੀ ਔਰ ਅੰਗਰੇਜ਼ੀ ਦੇ ਵੀ ਵਿਦਵਾਨ ਸੀ ਕਰੀਮ ਬਖਸ਼ ਸੁਪਰਾ, ਲੇਕਿਨ ਮਤਲਬ ਉਹਨਾਂ ਨੇ ਇੰਨੀ ਖਿਦਮਾਤ ਕੀਤੀਆਂ ਕਿ ਇਹ ਸਾਰੀਆਂ ਉਹਨਾਂ ਨੇ ਕਰੀਮ ਬਖਸ਼ ਦੇ ਨਾਂ ਹੀ ਕੀਤੀਆਂ, ਕਿਉਂਕਿ ਸ਼ਹਿਜ਼ਾਦੀ ਦੀ ਆਪਣੀ ਕੋਈ ਔਲਾਦ ਨਹੀਂ ਸੀ। ਔਰ ਇਹ ਜਦੋਂ ਕਿ ਦਿੱਤੀ ਗਈ ਉਹਨਾਂ ਨੂੰ ਕਰੀਮ ਬਖਸ਼ ਨੂੰ, ਮੌਕੇ ਤੇ 2 ਗਵਾਹ ਮੌਜੂਦ ਸਨ, ਵਕੀਲ ਮਨਜ਼ੂਰ ਅਨਾਮ ਤੇ ਵਕੀਲ ਮੁਵੱਲਸ ਹੁਸੈਨ। ਔਰ ਆਪਣੀ ਸ਼ਾਹੀ ਕੋਠੀ ਜਿਹੜੀ ਗੁਲਜ਼ਾਰ ਮਾਡਲ ਟਾਊਨ ਦੇ ਪਲਾਟ ਨੰਬਰ ਇੰਨੇ 'ਚ ਬਣੀ ਹੈ, ਇਹ ਵੀ ਜਿਹੜੀਆਂ ਨੇ ਉਹਨੇ ਕਰੀਮ ਬਖਸ਼ ਦੇ ਨਾਂ ਕੀਤੀ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਜਿੱਥੇ ਇੱਕ ਪਾਸੇ ਭਾਰਤੀ ਹਕੂਮਤ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਤਬਾਹ ਕਰਕੇ ਸਾਡੇ ਇਤਿਹਾਸਕ ਵਿਰਸੇ ਨੂੰ ਲੁੱਟਿਆ, ਔਰ ਦੂਜੇ ਪਾਸੇ ਉਸ ਕਿਸਮ ਦੀ ਕਾਰ ਸੇਵਾ ਦੇ ਨਾਂ ਥੱਲੇ ਸ਼੍ਰੋਮਣੀ ਕਮੇਟੀ ਵੀ ਆਪਣੇ ਵਿਰਸੇ ਨੂੰ ਡਿਸਟਰੋਏ ਕਰਨ ਤੇ ਲੱਗੀ ਹੋਈ ਹੈ। ਪਾਕਿਸਤਾਨ ਦੇ ਵਿੱਚ ਇਹ ਦਿਲਚਸਪੀ ਔਰ ਇਹ ਸਾਨੂੰ ਫਖਰ ਵੀ ਦਿੰਦਾ ਹੈ ਜਦੋਂ ਕੋਈ ਵੀ ਸਿੱਖ ਲਾਹੌਰ ਵਿਜ਼ਿਟ ਕਰੇਗਾ, ਲਾਹੌਰ ਸ਼ਾਹੀ ਕਿਲੇ 'ਚ ਜਾਏਗਾ, ਉਸ ਨੂੰ ਆਪਣੀ ਮੌਜੂਦਾ ਗੁਲਾਮੀ ਦਾ ਅਹਿਸਾਸ ਵੀ ਹੋਏਗਾ ਕਿ ਕਦੇ ਅਸੀਂ ਵੀ ਇਸ ਧਰਤੀ ਦੇ ਉੱਤੇ ਜਿਹੜਾ ਰਾਜ ਕਰਨ ਵਾਲੇ ਲੋਕ ਸੀ, ਅਸੀਂ ਗੁਲਾਮ ਨਹੀਂ ਹੈ। ਔਰ ਇਹ ਜਿਹੜੀ ਹੈ ਮੋਟੀਵੇਸ਼ਨ ਵੀ ਹੋਏਗੀ ਖਾਲਿਸਤਾਨ ਦੀ ਆਜ਼ਾਦੀ ਲਈ, ਤਾਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਕਰਵਾ ਸਕੀਏ। ਸੋ ਥੈਂਕ ਯੂ ਪਾਕਿਸਤਾਨ, ਥੈਂਕ ਯੂ ਪਾਕਿਸਤਾਨੀ ਆਵਾਮ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਅਰਸਨਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।